ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, 105.7 FM ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਤੇ 105.9 FM ਸੈਕਰਾਮੈਂਟੋ, 1570 AM ਸਟਾਕਟਨ ਤੇ ਨਾਲ ਦੀ ਨਾਲ ਬੇ ਏਰੀਏ ਦੇ ਵਿੱਚ 99.3 FM ਤੇ 98.5 HD3 ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਘਰਾਂ ਦੇ ਵਿੱਚ ਫੇਸਬੁੱਕ ਤੇ YouTube ਤੇ ਦੇਖ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 6 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਯੂਜ਼ਲੀ ਸਾਡਾ ਅੱਜ ਦਾ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੁੰਦਾ, ਪਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ, ਸੋ ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਕੱਲ ਦੀ ਜਿੱਦਾਂ ਕਹਿ ਲਓ ਵੀ ਹਰ ਇੱਕ ਨੂੰ ਇਹ ਗੱਲ ਜਿਹੜੀ ਆ ਉਹ ਸਮਝ ਨਹੀਂ ਆ ਰਹੀ ਵੀ ਕੀ ਬਣ ਗਿਆ, ਕੀ ਇਹ ਸਾਰਾ ਕੁਝ ਭਾਣਾ ਜਿਹੜਾ ਇਹ ਵਾਪਰ ਗਿਆ। ਵੀ ਏਡਾ ਜਿਹੜਾ ਕਹਿ ਲਓ ਵੀ ਕਰੋਪੀ ਐਡਾ ਜਿਹੜਾ ਘਾਣ ਉਸ ਬੰਦੇ ਨੇ, ਹਸੂਸ ਸਲਗਾਡੋ ਨਾਂ ਦੇ ਬੰਦੇ ਨੇ ਜਿਹੜਾ ਉਹ ਕਹਿਰ ਕਮਾਇਆ ਆ, ਵੀ ਸਮਝ ਨਹੀਂ ਆ ਰਹੀ ਵੀ ਕਿੱਦਾਂ ਇਸ ਨੂੰ ਕਿਹੜੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਬੰਦਾ ਬਿਆਨ ਕਰੀਏ। ਆਪਣੇ ਨਾਲ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ, ਮਰਸਡ ਕਾਊਂਟੀ ਦੇ ਜਿਹੜੇ ਲਾ ਇਨਫੋਰਸਮੈਂਟ ਦੇ ਵੱਲੋਂ ਤਰਲੋਚਨ ਸੋਹਲ ਜੀ ਜੁੜੇ ਆ। ਉਹਨਾਂ ਦੇ ਕੋਲੋਂ ਆਪਾਂ ਥੋੜ੍ਹੀਆਂ ਹੋਰ ਅਪਡੇਟਸ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹਾਂ। ਤਰਲੋਚਨ ਸੋਹਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਤਰਲੋਚਨ ਸੋਹਲ ਜੀ, ਆਪਾਂ ਨੂੰ ਕੁਝ ਹੋਰ ਇਸ ਦੇ ਬਾਬਤ ਹੁਣ ਜਿਹੜਾ ਕੁਝ ਪਤਾ ਲੱਗ ਰਿਹਾ ਆ, ਕਿਤੇ ਕੋਈ ਤਾਰ ਕੋਈ ਜੁੜ ਰਹੀ ਆ ਜਿਹੜੀ ਹੁਣ ਨਾਲ ਇਹ ਗੱਲ ਆ ਰਹੀ ਆ ਵੀ ਇਹਨਾਂ ਦੇ ਇਹਨੇ 2020 ਦੇ ਵਿੱਚ ਕੰਮ ਕੀਤਾ ਸੀਗਾ ਇਹ ਸਪੀਡ ਪਰਿਵਾਰ ਦੀ ਜਿਹੜੀ ਟਰੱਕਿੰਗ ਕੰਪਨੀ ਦੇ ਵਿੱਚ ਹਸੂਸ ਸਲਗਾਡੋ ਨੇ। ਇਹ ਸੁਖਦੀਪ ਦੇ ਕਹਿਣ ਮੁਤਾਬਕ 2020 ਦੇ ਵਿੱਚ ਇਹ 1 ਮਹੀਨਾ ਇਹਨੇ ਕੰਮ ਕੀਤਾ ਆ ਇਸ ਕੰਪਨੀ ਦੇ ਨਾਲ, ਕਿਉਂਕਿ ਇਹ ਇੱਕ ਕੰਪਨੀ ਆਪਣੀ ਜਸਪ੍ਰੀਤ ਹੋਣੀ ਤੇ ਸੁਖਦੀਪ ਹੋਣੀ ਇਹ ਕਜ਼ਨ ਬ੍ਰਦਰ ਆ ਆਪਸ ਵਿੱਚ। ਠੀਕ ਹੈ। ਇਹਨਾਂ ਨੇ ਇਕੱਠਾ ਯਾਰਡ ਇਹਨਾਂ ਕੋਲ ਹੁੰਦਾ ਸੀਗਾ ਤੇ ਉਸ ਟਾਈਮ ਇਹਨੇ ਕੰਮ ਕੀਤਾ। ਠੀਕ ਆ। ਸੋ ਆਈ ਨੋ ਅਜੇ ਤਾਂ ਪਰਿਵਾਰ ਪਤਾ ਨਹੀਂ ਗੱਲ ਕਰਨ ਦੇ ਉਹਦੇ ਵਿੱਚ ਹੋਣਾ ਹੈ ਕਿ ਨਹੀਂ, ਵੀ ਗੱਲ ਵੀ ਹੋ ਪਾ ਰਹੀ ਹੋਣੀ ਹੈ ਜਾਂ ਨਹੀਂ, ਪਰ ਕੀ ਕੁਛ ਇਦਾਂ ਦੀ ਗੱਲ ਤਾਂ ਨਹੀਂ ਕੋਈ ਸਾਹਮਣੇ ਆਈ ਵੀ ਆਪਸ 'ਚ ਇਹਨਾਂ ਦਾ ਕੋਈ ਮਨ ਮੁਟਾਵ ਰਿਹਾ ਜਾਂ ਕੋਈ ਲੜਾਈ ਝਗੜਾ ਹੋਇਆ ਹੋਵੇ, ਕੋਈ ਇਸ ਪਾਸੇ ਵੱਲ ਨੂੰ ਤਾਂ ਨਹੀਂ ਆਈ ਕੋਈ ਗੱਲ? ਇਹ ਜਿਹੜਾ ਮੋਟੀਵੇਸ਼ਨ ਹੈ ਜੀ, ਇਹ ਅਜੇ ਕੋਈ ਗੱਲਬਾਤ ਨਹੀਂ ਹੋ ਰਹੀ। ਹੋ ਸਕਦਾ ਅੱਜ ਹੋ ਜਾਏ ਜਾਂ ਕੱਲ ਹੋ ਜਾਏ, ਕੋਈ ਨਾ ਕੋਈ ਗੱਲਬਾਤ ਨਿਕਲੂਗੀ, ਕਿਉਂਕਿ ਉਹ ਬੰਦੇ ਤੋਂ ਇਹ ਇਨਵੈਸਟੀਗੇਸ਼ਨ ਕਰਨ ਲਈ ਸਾਡੇ ਕੋਲ ਪੂਰਾ ਟਾਈਮ ਨਹੀਂ ਸੀ। ਸਾਡਾ ਪੂਰਾ ਟਾਈਮ ਤੇ ਉਧਰ ਹੀ ਲੱਗਾ ਸੀਗਾ ਵੀ ਲੱਭ ਲਈਏ ਫੈਮਿਲੀ ਦੇ ਵੀ ਸਾਨੂੰ ਲੱਭ ਜਾਣ, ਜੀਂਦੇ ਲੱਭ ਜਾਣ। ਤੇ ਜਿਹੜੇ ਹੈਪਨ ਰਾਤੀ ਹੋਇਆ ਉਹਦੇ ਬਾਰੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ। ਸੋ ਰਾਈਟ ਨਾਓ ਥਿਊਰੀਜ਼ ਕੀ ਆਖਦੀਆਂ ਨੇ ਵੀ ਇਸ ਹਸੂਸ ਸਲਗਾਡੋ ਨੇ ਕਦੋਂ ਇਸ ਕਾਰੇ ਨੂੰ ਅੰਜਾਮ ਦਿੱਤਾ ਹੋਇਆ ਹੋ ਸਕਦਾ ਹੈ? ਇਹ ਜਿਸ ਹਿਸਾਬ ਨਾਲ ਥੋੜਾ ਬਹੁਤ ਲੱਗਦਾ ਹੈ, ਸਾਨੂੰ ਫੁੱਲੀ ਮਤਲਬ ਕਿ ਆਟੋਪਸੀ ਦੀ ਰਿਪੋਰਟ ਆਈ ਨਹੀਂ ਗੀ, ਤੇ ਇਹ ਲੱਗਦਾ ਵੀ ਇਹ ਹੈਪਨ ਜਿਹੜਾ 11 ਵਜੇ ਤੋਂ ਪਹਿਲਾਂ ਹੋ ਚੁੱਕਾ ਸੀ। ਜਦੋਂ ਤੱਕ ਮਤਲਬ ਪੁਲਿਸ ਨੂੰ ਪਹਿਲਾ ਸੁਰਾਖ ਫੋਨ ਵਾਲਾ ਮਿਲਿਆ, ਸੁਰਾਗ ਮਿਲਿਆ, ਉਸ ਤੋਂ ਪਹਿਲਾਂ ਲੱਗਦਾ ਆ, ਜਾਂ ਜਦੋਂ ਪਿੱਕਾ ਸੜਿਆ ਆ ਉਦੋਂ ਖਬਰ ਆਈ ਆ, ਉਹਦੇ ਇਰਦ ਗਿਰਦ ਉਸ ਸਮੇਂ ਦੇ ਟਾਈਮ ਲਾਈਨ ਦੇ ਲੱਗ ਗਈ ਆ ਕਿਤੇ? ਉਸ ਤੋਂ ਪਹਿਲਾਂ ਹੋ ਚੁੱਕਾ ਸੀ ਕੰਮ। ਤੇ ਉਹਦਾ ਜਦੋਂ ਸ਼ੈਰਿਫ ਡਿਪਾਰਟਮੈਂਟ ਨੂੰ ਉਸ ਥਾਂ ਦੇ ਉੱਤੇ ਜਦੋਂ ਗਏ ਆ, ਜਦੋਂ ਤੁਹਾਨੂੰ ਫੋਨ ਦੇ ਬਾਰੇ ਪਤਾ ਲੱਗਾ ਵੀ ਉਸ ਲੈਂਡ ਦੇ ਵਿੱਚ, ਉਹਨਾਂ ਰੈਂਚਸ ਦੇ ਵਿੱਚ ਉੱਥੇ ਹੈਗਾ ਜਿੱਥੇ ਖੇਤੀਬਾੜੀ ਦਾ ਪੂਰਾ ਕੰਮ ਆ, ਉਸ ਤੋਂ ਜ਼ਿਆਦਾ ਨਹੀਂ 2-4 ਮੀਲ ਦੂਰ ਜਿਹੜਾ ਇਹ ਥਾਂ ਸੀ ਜਿੱਥੇ ਇਸਨੇ ਇਹ ਕਾਂਡ ਜਿਹੜਾ ਉਹ ਕੀਤਾ ਸੀ, ਉਦੋਂ ਲਾਗੇ ਛਾਗੇ ਫਿਰ ਲੱਭਣ ਦੇ ਵਿੱਚ ਲੱਭਿਆ ਨਹੀਂ ਜਾ ਸਕਿਆ, ਦੇਖਿਆ ਨਹੀਂ ਗਿਆ, ਕਿਉਂਕਿ ਸ਼ੈਰਿਫ ਨੇ ਇਹ ਵੀ ਕਿਹਾ ਸੀਗਾ ਵੀ ਅਸੀਂ ਹਵਾਈ ਜਹਾਜ਼ ਦਾ ਵੀ ਜਿਹੜਾ ਆ ਉਹ ਇਸਤੇਮਾਲ ਕਰ ਰਹੇ ਹਾਂ, 에ਅਰ ਸਪੋਰਟ ਵੀ ਹੈ, ਪਰ ਕੀ ਉਦੋਂ ਕੁਛ ਭਿਣਕ ਨਹੀਂ ਲੱਗੀ ਵੀ ਕਿਤੇ ਕੁਛ ਇੱਦਾਂ ਬਾਡੀਜ਼ ਪਈਆਂ?
ਦੇਖੋ, ਜਦੋਂ ਪਹਿਲੀ ਕਾਲ ਫਾਰਮਰ ਨੇ ਸਾਨੂੰ ਕੀਤੀ ਵੀ ਫੋਨ ਸੜਕ 'ਚ ਪਏ ਆ, ਤੇ ਉਹ ਅਸੀਂ ਲੱਭੇ ਆ, ਤੇ ਉਹਨਾਂ ਤੋਂ ਜਿਹੜੇ ਅਸੀਂ ਉਹਦੇ ਪੁਆਇੰਟ ਦੇਖਦੇ ਸੀਗੇ, ਉਹ ਉਸ ਏਰੀਏ ਦੇ ਵਿੱਚ ਤਾਂ ਸੀਗੇ, ਪਰ ਇਹ ਆ ਵੀ ਇੰਨੇ ਉੱਥੋਂ 2-3-4 ਮੀਲ ਦੂਰ ਹੀ ਆ ਇੱਕ ਉਹ ਜਿਹੜਾ ਨਾ ਜਿੱਥੇ ਔਰਚਰਡ ਸੀਗਾ, ਉਹ ਬਾਗ ਸੀਗਾ ਬਦਾਮਾਂ ਦਾ, ਉਹ ਬੂਟੇ ਜਿਹੜੇ ਬਹੁਤ ਗ੍ਰੀਨ ਤੇ ਜੰਗ ਬੂਟੇ ਆ, ਤੇ ਉਹਦੇ ਵਿੱਚ ਗੱਭੇ ਜਿਹੇ ਜਾ ਕੇ ਕੋਈ ਵਿਚਕਾਰ ਜਾਏ ਤੇ ਇਹ ਕਾਰਾ ਕੀਤਾ। ਉੱਥੇ ਕੋਈ ਨੇੜੇ ਤੇੜੇ ਕੁਛ ਨਹੀਂ, ਉੱਤੋਂ ਨਹੀਂ ਦੀਦਾ, ਮਤਲਬ ਕਿ ਸਾਈਡਾਂ ਤੋਂ ਨਹੀਂ ਦੀਦਾ ਹੋਣਾ ਕੁਛ ਵੀ, ਤੇ ਸਿਰਫ ਜੇ ਆਈ ਹੋਊ ਤੇ ਗੋਲੀਆਂ ਦੀ ਆਵਾਜ਼ ਕਿਤੇ ਉੱਥੇ ਕਿਸੇ ਨੂੰ ਸੁਣੀ, ਪਰ ਉੱਥੇ ਨੇੜੇ ਤੇੜੇ ਹੈ ਹੀ ਨਹੀਂ ਫਾਰਮਰ, ਮਤਲਬ ਕਿ ਫਾਰਮਰ ਜੇ ਹੈਗੇ ਵੀ ਟਰੈਕਟਰ ਚੱਲਦੇ ਆ, ਕੋਈ ਏਡਾ ਧਿਆਨ ਨਹੀਂ ਦਿੰਦਾ। ਫਿਰ ਦੂਜੀ ਇਹ ਗੱਲ ਆ ਵੀ ਕਈ ਵਾਰੀ ਜੇ ਪਟਾਕੇ ਦੀ ਕੋਈ ਆਵਾਜ਼ ਸੁਣਦਾ ਵੀ ਆ, ਗਨ ਦੀ ਆਵਾਜ਼ ਸੁਣਦਾ ਵੀ, ਤਾਂ ਇਹ ਸੋਚਦਾ ਵੀ ਕੋਈ ਆਪਣੇ ਖੇਤ ਦੇ ਵਿੱਚ ਸ਼ੂਟਿੰਗ ਕਰਨ ਡਿਆ ਹੋਣਾ, ਏਡਾ ਕੋਈ ਧਿਆਨ ਨਹੀਂ ਆਉਂਦਾ, ਕੋਈ ਆਡ ਚੀਜ਼ ਨਹੀਂ ਗੀ ਇਹੋ ਵੀ ਇਹ ਮਤਲਬ ਕਿ ਹੋ ਸਕਦੀ ਹੋਵੇ ਜੀ। ਨਹੀਂ ਸੁਸੋਲ ਜੀ, ਅੱਜ ਇੱਕ ਇਹ ਵੀ ਨਿਊਜ਼ ਆਈ ਆ, ਜਦੋਂ ਇਸਨੇ ਜਦੋਂ ਪਹਿਲੇ ਵਿਕਟਮਸ ਨੂੰ ਕਿਡਨੈਪ ਕੀਤਾ ਸੀ, ਕੋਸ਼ਿਸ਼ ਕੀਤੀ ਸੀ, ਉਦੋਂ ਵੀ ਉਹਨਾਂ ਦੀ ਸਟੇਟਮੈਂਟਸ ਆਈ ਆ ਵੀ ਇਸਨੇ ਕਿਹਾ ਸੀ ਵੀ ਜੇ ਪੁਲਿਸ ਨੂੰ ਕਾਲ ਕਰੂੰਗੇ ਤੇ ਤੁਹਾਨੂੰ ਮਾਰ ਦਿੱਤਾ ਜਾਊਗਾ। ਸੋ ਪਹਿਲੇ ਵਿਕਟਮਸ ਵੀ ਬਾਹਰ ਆਏ ਆ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ 2005 ਦੇ ਵਿੱਚ ਇਸਨੇ ਇੱਕ ਫੈਮਿਲੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹ ਤੋਂ ਬਾਅਦ ਇਹਨੂੰ 11 ਸਾਲਾਂ ਦੀ ਜਿਹੜੀ ਸਜ਼ਾ ਵੀ ਹੋਈ ਸੀ। ਸੋ ਤੁਹਾਨੂੰ ਪੁਲਿਸ ਨੂੰ ਕਿਸ ਟਾਈਮ ਪਤਾ ਲੱਗਾ ਵੀ ਇਹ ਬੰਦਾ ਜਿਹੜਾ ਆ ਇਹ ਕਿਡਨੈਪਰ ਆ ਆਪਣੇ ਪਰਿਵਾਰ ਦਾ, ਪੰਜਾਬੀ ਦਾ? ਇਹ ਜਿਸ ਟਾਈਮ ਅਸੀਂ ਆਪਣੇ ਫੇਸਬੁੱਕ ਤੇ ਸਾਰਾ ਸ਼ੈਰਿਫ ਡਿਪਾਰਟਮੈਂਟ ਨੇ ਹੈਲਪ ਮੰਗੀ ਆ ਲੋਕਾਂ ਕੋਲੋਂ, ਤੇ ਉਸ ਟਾਈਮ ਇਹਦੀ ਸਿਸਟਰ ਨੇ ਇਹਦੀ ਫੋਟੋ ਜਿਹੜੀ ਆ ਉਹ ਦੇਖੀ ਆ, ਜਿੱਦਾਂ ਪਹਿਲਾਂ ਇਹਦਾ ਸਿਰ ਤੇ ਬੇਨੀ ਜੀ ਪਾਈ ਤੇ ਮਾਸਕ ਫੇਸ ਪਾਇਆ, ਤੇ ਉਸ ਟਾਈਮ ਇਹਦੀ ਸਿਸਟਰ ਨੇ ਇਹ ਗੱਲ ਇਹਨੂੰ ਕਹੀ ਵੀ ਮਤਲਬ ਕਿ ਤੂੰ ਆ, ਇਹੋ ਲੱਗਦਾ ਤੇਰੀ ਪਿਕਚਰ ਆ, ਤੇ ਇਹਨੇ ਉਹਨੂੰ ਇਹ ਗੱਲ ਕਹੀ ਵੀ ਨਹੀਂ ਇਹ ਮੇਰੀ ਪਿਕਚਰ ਨਹੀਂ, ਕੋਈ ਹੋਰ ਹੋਊਗਾ। ਤੇ ਉਹ ਜਿਸ ਟਾਈਮ ਉੱਥੋਂ ਏਦਾਂ ਗੱਲਾਂ ਹੁੰਦੀਆਂ ਸੀਗੀਆਂ, ਤੇ ਥੋੜੇ ਚਿਰ ਬਾਅਦ ਹੀ ਇਹਦਾ ਜਿਹੜਾ ਮਨ ਆ, ਜਾਂ ਜਿੱਦਾਂ ਮਰਜ਼ੀ ਤੁਸੀਂ ਲਾ ਲਓ ਵੀ, ਉਹ ਡੋਲ ਗਿਆ, ਜਾਂ ਮਤਲਬ ਕਿ ਇਹਨੂੰ ਲੱਗਾ ਵੀ ਮੈਂ ਆ ਕਰਤੂਤ ਕੀਤੀ ਆ, ਕਰਤੂਤ ਕੀਤੀ। ਇਹਨੇ ਇਹੋ ਹੀ ਗੱਲ ਕਹੀ, ਉਸੇ ਸਟੇਟਮੈਂਟ ਤੇ ਜਿਹੜਾ ਫਿਰ ਸਾਨੂੰ ਕਨਫਰਮ ਹੁੰਦਾ ਸੀਗਾ ਵੀ ਇਹ ਉਹੋ ਹੀ ਹੋ ਸਕਦਾ, ਕਿਉਂਕਿ ਇਹਨੇ ਕਿਹਾ ਵੀ ਮੈਂ ਉਸ ਕੇਸ ਦੇ ਨਾਲ ਰਿਲੇਟਡ ਆ, ਤੇ ਮੈਂ ਹੁਣ ਬਚਣਾ ਨਹੀਂ ਗਾ, ਮੈਂ ਮਰ ਜਾਣਾ ਆ, ਮੈਂ ਪੁਲਿਸ ਦੇ ਹੱਥ ਨਹੀਂ ਆਉਣਾ। ਤੇ ਉਹ ਕੁੜੀ ਨੇ ਜਿਹੜੀ ਆ ਪੁਲਿਸ ਨੂੰ ਕਾਲ ਕੀਤੀ ਆ, ਲੋਕਲ ਪੁਲਿਸ ਨੂੰ, ਹੈਡਕੁਆਟਰ ਪੁਲਿਸ ਨੂੰ, ਬਈ ਮੇਰਾ ਭਰਾ ਜਿਹੜਾ ਸੁਸਾਈਡ ਕਰਨੀ ਚਾਹੁੰਦਾ ਹੈ, ਤੇ ਇਹ ਉਸ ਕੇਸ ਦੇ ਨਾਲ ਰਿਲੇਟਡ ਆ। ਫਿਰ ਜਿਹੜੀ ਪੁਲਿਸ ਆ ਉਹ ਗਈ ਆ, ਜਦੋਂ ਗਈ ਆ ਉਹਨੇ ਚਿਰ ਨੂੰ ਇਹਨੇ ਟਰਾਈ ਕੀਤੀ ਆਪਣੇ ਆਪ ਨੂੰ ਮਾਰਨ ਦੀ, ਪਰ ਮਤਲਬ ਕਿ ਬਚ ਗਿਆ, ਕਿਉਂਕਿ ਪੁਲਿਸ ਵਾਲਿਆਂ ਨੇ ਚੱਕ ਲਿਆ ਸੀ, ਲਾ ਲਿਆ ਸੀਗਾ। ਇਹਨੇ ਗੱਲ ਨੂੰ ਪਾ ਲਿਆ ਸੀ, ਫੰਦਾ ਪਾ ਲਿਆ ਸੀਗਾ, ਹਨਾ? ਹਾਂਜੀ, ਕੁਛ ਕੀਤਾ ਇਹਨਾਂ ਨੇ ਉੱਥੇ। ਉਹਦੇ ਬਾਰੇ ਅਜੇ ਜਿਹੜੀ ਹੈਡਕੁਆਟਰ ਪੁਲਿਸ ਨੂੰ ਸਾਰੀ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿੱਦਾਂ ਕੀਤੀ। ਉਹਦੀ ਭੈਣ ਨੇ ਤਰਲੋਚਨ ਸੋਲ ਜੀ ਕੁਛ ਦੱਸਿਆ ਵੀ ਇਹਨੇ ਕੋਈ ਕਬੂਲਿਆ ਸੀ, ਕੁਛ ਕਿਹਾ ਸੀਗਾ ਵੀ ਮੈਂ ਹੀ ਕੀਤੇ ਕਿਡਨੈਪ ਜਾਂ ਕਿੱਦਾਂ ਆ ਕੁਛ? ਉਹਨੇ ਇਹੋ ਗੱਲ ਪਹਿਲਾਂ, ਸਭ ਤੋਂ ਪਹਿਲਾਂ ਇਹੋ ਗੱਲ ਕਹੀ ਵੀ ਇਹ ਉਸ ਕੇਸ ਨਾਲ ਰਿਲੇਟਡ ਆ, ਤੇ ਇਹਨੇ ਇਹ ਗੱਲ ਕਹੀ ਵੀ ਮੈਂ ਪੁਲਿਸ ਦੇ ਹੱਥ ਆਉਣਾ ਨਹੀਂ, ਮੈਂ ਮਰ ਜਾਣਾ। ਫੇਰ ਹੀ ਕਨਫਰਮ ਹੋਇਆ ਵੀ ਇਹੀ ਜਿਹੜਾ ਸਸਪੈਕਟ। ਤੇ ਹੁਣ ਜਦੋਂ ਆਟੋਪਸੀ ਜਿਹੜੀ ਉਹ ਹੋ ਰਹੀ ਆ, ਜਿਹੜੀਆਂ ਬੋਡੀਜ਼ ਆ ਉਹਨਾਂ ਦੇ ਉੱਤੇ ਕੀ ਗਨ ਦੇ ਨਿਸ਼ਾਨ ਨੇ? ਗਨ ਦੇ ਨਾਲ ਲੱਗਦਾ ਹੈ ਵੀ ਉਸਨੇ ਕਤਲ ਕੀਤੇ ਸਾਰੇ ਜਾਣੇ? ਦੇਖੋ, ਜਿਹੜੀਆਂ ਡੈਡ ਬਾਡੀਆਂ ਅਸੀਂ ਦੇਖ ਵੀ ਲੈਨੇ ਆ, ਤੇ ਉਹਦੇ ਬਾਰੇ ਅਸੀਂ ਉਹਨਾਂ ਚਿਰ ਕੁਛ ਨਹੀਂ ਕਹਿਣਾ ਚਾਹੁੰਦੇ ਜਿੰਨਾ ਚਿਰ ਸਾਨੂੰ ਕਨਫਰਮ ਆਟੋਪਸੀ ਡਾਕਟਰ ਦੇ ਕੋਲੋਂ ਹੁੰਦਾ ਨਹੀਂ। ਠੀਕ ਹੈ ਜੀ। ਤੇ ਉਹ ਅੱਜ ਕਦੋਂ ਤੱਕ ਅੱਜ ਹੋ ਜਾਊਗੀ ਤੁਹਾਨੂੰ ਲੱਗਦਾ? ਉਸ ਦੀ ਰਿਪੋਰਟ ਆ ਜਾਊਗੀ? ਵੀ ਆਰ ਡੂਇੰਗ ਆਵਰ ਬੈਸਟ, ਬਿਕਾਜ਼ ਮਤਲਬ ਕਿ ਲੇਟ ਰਾਤ ਉਹ ਡੈਡ ਬਾਡੀਆਂ ਆਈਆਂ, ਤੇ ਉਹਨਾਂ ਦਾ ਪਤਾ ਨਹੀਂ ਸਕੈਜੂਅਲ ਕਿਹੜਾ ਹੋਰ ਵੀ ਚੱਲਦਾ ਰਹਿੰਦਾ ਉੱਥੇ ਸਿਸਟਮ, ਤੇ ਅੱਜ ਨਾ ਹੋਏ ਤਾਂ ਕੱਲ ਨੂੰ ਹੋ ਜੂ, ਮਤਲਬ ਜੀ। ਸੋ ਜਿਹੜਾ ਸਲਗਾਡੋ ਆ ਕਾਤਲ ਆ, ਤੇ ਇਹਦੀ ਹੁਣ ਕੀ ਕੰਡੀਸ਼ਨ ਹੈਗੀ ਆ, ਇਹਦੀ ਹੈਲਥ ਦੀ? ਹੁਣ ਦੀ ਸਲਗਾਡੋ ਦੀ ਹੁਣ ਤੱਕ ਜਿਹੜੀ ਕੰਡੀਸ਼ਨ ਹਸਪੀਟਲ ਦੇ ਵਿੱਚ ਆ, ਮੈਂ ਅਨਨੋਨ ਆ। ਕੱਲ ਤੱਕ ਥੋੜਾ ਜਿਹਾ ਬੋਲਿਆ ਸੀਗਾ, ਉਸ ਤੋਂ ਬਾਅਦ ਫੇਰ ਬੰਦ ਹੋ ਗਿਆ ਸੀ, ਤੇ ਸਾਨੂੰ ਵੀ ਇਹ ਸੀਗਾ ਵੀ ਮਤਲਬ ਕਿ
ਕਿਉਂਕਿ ਡਾਕਟਰ ਦੀ ਰਿਪੋਰਟ ਲੈਣੀ ਸਾਨੂੰ ਜ਼ਰੂਰੀ ਹੈ। ਅਸੀਂ ਉੱਦਾਂ ਸਟੇਟਮੈਂਟ ਉਹਦੀ ਕੋਈ ਲੈ ਨਹੀਂ ਸਕਦੇ ਜਿੰਨਾ ਜੀ ਚਿਰ ਡਾਕਟਰ ਇਹ ਕਨਫਰਮ ਨਹੀਂ ਕਰਦਾ ਵੀ ਇਹ ਉਹ ਕਾਬਲ ਆ ਸਟੇਟਮੈਂਟ ਦੇਣ ਦੇ। ਜੀ ਤੇ ਉਹ ਉਹਨਾਂ ਚਿਰ ਅਸੀਂ ਉਹਦੀ ਸਟੇਟਮੈਂਟ ਨਹੀਂ ਰਿਕਾਰਡ ਕਰ ਸਕਦੇ। ਪਰ ਇਹ ਆ ਵੀ ਹੁਣ ਤਾਂ ਕੋਈ ਰਹੀ ਨਹੀਂ, ਸ਼ੱਕ ਹੀ ਨਹੀਂ ਰਹੀ ਮਤਲਬ ਕਿ। ਪਰ ਇਹ ਆ ਵੀ ਸਾਨੂੰ ਤਾਂ ਹੁਣ ਨਿਆਣਿਆਂ ਦੇ ਉਸ ਫੈਮਿਲੀ ਦੇ ਨਾਲ ਮਤਲਬ ਸਭ ਕੁਛ ਪਹਿਲਾਂ ਕਰਨਾ ਪੈਣਾ। ਪਹਿਲਾਂ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਉਹ ਕਰਨੇ ਪੈਣੇ ਆ। ਇਹ ਹੁਣ ਸਾਨੂੰ ਪਤਾ ਆ ਕਿ ਵੱਧ ਜਾਣਾ, ਹੁਣ 2 ਦਿਨ ਹੋਰ ਰਹਿ ਲਊਗਾ, ਆਊਗਾ ਤਾਂ ਹੱਥ ਸਾਡੇ ਹੀ, ਤੇ ਫਿਰ ਦੇਖਾਂਗੇ ਕਿੱਦਾਂ ਕਰਨੀ ਆ। ਤੇ ਤਰਲੋਚਨ ਜੀ, ਕਮਿੰਗ ਬੈਕ ਟੂ ਦੈਟ ਪੁਆਇੰਟ, ਜਦੋਂ ਫੋਨਸ ਲੱਭੇ ਸੀਗੇ, ਕੀ ਉਦੋਂ ਸਰਚ ਪਾਰਟੀ ਸਾਰੇ ਪਾਸੇ ਘੱਲੀਆਂ ਗਈਆਂ ਜਾਂ ਕਮਿਊਨਿਟੀ ਦੀ ਮਦਦ ਮੰਗੀ ਗਈ ਵੀ ਆਓ ਉਦੋਂ ਉੱਥੋਂ ਜਿਹੜਾ ਉਹ ਕੁਛ ਕਰ ਸਕੀਏ, ਕੁਛ ਦੇਖੀਏ ਵੀ ਕਿੱਦਾਂ ਆ ਕਿਵੇਂ ਆ? ਉਦੋਂ ਫਿਰ ਕੀ ਪ੍ਰੋਸੈਸ ਸੀਗਾ ਉਸ ਟਾਈਮ ਸ਼ੈਰਿਫ ਡਿਪਾਰਟਮੈਂਟ ਦਾ? ਉਦੋਂ ਕੀ ਕੁਛ ਕੀਤਾ ਗਿਆ ਜਦੋਂ ਫੋਨ ਪਤਾ ਲੱਗੇ? ਜਦੋਂ ਅਸੀਂ ਉੱਥੇ ਸੀਗੇ ਸਾਨੂੰ ਮੇਰੇ ਖਿਆਲ ਘੰਟਾ 2 ਘੰਟੇ ਲੱਗੇ ਹੋਣੇ ਆ ਉਹਨੂੰ ਟ੍ਰੇਲਰ ਨੂੰ ਪ੍ਰੋਸੈਸ ਕਰਨ ਲਈ ਜਿੱਥੋਂ ਇਹ ਕਿਡਨੈਪ ਹੋਏ ਆ। ਠੀਕ ਹੈ। ਤੇ ਉਸ ਟਾਈਮ ਬਿਟਵੀਨ ਦੈਟ ਹੈਪਨ ਤੇ ਸਾਡੇ ਪ੍ਰੋਸੈਸ ਕਰਨ ਤੱਕ 4-5 ਘੰਟੇ ਦਾ ਫਰਕ ਸੀਗਾ। ਅੱਛਾ, ਤੁਹਾਨੂੰ ਫਿਰ ਮਿਸਿੰਗ ਪਰਸਨ ਰਿਪੋਰਟ ਕਿੰਨੇ ਕੁ ਵਜੇ ਜਿਹੜੀ ਉਹਨਾਂ ਨੇ ਤੁਹਾਨੂੰ ਪਤਾ ਲੱਗਾ ਵੀ ਇਹ ਕੁਛ ਇਦਾਂ ਦਾ ਹੋਇਆ? ਐਗਜ਼ੈਕਟਲੀ ਉਹ ਕਿੰਨਾ ਟਾਈਮ ਸੀਗਾ? ਉਹ 1:04 ਤੇ ਸਾਨੂੰ ਉਹ ਮਿਲੇ। 1:04 ਤੇ ਸਾਨੂੰ ਜਿਹੜੀ ਡਿਸਪੈਚ ਹੋਈ ਆ, ਸਾਡੀ ਟੀਮ ਉੱਥੇ ਪਹੁੰਚੀ। ਅੱਛਾ, ਠੀਕ ਆ। ਸੋ ਉਦੋਂ ਤੱਕ ਤੁਸੀਂ ਕਹਿੰਦੇ ਆ ਵੀ ਜੋ ਟਾਈਮ ਲਾਈਨ ਲੱਗ ਰਹੀ ਆ ਵੀ ਇਸ ਨੇ ਉਦੋਂ ਤੱਕ ਕਾਂਡ ਕਰ ਦਿੱਤਾ ਸੀਗਾ ਇਹ। ਸੋਲ ਜੀ, ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀਆਂ ਏਜੰਸੀਜ਼ ਆ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੇ ਕੁਤਾਹੀ ਕੀਤੀ ਆ? ਜਦੋਂ ਇਹ ਬੰਦਾ ਪੈਰੋਲ ਤੇ ਸੀ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਪੁਲਿਸ ਨੂੰ ਤਾਂ ਇਹੀ ਨਹੀਂ ਪਤਾ ਸੀ ਵੀ ਕਿਹੜੇ ਐਡਰੈਸ ਤੇ ਰਹਿੰਦਾ ਉਹ, ਚੋਚਲਾ ਚ ਰਹਿੰਦਾ ਜਾਂ ਮਰਸਡ ਕਾਉਂਟੀ ਚ, ਜਾਂ ਉਹ ਇੱਥੇ ਰਹਿੰਦਾ, ਮਰਸਡ ਰਹਿੰਦਾ ਆ। ਦੇਖੋ, ਮਤਲਬ ਕਿ ਪੁਲਿਸ ਜਦੋਂ ਬੰਦਾ ਆਪਣੀ ਸਜ਼ਾ ਪੂਰੀ ਕਰ ਲੈਂਦਾ ਆ, ਉਹਦਾ ਪ੍ਰੋਸੈਸ ਨਿਬੜ ਜਾਂਦਾ ਆ, ਪੁਲਿਸ ਦੇ ਨਾਲ ਉਹਦਾ ਕੋਈ ਕੰਸਰਨ ਨਹੀਂ ਰਹਿ ਜਾਂਦਾ। ਉਹ ਸਿਰਫ ਜੇ ਪੈਰੋਲ ਤੇ ਹੋਊਗਾ ਤਾਂ ਪੈਰੋਲ ਤੇ ਸਮ ਟਾਈਮ ਉਹ ਰਿਹਾ ਹੋਊਗਾ। ਪੈਰੋਲ ਅਫਸਰ ਜਿਹੜਾ ਉਹਦੀ ਨਿਗਰਾਨੀ ਰੱਖਦਾ ਆ। ਲੋਕਲ ਪੁਲਿਸ ਨੂੰ ਉਦੋਂ ਹੀ ਪਤਾ ਲੱਗਦਾ ਆ ਜਦੋਂ ਉਹਨੇ ਕੋਈ ਕ੍ਰਾਈਮ ਕਰਨਾ ਆ। ਉਸ ਤੋਂ ਬਾਅਦ ਉਹ ਜੇ ਕੋਈ ਛੋਟਾ ਮੋਟਾ ਕ੍ਰਾਈਮ ਕੀਤਾ ਵੀ ਹੋਊਗਾ ਤਾਂ ਉਹ ਇੰਨਾ ਕਿਸੇ ਗਿਣਤੀ 'ਚ ਨਹੀਂ ਆਉਂਦਾ। ਵੀ ਹੋ ਸਕਦਾ ਬੰਦਾ ਚੇਂਜ ਹੋ ਜਾਏ ਜਾਂ ਮਤਲਬ ਕਿ ਕਈ ਕੁਛ ਗੌਰਮੈਂਟ ਜਿਹੜੀ ਹੈ, ਜਿੱਦਾਂ ਤੁਸੀਂ ਕੱਲ ਪੋਲੀਟੀਕਲ ਗੱਲ ਕਰਦੇ ਸੀਗੇ, ਮੈਨੂੰ ਕੋਈ ਦਰਦ ਨਹੀਂ ਗਾ ਮਤਲਬ ਕਿ ਵੀ ਮੈਂ ਕਿਸੇ ਅਸੀਂ ਇੱਥੇ ਲੋਕਾਂ ਦੇ ਕੰਮ ਕਰਨ ਲਈ ਬੈਠੇ ਹਾਂ, ਨਾ ਕਿ ਅਸੀਂ ਇਹ ਜਿਹੜੇ ਪੋਲੀਟੀਕਲ ਬੰਦੇ ਆ ਇਹ ਸਾਰੇ ਪਾਸੇ ਹੀ ਇਹੋ ਗੱਲ ਆ। ਪਰ ਇਹ ਆ ਵੀ ਆਪਾਂ 100% ਸੁਥਰਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਤੇ ਵੀ ਨਹੀਂ ਦੇਖ ਸਕਦੇ ਜੀ। ਤੇ ਸੋ ਜੀ, ਜਿੱਦਾਂ ਇਹ ਹੁਣ ਆਪਣੀ ਲਾਈਫ ਟਰਮ ਕੱਟ ਕੇ ਆਇਆ ਸੀ, 10 ਸਾਲ ਕੱਟ ਕੇ ਆਇਆ ਸੀ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ। ਇਦਾਂ ਨਹੀਂ ਹੁੰਦਾ ਵੀ ਜਦੋਂ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਂਦਾ ਉਹਦੇ ਕੋਈ ਰੈਕਡ ਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਹੁੰਦਾ ਵੀ ਇਹ ਬੰਦਾ ਜੇਲ੍ਹ 'ਚ ਰਹਿ ਕੇ ਆਇਆ, ਇਹ ਇਦਾਂ ਦਾ ਸੀ ਬੰਦਾ, ਉਹ ਕਿਉਂਕਿ ਟਰੱਕ ਚਲਾਉਣਾ ਜਿਵੇਂ ਉਹ ਬੰਦਾ ਦੁਬਾਰਾ ਕੀ ਫੇਰ ਉਦਾਂ ਦਾ ਕੋਈ ਕ੍ਰਾਈਮ ਕਰ ਸਕਦਾ ਹੈਗਾ ਜਿਹੜਾ ਪਹਿਲਾਂ ਐਡਾ ਵੱਡਾ ਕ੍ਰਿਮੀਨਲ ਰਿਹਾ? ਦੇਖੋ, ਕਿ ਇਹ ਕੰਪਨੀਆਂ ਤੇ ਡਿਪੈਂਡ ਕਰਦਾ, ਕੰਪਨੀ ਦੀ ਪਾਲਿਸੀ ਤੇ ਡਿਪੈਂਡ ਕਰਦਾ ਆ। ਆਪਣੇ ਛੋਟੇ ਮੋਟੇ ਜਿਹੜੇ ਬਿਜ਼ਨਸਮੈਨ ਵਾਲੇ ਆ ਇਹ ਉਹ ਗੱਲਾਂ ਨਹੀਂ ਕਰਾਉਂਦੇ, ਉਹਦੇ ਤੇ $200-400 ਦਾ ਖਰਚਾ ਆਉਂਦਾ। ਜਿਹੜੀਆਂ ਬੜੀਆਂ ਕੰਪਨੀਆਂ ਆ ਉਹ ਬੰਦੇ ਦਾ ਪ੍ਰੀਵੀਅਸ ਰੈਕਡ ਦੇਖਦੇ ਆ, ਉਹਨੇ ਕੀ ਕੀਤਾ ਆ, ਉਹਦਾ ਰੈਕਡ ਪੂਰਾ ਚੈੱਕ ਕਰਾਉਂਦੇ ਆ। ਉਹਨਾਂ ਕੋਲ ਆਪਣੇ ਪ੍ਰਾਈਵੇਟ ਇਨਵੈਸਟੀਗੇਟਰ ਰੱਖੇ ਆ। ਹੁਣ ਆਪਣੇ ਛੋਟੇ ਮੋਟੇ ਜਿਹੜੇ ਬੰਦੇ ਉੱਧਰੋਂ ਆ ਕੇ ਆਪਣੀ ਮਿਹਨਤ ਦੇ ਨਾਲ ਚੀਜ਼ ਬਣਾਉਂਦੇ ਆ, ਉਹ ਤਾਂ ਟਰਾਈ ਕਰਦੇ ਵੀ ਮੈਕਸੀਮਮ ਮਤਲਬ ਕਿਸੇ ਤਰ੍ਹਾਂ ਉਹਨੂੰ ਬੰਦਾ ਮਿਲ ਜਾਏ, ਉਹਨਾਂ ਦਾ ਕੰਮ ਚੱਲ ਪਵੇ। ਪਰ ਉਹ ਬਹੁਤ ਹੀ ਘੱਟ ਬੰਦੇ ਆ ਜਿਹੜੇ ਉਹਨਾਂ ਦੀ ਏਦਾਂ ਇਨਵੈਸਟੀਗੇਸ਼ਨ ਕਰਾਉਂਦੇ ਆ ਜਾਂ ਡਰੱਗ ਡਰੁੱਗ ਚੈੱਕ ਕਰਾਉਂਦੇ ਆ। ਬੜੀਆਂ ਕੰਪਨੀਆਂ ਕਰਾ ਰਹੀਆਂ, ਉਹਨਾਂ ਦੀ ਆਪੋ ਆਪਣੀ ਪਾਲਿਸੀ, ਉਹ ਆਪਣੇ ਆਪ ਜਿੱਦਾਂ ਮਰਜ਼ੀ ਉਹ ਕਰ ਸਕਦੇ ਆ। ਦੇਖੋ ਜੀ, ਇਹ ਪਰਿਵਾਰ ਬੜਾ ਸਕਸੈਸਫੁਲ, ਚਲੋ ਇਹਨਾਂ ਨੇ ਬਿਜ਼ਨਸ ਸਟਾਰਟ ਕੀਤਾ, ਸਾਰਾ ਕੁਝ ਵਧੀਆ ਸੀ, ਆਪਾਂ ਦੇਖਿਆ ਹਨਾ, ਪੂਰਾ ਪਰਿਵਾਰ ਕਤਲ ਕਰ ਦਿੱਤਾ ਗਿਆ। ਤੁਹਾਨੂੰ ਲੱਗਦਾ ਨਹੀਂ ਵੀ ਆਪਾਂ ਇੱਕ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ, ਖਾਸ ਕਰਕੇ ਪੰਜਾਬੀਆਂ ਦੀ, ਬੜੀ ਇਹ ਸਟਰਾਈਵਿੰਗ ਹੈਗੀ ਆ, ਬੜੀ ਸਕਸੈਸਫੁਲ ਹੋ ਰਹੀ ਆ, ਤੇ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਦਾ ਇੱਕ ਕੁਐਸਚਨ ਹੈਗਾ? ਜਦੋਂ ਇਕੱਠੇ ਸੀਗੇ ਨਾ ਇਹਨਾਂ ਤੇ ਫੈਮਿਲੀ ਦੇ ਵਿੱਚ, ਸਾਡੇ ਸ਼ੈਫ ਵੱਲੋਂ ਮਤਲਬ ਕਿ ਕੰਸੀਲਡ ਪਰਮਿਟ ਦਿੱਤੇ ਇਹਨਾਂ ਨੂੰ। ਅੱਛਾ,
ਅੱਛਾ ਜੀ। ਤੇ ਹਾਂ ਮਤਲਬ ਕਿ ਵੀ ਇੱਕ ਫੈਮਿਲੀ ਮੈਂਬਰ ਦਾ ਵਿੱਚ ਨਾਂ ਆ ਰਿਹਾ, ਉਹਦੇ ਨਾਂ ਤੇ ਇਸ਼ੂ ਹੋਇਆ ਆ। ਤੇ ਵੀ ਮਤਲਬ ਕਿ ਉਦੋਂ ਮੁੰਡੇ ਜਸਦੀਪ ਨੇ ਵੀ ਆਪਣੇ ਸੁਖਦੀਪ ਨੇ ਵੀ ਮੈਨੂੰ ਦੱਸਿਆ ਸੀਗਾ ਵੀ ਸਾਨੂੰ ਖਤਰਾ ਜਿਹਾ ਰਹਿੰਦਾ ਸੀਗਾ ਤਾਂ ਅਸੀਂ ਕੰਸੀਲਡ ਪਰਮਿਟ ਲਏ ਆ। ਤੇ ਮਤਲਬ ਕਿ ਵੀ ਉਹਦੇ ਚ ਨੀਗਾ ਕੋਈ ਇਸ਼ੂ। ਇਸ ਗੱਲ ਦਾ ਇਸ਼ੂ ਆ ਵੀ ਜਦੋਂ ਬਹੁਤ ਸਾਰੇ ਆਪਾਂ ਬਿਜ਼ਨਸ ਪਿੱਛੇ ਜੇ ਵੀ ਮੈਂ ਅਖਬਾਰ ਚ ਜਾਂ ਰੇਡੀਓ ਤੇ ਗੱਲਾਂ ਕਰਦਾ ਹੁੰਦਾ ਸੀਗਾ ਵੀ ਸੇਫਟੀ ਕਿੱਦਾਂ ਕਰਨੀ ਹੈ। ਉਦੋਂ ਜੀ ਬਹੁਤ ਜ਼ਿਆਦਾ ਸਟੋਰਾਂ ਦੇ ਵਿੱਚ ਕਲਰਕ ਮਰੇ ਸੀਗੇ। ਉਸ ਟਾਈਮ ਉਸ ਟੌਪਿਕ ਤੇ ਹਰ ਵੇਲੇ ਬੋਲਦਾ ਸੀਗਾ। ਸੇਫਟੀ ਨੂੰ ਧਿਆਨ ਚ ਰੱਖਣਾ ਉਹ ਜ਼ਰੂਰੀ ਆ, ਭਾਵੇਂ ਜਿੰਨਾ ਮਰਜ਼ੀ ਸਾਡਾ ਬਿਜ਼ਨਸ ਹੋਵੇ। ਵੀ ਛੋਟੀ ਛੋਟੀਆਂ ਗੱਲਾਂ ਹੀ ਕਈ ਵਾਰੀ ਇੰਨੀਆਂ ਵਧੀਆ ਐਡ ਹੋ ਜਾਂਦੀਆਂ। ਹੋਰ ਨਹੀਂ ਕੱਖ ਤਾਂ ਸਟਾਪ ਤਾਂ ਕਰ ਸਕਦੇ, ਕਿਸੇ ਨੂੰ ਦੇਖ ਤਾਂ ਸਕਦੇ ਹਾਂ ਨਾ, ਤੇ ਉਹਦੇ ਤੇ ਐਕਸ਼ਨ ਤਾਂ ਲੈ ਸਕਦੇ ਹਾਂ। ਹੁਣ ਜਿਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਗਾ, ਸਮਝਦੇ ਨਾ, ਉਹਦੇ ਬਾਰੇ ਅਸੀਂ ਗੱਲ ਹੀ ਨਹੀਂ ਕਰ ਸਕਦੇ। ਮੇਰੇ ਜਿੰਨੇ ਟਰੱਕਿੰਗ ਵਾਲੇ ਮੇਰੇ ਵੀਰ ਆ, ਕਈਆਂ ਦੇ ਚੋਰੀਆਂ ਹੁੰਦੀਆਂ, ਉਹਨਾਂ ਦੇ ਜਾਈਦਾ, ਅਸੀਂ ਉਹਨਾਂ ਨੂੰ ਐਡਵਾਈਜ਼ ਕਰਕੇ ਆਈਦਾ, ਯਾਰ ਤੁਸੀਂ ਇੱਧਰਲੇ ਪਾਸੇ ਫੈਂਸ ਲਾਓ, ਸਾਡਾ ਏਰੀਆ ਇੱਧਰ ਦਿਸਣਾ ਚਾਹੀਦਾ, ਰਾਤ ਨੂੰ ਇੱਥੇ ਲਾਈਟ ਲੱਗਣੀ ਚਾਹੀਦੀ ਆ। ਕਿ ਮਤਲਬ ਕਿ ਜਿੰਨਾ ਕੁ ਕੋਈ ਸਾਨੂੰ ਪੁੱਛਦਾ ਆ, we are doing our best to accommodate that. ਤੇ ਸੋਹਲ ਜੀ, ਰਾਈਟ ਨਾਓ ਤੁਹਾਡੀ ਉਸ ਤੋਂ ਬਾਅਦ 'ਚ ਪਰਿਵਾਰ ਵਾਲਿਆਂ ਦੇ ਨਾਲ ਗੱਲ ਹੋਈ? ਮੈਂ ਹੁਣ 10 ਵਜੇ ਅਸੀਂ ਜਾ ਰਹੇ ਹਾਂ ਜੀ ਉੱਥੇ। ਠੀਕ ਹੈ। ਸੋ ਦੇਖੋ, ਬੜੀ ਹਮਦਰਦੀ ਆ ਸਾਰਿਆਂ ਨੂੰ ਜੋ ਕੁਛ ਇਹ ਭਾਣਾ ਜਿਹੜਾ ਉਹ ਵਾਪਰਿਆ। ਹੋਪਫੁਲੀ ਆਉਣ ਵਾਲੇ ਜੇ ਸਮੇਂ ਦੇ ਵਿੱਚ ਇਸ ਦਾ ਮੋਟਿਵ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ ਵੀ ਇਹਨੇ ਇਸ ਘਟਨਾ ਨੂੰ ਜਿਹੜਾ ਉਹ ਅੰਜਾਮ ਕਿਉਂ ਦਿੱਤਾ ਕਿ ਰੈਂਡਮਲੀ ਬਸ ਇਹਦੇ ਦਿਮਾਗ 'ਚ ਆਇਆ ਵੀ ਮੈਂ ਕ੍ਰਾਈਮ ਕਰਨਾ ਤੇ ਕ੍ਰਾਈਮ ਜਿਹੜਾ ਇਹ ਕਰ ਦਿੱਤਾ। ਸੋ ਇੱਕ ਚੀਜ਼ ਸੋਹਲ ਜੀ ਇਹ ਜ਼ਰੂਰ ਇੱਕ ਵਾਰੀ ਕਲੀਅਰ ਕਰਦੇ ਜਾਵੇ ਵੀ ਇਸ ਦੀ ਸਜ਼ਾ ਪੂਰੀ ਹੋ ਚੁੱਕੀ ਸੀ, ਪੈਰੋਲ ਤੇ ਉਦੋਂ ਬਾਹਰ ਆਇਆ ਸੀ, ਹੁਣ ਇਹਦੀ ਸਜ਼ਾ ਕੋਈ ਬਕਾਇਆ ਸੀਗੀ ਜਾਂ ਨਹੀਂ ਸੀਗੀ? ਨਹੀਂ ਸੀਗੀ, ਪੈਰੋਲ ਤੋਂ ਵੀ ਇਹ ਲੱਥਿਆ। ਅੱਛਾ, ਪੈਰੋਲ ਤੋਂ ਵੀ ਲੱਥਾ ਹੋਇਆ ਸੀ। ਇਹ ਵੀ ਨਹੀਂ ਆ ਵੀ ਕੋਈ ਹਾਂ। ਪੈਰੋਲ ਵਾਇਲੇਸ਼ਨ ਉਹ ਨਹੀਂ ਆ। ਸੋ ਟੋਟਲੀ ਹਾਂਜੀ ਫ੍ਰੀ ਸੀਗਾ, ਆਪਣੀ ਜਿੰਨੀ ਸਜ਼ਾ ਸੀ ਉਹ ਭੁਗਤ ਚੁੱਕਾ ਸੀਗਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ, ਚਲੋ ਥੈਂਕ ਯੂ ਤਰਲੋਚਨ ਤੁਸੀਂ ਸੋਹਲ ਵੀ ਜੀ। ਹਾਂਜੀ, ਮੈਂ ਤਾਂ ਮੀਡੀਆ ਮੂਹਰੇ ਇਹੋ ਹੀ ਅਰਜ਼ ਕਰਨਾ ਚਾਹੁੰਦਾ ਹਾਂ, ਮਤਲਬ ਕਿ ਤੁਸੀਂ ਵੀ ਜਿੰਨਾ ਵੀ ਹੋ ਸਕਦਾ ਆ ਇਹ ਬਿਜ਼ਨਸ ਤੇ ਜਾਂ ਕਿਸੇ ਸਪੈਸ਼ਲਿਸਟ ਨੂੰ, ਜ਼ਰੂਰੀ ਨਹੀਂਗਾ ਵੀ ਮੈਨੂੰ, ਤੁਸੀਂ ਕਿਸੇ ਨੂੰ ਵੀ ਇਸ ਰੇਡੀਓ ਤੇ ਥੋੜਾ ਬਹੁਤਾ ਲੋਕਾਂ ਨੂੰ ਦੱਸਿਆ ਕਰੋ। ਚਾਹੀਦੀ ਇਹਨਾਂ ਨੂੰ ਮਦਦ, ਅਸੀਂ ਹਮੇਸ਼ਾ ਹਾਜ਼ਰ ਬੈਠੇ ਹਾਂ। ਸੋ ਨਹੀਂ ਬਿਲਕੁਲ ਆਪਾਂ ਤੁਹਾਨੂੰ ਲੈ ਕੇ ਆਇਆ ਕਰਾਂਗੇ, ਕਿਉਂਕਿ ਇੱਕ ਗੁੱਡ ਥਿੰਗ ਵੀ ਆ ਵੀ ਆਪਣੀ ਕਮਿਊਨਿਟੀ ਬਹੁਤ ਵੱਧ ਰਹੀ ਆ ਬਿਜ਼ਨਸ ਵਿੱਚ। ਦੂਜੀ ਗੱਲ ਇਹ ਆ ਵੀ ਤੁਸੀਂ ਹਾਈਵੇ 99 ਤੇ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ ਦੇਖ ਲਓ, ਦੋਨੋਂ ਪਾਸੇ 99 ਦੇ ਬਹੁਤ ਸਾਰੇ ਆਪਣੇ ਲੋਕਾਂ ਨੇ ਹੁਣ ਨਵੇਂ ਫਾਰਮ ਖਰੀਦ ਕੇ ਉੱਥੇ ਪਾਰਕਿੰਗ ਲੋਟ ਬਣਾਏ ਹੈਗੇ ਟਰੱਕਿੰਗ ਦੇ। ਸੋ ਉਹਨਾਂ ਨੂੰ ਕਿੱਦਾਂ ਸੇਫ ਰੱਖਣਾ ਆ, ਉਹਦੇ ਬਾਰੇ ਆਪਾਂ ਜ਼ਰੂਰ ਤੁਹਾਡੇ ਨਾਲ ਫਿਊਚਰ 'ਚ ਆਉਣ ਵਾਲੇ ਮਹੀਨਿਆਂ 'ਚ ਗੱਲਬਾਤ ਕਰਦੇ ਹਾਂ। ਸਾਡੇ ਰਾਹੀਂ ਜ਼ਿਆਦਾ ਬਹੁਤ ਲੋਕਾਂ ਨੂੰ ਪਤਾ ਲੱਗੂਗਾ, ਤੇ ਕਈ ਵਾਰੀ ਨਹੀਂ ਪਤਾ ਲੱਗਦਾ। ਇੱਕ ਹੋਰ ਚੀਜ਼ ਮੈਂ ਕਹਿਣੀ ਚਾਹੁੰਦਾ ਆ, ਆਪਣੇ ਬੰਦੇ 'ਚ ਕਈ ਵਾਰੀ ਇਹ ਆ ਜਾਂਦਾ, ਇਹ ਸਾਡੇ ਬੰਦਾ ਆ, ਪਰ ਇਹ ਆ ਵੀ ਉਹਦੇ ਤੋਂ ਕੰਮ ਲਵੋ ਜਿੰਨੇ ਲੈ ਸਕਦੇ ਆ। ਤੇ ਸਾਰੇ ਲੋਕਾਂ ਨੂੰ, ਕਿਸੇ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ, ਯਾਰ ਇੰਡੀਅਨ ਮੈਂ ਨਹੀਂ ਇੰਨਾ ਬੋਲਣਾ। ਕਈ ਵਾਰੀ ਇਹ ਈਗੋ ਜੀ ਹੁੰਦੀ ਆ ਆਪਣੇ ਲੋਕਾਂ ਦੇ ਵਿੱਚ, ਪਰ ਨਹੀਂ, ਪਤਾ ਨਹੀਂ ਹੁੰਦਾ ਕਿਸੇ ਵੇਲੇ ਕਿਹੜੀ ਚੀਜ਼ ਦੀ ਲੋੜ ਪੈ ਜਾਣੀ ਆ, ਤੇ ਪ੍ਰਮਾਤਮਾ ਏਦਾਂ ਦਾ ਹੈਪਨ ਕਿਸੇ ਨਾਲ ਨਾ ਕਰਾਵੇ। ਜੀ ਕਿਸੇ ਤਰਲੋਚਨ ਸੋਹਲ ਜੀ, ਜਾਣ ਤੋਂ ਪਹਿਲਾਂ ਜੋ ਕੁਛ ਟਿਪਸ ਜਿਹੜੇ ਬਿਜ਼ਨਸਿਸ ਦੇ ਉੱਤੇ ਇਸ ਟਾਈਮ ਕੰਮ ਕਰ ਰਹੇ ਆ, ਵੀ ਉਹ ਕਿੱਦਾਂ ਦੀਆਂ ਚੀਜ਼ਾਂ ਦਾ ਵਿਸ਼ੇਸ਼ ਜਿਹੜਾ ਉਹਨਾਂ ਨੂੰ ਮਾੜਾ ਮੋਟਾ ਜਿਹੜਾ ਉਹ ਧਿਆਨ ਰਹਿਣਾ, ਵੀ ਸਤਰਕ ਜਿਹੜਾ ਬੰਦਾ ਰਵੇ? ਕਿਉਂਕਿ ਆਪਾਂ ਦੇਖਿਆ ਬਹੁਤ ਸਾਰੀ ਬੰਦੇ ਵੇਸਲੇ ਜਿਹੇ ਹੋ ਕੇ ਕੰਮ ਕਰੀ ਜਾਂਦੇ, ਇਹੋ ਜਿਹੇ ਸ਼ਦਾਈ ਉਹੋ ਜਿਹੀ ਆੜ ਦੇ ਵਿੱਚ ਬੈਠੇ ਰਹਿੰਦੇ ਆ। ਮੈਂ ਅੱਜ ਇੱਕੋ ਚੀਜ਼ ਦੱਸੂਗਾ, ਉਹ ਇਹੋ ਹੀ ਆ ਵੀ ਸਾਰੇ ਬਿਜ਼ਨਸਮੈਨ ਆਪਣੇ ਆਪ ਨੂੰ ਐਕਸਪੋਰਟ ਕਰਨ ਜਿੰਨਾ ਵੀ ਕਰ ਸਕਦੇ ਆ। ਮੀਨਸ ਮਤਲਬ ਕਿ ਵੀ ਮੋਹਰਲਾ ਹਿੱਸਾ ਜਿਹੜਾ ਬਿਜ਼ਨਸ ਦਾ ਆ, ਜਿੱਧਰਲੇ ਪਾਸੇ ਸੜਕ ਹੋਣੀ ਆ, ਉਹ ਤੁਹਾਡਾ ਦਿਸਣਾ ਚਾਹੀਦਾ ਸੜਕ ਤੋਂ ਖੜੇ ਬੰਦੇ ਨੂੰ, ਚਾਹੇ ਉਹ ਦਿਨ ਹੋਵੇ ਚਾਹੇ ਉਹ ਰਾਤ ਹੋਵੇ। ਲਾਈਟ ਉੱਥੇ ਲੱਗੀ ਹੋਣੀ ਚਾਹੀਦੀ ਆ, ਸਾਫ਼ ਬੰਦਾ ਦਿਸਣਾ ਚਾਹੀਦਾ। ਕਈ ਵਾਰੀ ਆਪਣੇ ਬੰਦੇ ਕੰਜੂਸਪਣਾ ਕਰਦੇ ਆ, ਬਈ ਯਾਰ ਬਿਜਲੀ ਖਰਚ ਹੁੰਦੀ ਆ, ਇੱਕ ਲਾਈਟ ਦੇ ਨਾਲ ਕੁਛ ਨਹੀਂ ਫਰਕ ਪੈਣਾ। ਇੰਨੀ ਲਾਈਟ ਹੋਵੇ, ਬਾਹਰ ਬੰਦੇ ਨੂੰ ਸੜਕ ਤੇ ਤੁਰੇ ਜਾਂਦੇ ਨੂੰ ਕੁਛ ਦਿਸੇ ਵੀ ਉੱਥੇ ਹੋ ਕੀ ਰਿਹਾ ਆ। ਕਈ ਸਟੋਰਾਂ ਵਾਲੇ ਆਪਣਾ ਪਾਸਾ ਜਿਹੜਾ ਅੰਦਰਲੇ ਪਾਸੇ ਹੁੰਦਾ, ਜਿੱਥੇ ਖੜੇ ਹੁੰਦੇ ਆ, ਉਹ ਤੁਸੀਂ ਬਾਹਰਲੇ ਬੰਦੇ ਨੂੰ ਦਿਸਣੇ ਚਾਹੀਦੇ ਆ। ਤੁਸੀਂ ਉਹਦੇ ਮੂਹਰੇ ਕੋਈ ਉਹਨੂੰ ਕਵਰ ਨਾ ਕਰੋ, ਜਾਂ ਸਮਾਨ ਨਾ ਰੱਖੋ, ਜਾਂ ਕੋਈ ਹੋਰ ਚੀਜ਼ਾਂ, ਉੱਥੇ ਤੁਹਾਨੂੰ ਦਿਸਦੇ ਹੋਣੇ ਚਾਹੀਦੇ ਵੀ ਅੰਦਰ ਹੋ ਕੀ ਰਿਹਾ ਆ। ਜੇ ਬਾਹਰੋਂ ਕੋਈ ਬੰਦਾ ਦੇਖੇ
ਤੇ ਅੰਦਰ ਪਤਾ ਲੱਗੇ ਵੀ ਹੋ ਕੀ ਰਿਹਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਇਹ ਵੀ ਜਿੱਦਾਂ ਹੁਣ ਇਹੋ ਹੈਪਨ ਸੀਗਾ ਮੇਨ ਰੋਡ ਦੇ ਉੱਤੇ ਆ, ਹਾਈਵੇ ਆ, ਇਹ ਸਿਰਫ ਮੋਹਰਲੇ ਪਾਸੇ ਸਾਰਾ ਹੀ ਉਹ ਕਵਰ ਕੀਤਾ ਸੀਗਾ ਇਹਨਾਂ ਦਾ। ਮੈਨੂੰ ਉਸ ਟਾਈਮ ਇਸ ਗੱਲ ਦੀ ਨਹੀਂ ਆਈ ਵੀ ਤੁਹਾਨੂੰ ਦਿਸਦਾ ਹੋਣਾ ਚਾਹੀਦਾ, ਤੁਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਜੀ ਜੀ ਜੀ। ਉਹ ਬੜੀ ਬਿਜ਼ੀ ਸਟਰੀਟ ਸੀ, ਜੇ ਤੁਸੀਂ ਦੇਖੋ ਪਿੱਛੋਂ ਟਰੱਕ ਲੰਘਦੇ ਦਿਸਦੇ ਸੜਕ ਦੇ ਉੱਤੇ ਆ, ਤੁਰ ਕੇ ਬੰਦਾ ਆਇਆ ਤੁਹਾਡੇ ਕੋਲ ਜੀ। ਸਮਝੇ ਨਾ, ਜਿੰਨੇ ਵੀ ਆ ਮੇਰੇ ਵੀਰ ਟਰੱਕਾਂ ਵਾਲੇ ਵੀ ਆ, ਮੈਂ ਕੱਲ ਪਰਸੋਂ ਦਾ ਸਾਰਿਆਂ ਨੂੰ ਇਹੋ ਗੱਲ ਕਹਿਣ ਡਿਆ ਆ ਵੀ ਤੁਸੀਂ ਮੇਰੇ ਭਰਾ, ਜੇ ਤੁਹਾਨੂੰ ਪਤਾ ਨਹੀਂਗਾ, ਕਿਉਂਕਿ ਤੁਹਾਡੇ ਕੋਲ ਬੰਦੇ ਆਉਣੇ, ਡਰਾਈਵਰ ਆਉਣੇ, ਅਪਲਾਈ ਕਰਨਾ, ਕਿਸੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ, ਕਿਸੇ ਦਾ ਫੈਮਿਲੀ ਮੈਂਬਰ ਆਉਂਦਾ ਆ। ਲੋਕਾਂ ਨੂੰ ਇਹ ਪਤਾ ਵੀ ਤੁਸੀਂ ਸਕਸੀਡ ਆ, ਤੁਹਾਡੇ ਕੋਲ ਪੈਸੇ ਹੈਗੇ ਆ, ਉਹ ਤੁਸੀਂ ਹਮੇਸ਼ਾ ਹੀ ਅਗਲੇ ਨੂੰ ਅੰਦਰ ਵੜਨ ਤੋਂ ਪਹਿਲਾਂ ਦੇਖੋ, ਬਾਹਰ ਉਹਦੇ ਕੈਮਰੇ ਲਾਓ, ਉਹ ਡੋਰਾਂ ਬੰਦ ਕਰਕੇ ਰੱਖੋ। ਵੀ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ 100% ਆਪਣੇ ਆਪ ਨੂੰ ਲਾਕ ਕਰਨਾ ਹੈ, ਪਰ ਤੁਹਾਡੀ ਵਿੰਡੋ ਡੋਰ ਕੋਈ ਨਾ ਕੋਈ ਖੁੱਲੀ ਹੁੰਦੀ ਹੈ ਤੇ ਬੰਦਾ ਬਾਹਰੋਂ ਖੜਾ ਗੱਲ ਕਰੇ, ਤੁਸੀਂ ਉਹਨਾਂ ਗੱਲ ਕਰੋ, ਵਾਚ ਕਰੋ ਕਿ ਕੀ ਉਹ ਕਰ ਰਿਹਾ, ਕੀ ਨਹੀਂ ਕਰ ਰਿਹਾ। ਇਹ ਬੰਦਾ ਜਿਸ ਟਾਈਮ ਤੁਰਿਆ ਆਉਂਦਾ ਆ, ਅਸੀਂ ਅਜੇ ਬਾਹਰੋਂ ਦੇਖ ਕੇ ਇਹ ਗੱਲ ਕਹਿ ਰਹੇ ਵੀ ਹਾਂ ਇਹਦੇ ਕੋਲ ਕੁਛ ਨਾ ਕੁਛ ਹੋਣਾ, ਹੱਥ ਮਾਰਦਾ ਸੀਗਾ ਆਪਣੀ ਜੇਬ ਦੇ ਵਿੱਚ ਜੀ। ਤੇ ਇਹ ਮੁੰਡਾ ਨਾਲ ਤੁਰਿਆ ਕੇ ਆਇਆ ਸੀਗਾ ਤੇ ਉਸ ਟਾਈਮ ਇਹਨੂੰ ਪਤਾ ਹੀ ਨਹੀਂ ਫੋਨ ਤੇ ਲੱਗਾ ਰਿਹਾ ਜੀ। ਹੁਣ ਅੰਦਰ ਕੀ ਹੋਇਆ ਉਹ ਆਪਾਂ ਨੂੰ ਪਤਾ ਨਹੀਂ ਹੈ। ਅੰਦਰ ਕੋਈ ਕੈਮਰਾ ਹੈ ਨਹੀਂ, ਅੰਦਰ ਕੈਮਰਾ ਕੋਈ ਨਹੀਂ ਸੀਗਾ। ਹਾਂਜੀ। ਅੰਦਰ ਤਾਂ ਹੁਣ ਇਹ ਵੀ ਲੱਗ ਰਿਹਾ ਵੀ ਜਿਹੜੀ ਉਹ ਭੈਣ ਸਾਡੀ ਸੀ ਵਿਚਾਰੀ, ਵੀ 4-5 ਮਿੰਟ ਦਾ ਡਿਫਰੈਂਸ ਸੀਗਾ, ਵੀ ਉਹਨੂੰ ਪੁਲਿਸ ਨੂੰ ਨਹੀਂ ਕਾਲ ਕੀਤੀ ਜਾਂ ਇੰਨੀ ਘਬਰਾ ਗਈ, ਕੀ ਹੋਇਆ ਬੰਨਿਆ ਸੀ ਉਹਨੂੰ, ਕੀ ਸੀ ਹੁਣ ਪਤਾ ਹੀ ਨਹੀਂ। ਮਤਲਬ ਇਹੋ ਹੀ ਆਈ ਹੁਣ ਆਪਣੀਆਂ ਕਿਆਸ ਰਾਈਆਂ, ਕਈ ਕਹਿੰਦੇ 4-5, ਅਸੀਂ ਵੀ ਪਹਿਲਾਂ ਇਹ ਸੋਚਦੇ ਵੀ ਇੰਨਾ ਟਾਈਮ ਸੀਗਾ ਉਹਦੇ ਕੋਲ, ਉਹਨੇ ਕਾਲ ਕਾਹਤੋਂ ਨਹੀਂ ਕੀਤੀ। ਪਰ ਇਹ ਹੁਣ ਉਹਦੇ ਸ਼ੂ ਚ ਜਾ ਕੇ ਦੇਖੋ ਵੀ ਕੀ ਪਤਾ ਕਰੇ ਅੰਦਰ ਬੱਦੀ ਹੋਣੀ ਆ, ਜਦ 2 ਮੁੰਡੇ ਉਹਨੇ ਕਾਬੂ ਕੀਤੇ ਆ ਤੇ ਇਹਨੂੰ ਬੰਨਣਾ ਕਿਹੜਾ ਭਾਰਾ ਸੀਗਾ ਉਹਦੇ ਲਈ। ਬਿਲਕੁਲ। ਸੋ ਭਾਈ, ਇੱਕ ਤਾਂ ਇਹ ਆ ਵੀ ਆਪਣੀ ਸੁਰੱਖਿਆ ਦੇ ਲਈ ਆਪਾਂ ਸਾਰੇ ਜਣੇ ਹੋਈਏ। ਸ਼ੈਰਿਫ ਡਿਪਾਰਟਮੈਂਟ ਸਾਰੇ ਜਿੰਨੇ ਵੀ ਸ਼ੈਰਿਫ ਡਿਪਾਰਟਮੈਂਟ ਆ, ਉਹ ਕੰਸੀਲ ਕੈਰੀ ਦੇ ਲਈ, ਇਹੋ ਜਿਹੀਆਂ ਚੀਜ਼ਾਂ ਦੇ ਲਈ ਤੁਹਾਡੀ ਮਦਦ ਕਰਦੇ ਆ। ਕਿੱਦਾਂ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ, ਆਪਣੀ ਫੈਮਿਲੀ ਨੂੰ ਸੇਫ ਰੱਖਣਾ, ਇਹ ਤੁਹਾਡੀ ਮਦਦ ਕਰਦੇ ਆ। ਸੋ ਉਹਨਾਂ ਦੇ ਨਾਲ ਮਿਲ ਕੇ ਜਿਹੜੀਆਂ ਚੀਜ਼ਾਂ, ਕਿਉਂਕਿ ਇਹਨਾਂ ਦੇ ਕੋਲ ਤਜਰਬਾ ਹੁੰਦਾ ਆ ਇਹ ਸਾਰੀਆਂ ਚੀਜ਼ਾਂ ਨੂੰ ਨਜਿੱਠਣ ਦਾ, ਉਹ ਮਦਦ ਜਿਹੜੀ ਉਹ ਕਰਨੀ ਚਾਹੀਦੀ। ਬਾਕੀ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਸਾਰੀਆਂ ਤੁਹਾਨੂੰ ਟ੍ਰੇਨਿੰਗਸ ਵਗੈਰਾ ਜਿਹੜੀਆਂ ਉਹ ਰੱਖਣੀਆਂ ਜੀ। ਤੇ ਇਹ ਵੀ ਬੜੀ ਰਾਜਕਰਨ ਵੀ ਸਹੀ ਚੰਗੀ ਗੱਲ ਆ ਵੀ ਲਗਭਗ ਅੱਜ ਦੀ ਡੇਟ 'ਚ ਲਗਭਗ ਹਰ ਪੁਲਿਸ ਡਿਪਾਰਟਮੈਂਟ 'ਚ, ਸ਼ੈਰਿਫ ਡਿਪਾਰਟਮੈਂਟ 'ਚ, CHP 'ਚ ਆਪਣੇ ਪੰਜਾਬੀ ਭੈਣ ਭਰਾ ਕੰਮ ਕਰਦੇ ਆ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਕਈ ਵਾਰੀ ਕੀ ਹੁੰਦਾ ਵੀ ਤੁਸੀਂ ਜਦੋਂ ਇੱਕ ਡਿਪਾਰਟਮੈਂਟ 'ਚ ਕੰਮ ਕਰਦੇ ਆ ਨਾ, ਉਹਨਾਂ ਨੇ ਇੱਕ ਬੰਦਾ ਹੀ ਸਾਈਨ ਕੀਤਾ ਹੁੰਦਾ ਵੀ ਇਹੀ ਬੋਲ ਸਕਦਾ ਹੈਗਾ, ਹਨਾ, ਵੀ ਅਸੀਂ ਹੋਰ ਕਿਸੇ ਨੂੰ ਅਲਾਓ ਨਹੀਂ ਕਰਨਾ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਇਹ ਪੂਰੀ ਇਨਫੋਰਮੇਸ਼ਨ ਪੰਜਾਬੀ ਵਿੱਚ ਆ ਕੇ ਇਹਨਾਂ ਨੇ ਸਾਰੀ ਜਿਹੜੀ ਆ ਇਹ ਦਿੱਤੀ ਹੈਗੀ ਆ ਜੀ। ਤੇ ਉਦਾਂ ਵੀ ਮਤਲਬ ਕਿ ਜਿਹੜੇ ਸਾਡੇ ਕਾਉਂਟੀ ਦੇ ਬੰਦੇ ਜਾਂ ਬਾਹਰਲੀਆਂ ਕਾਉਂਟੀਆਂ ਵਾਲੇ ਆ, ਸ਼ੈਰਿਫ ਇੱਕ ਇਹੋ ਜਿਹਾ ਡਿਪਾਰਟਮੈਂਟ ਹੈ ਜਿਹੜਾ ਤੁਹਾਡੇ ਘਰ ਆ ਕੇ ਵੀ ਕੰਮ ਕਰਦਾ ਆ ਤੇ ਇਹਨਾਂ ਦਾ ਕੰਮ ਹੀ ਡੀਲ ਕਰਨਾ ਮੇਜਰ ਕ੍ਰਾਈਮ ਦੇ ਨਾਲ ਆ। ਪਰ ਜਿੰਨੀਆਂ ਤੁਸੀਂ ਜੇ ਨਹੀਂ ਵੀ ਤੁਹਾਨੂੰ ਪਤਾ ਵੀ ਉਹਨੇ ਕੁਛ ਨਹੀਂ ਕੀਤਾ, ਤੁਹਾਨੂੰ ਇਦਾਂ ਹੀ ਲੱਗਦਾ ਵੀ ਬੰਦਾ ਯਾਰ ਸ਼ੱਕੀ ਜਿਹਾ ਲੱਗਦਾ ਆ, ਉਸਨੂੰ ਸ਼ੈਰਿਫ ਨੂੰ ਕਾਲ ਕਰੋ, ਉਸੇ ਵੇਲੇ ਤੁਹਾਡੇ ਕੋਲ ਬੰਦਾ ਪਹੁੰਚਦਾ ਆ। ਤੁਸੀਂ ਆਪਣੀ ਹਕੀਕਤ ਦੱਸੋ, ਤੁਹਾਨੂੰ ਕੁਛ ਨਾ ਕੁਛ ਦੱਸ ਕੇ ਜਾਊਗਾ, ਕੋਈ ਨਾ ਕੋਈ ਗੱਲ ਕਰਕੇ ਜਾਊਗਾ। ਸਾਡੀ ਕਾਉਂਟੀ ਦੇ ਸ਼ੈਰਿਫ ਤੇ ਅੰਡਰ ਸ਼ੈਰਿਫ ਦੋਨੇ ਹੀ ਇਹ ਇੰਨਾ ਆਪਣੀ ਕਮਿਊਨਿਟੀ ਨੂੰ ਤੇ ਕਰਦੇ ਆ ਨਾ, ਗੱਲ ਛੱਡ ਦਿਓ। ਹਰ ਵੇਲੇ ਉਹ ਮਤਲਬ ਕਿ ਸਾਨੂੰ ਵੀ ਲਾਈ ਰੱਖਦੇ ਆ ਕਿ ਤੁਸੀਂ ਯਾਰ ਕਰੋ ਕੁਛ, ਮਤਲਬ ਕਿ ਲੋਕਾਂ ਨੂੰ ਇਕੱਠੇ ਕਰਿਆ ਕਰੋ, ਦੱਸਿਆ ਕਰੋ। ਆਪ ਤੁਸੀਂ ਦੱਸੋ ਇਹਨਾਂ ਨੂੰ, ਅਸੀਂ ਇਹਨਾਂ ਨੂੰ ਦੱਸਾਂਗੇ ਅਸੀਂ ਕੌਣ ਆ, ਤਾਂ ਕਿ ਆਪਾਂ ਦੋਨੇ ਹੀ ਕਮਿਊਨਿਟੀ ਜਿਹੜੀ ਆ ਰਲ ਕੇ ਉਹ ਕੰਮ ਕਰੀ। ਜੇ ਤੁਹਾਨੂੰ ਕੋਈ ਦੀਦਾ ਆ, ਕੋਈ ਇਹੋ ਜਿਹੀ ਗੱਲਬਾਤ ਹੁੰਦੀ ਜਿਹਦੇ ਵਿੱਚ ਲੱਗਦਾ ਵੀ ਅਗਲਾ ਯਾਰ ਪਤਾ ਨਹੀਂ ਮੈਨੂੰ ਚੰਗਾ ਸਮਝਦਾ ਕਿ ਨਹੀਂ ਸਮਝਦਾ, ਤੇ ਉਹ ਵੱਖਰੀ ਗੱਲ ਹੈ, ਉਹ ਤੁਸੀਂ ਦੱਸੋ, ਆਪਾਂ ਉਹਦੇ ਨਾਲ ਡੀਲ ਕਰਾਂਗੇ ਜੋ ਵੀ ਹੋਈ। ਤਰਲੋਚਨ ਸੋਹਲ ਜੀ, ਹੁਣ ਇੱਥੇ ਇਹ ਵੀ ਗੱਲ ਆ ਜਾਂਦੀ ਆ ਵੀ $950 ਤੱਕ ਦੀ ਕੋਈ ਚੋਰੀ ਕਰਦਾ ਕਿਸੇ ਬਿਜ਼ਨਸ ਤੋਂ, ਉਹ ਕਹਿੰਦੇ ਵੀ ਉੱਤੇ ਅਸੀਂ ਫੈਲਨੀ ਵੀ ਨਹੀਂ ਲਾਉਣੀ। ਹੁਣ ਜਿਹੜੇ ਸੈਕਰਾਮੈਂਟੋ 'ਚ ਬੈਠੇ ਕਈ ਜਿਹੜੇ ਪੋਲੀਟੀਸ਼ੀਅਨ, ਉਹ ਇੱਦਾਂ ਦੇ ਕਾਨੂੰਨ ਲੈ ਕੇ ਆਉਂਦੇ ਆ ਵੀ ਇੰਨਾ ਲਿਬਰਲ ਪਾਲਿਸੀਜ਼ ਦੇ ਨਾਲ ਕੰਮ ਕਿੱਦਾਂ ਰੁਕੂਗਾ। ਫਿਰ ਪੁਲਿਸ ਵਾਲਿਆਂ ਨੂੰ ਜਦੋਂ ਕਈ ਵਾਰੀ ਇੱਦਾਂ ਕਾਲ ਕਰਦੇ, ਕਹਿੰਦੇ ਯਾਰ ਅਸੀਂ ਕਰੀਏ ਕੀ, ਫੜ ਕੇ ਅੰਦਰ ਵੀ ਕਰਦੇ, ਉਹਨਾਂ ਨੇ ਫੇਰ ਛੱਡ ਦੇਣਾ ਆ। ਸੋ ਲਾਈਕ ਦੇयर ਨੀਡਸ ਟੂ ਬੀ ਚੇਂਜ ਟੂ। ਹਾਂਜੀ, ਇਹ ਤਾਂ ਜਿਹੜੇ ਨਾ ਲੋਕ, ਜਿਹੜਾ ਬੰਦਾ ਇਹ ਕਰ ਰਿਹਾ ਆ, ਮਤਲਬ ਕਿ ਲਾ ਬਣਾ ਰਹੇ ਆ, ਅਸੀਂ ਤਾਂ ਲਾ ਨੂੰ ਫਾਲੋ ਕਰਨਾ ਹੈ ਤੇ ਉਹਦੇ ਹਿਸਾਬ ਨਾਲ ਚੱਲਣਾ ਹੈ। ਉਹ ਤਾਂ ਪੋਲੀਟੀਸ਼ੀਅਨਾਂ ਪਿੱਛੇ ਜਾਣਾ ਚਾਹੀਦਾ ਸਾਨੂੰ, ਜਿੰਨੇ ਹਾਂਜੀ, ਜਿਹੜਾ ਤੁਸੀਂ ਬੰਦਾ ਚੁਣਦੇ ਆ,
ਉਹ ਬੰਦੇ ਨੂੰ ਜਿਹੜਾ ਮਤਲਬ ਕਿ ਖਿੱਚ ਕੇ ਰੱਖੋ, ਉਹਨੂੰ ਪੁੱਛੋ ਸਵਾਲ ਉਸ ਟਾਈਮ, ਯਾਰ ਆਹ ਤਾਂ ਜਿਹੜੇ ਹੈਗੇ ਆ ਪ੍ਰਿਜ਼ਨਰ ਬਾਹਰ ਕਿੱਦਾਂ ਫਿਰਦੇ ਆ। ਹੁਣ ਤਾਂ ਮਤਲਬ ਕਿ ਚਲੋ ਪੈਸੇ ਲੈਂਦੇ ਸੀ ਮਾਨਰ ਲਾਉਣ ਦੇ, ਹੁਣ ਤਾਂ ਪੈਸੇ ਵੀ ਨਹੀਂ ਲੈਂਦੇ, ਫ੍ਰੀ ਕਹਿੰਦੇ ਇਹਨੂੰ ਛੱਡ ਦਿਓ ਕੋਈ ਗੱਲ ਨਹੀਂ। ਬਿਲਕੁਲ ਜੀ, ਵਿਦਆਊਟ ਬੇਲ, ਜ਼ੀਰੋ ਬੇਲ ਦੇ ਉੱਤੇ ਪਾਲਿਸੀ। ਹਾਂਜੀ ਹਾਂਜੀ ਹਾਂਜੀ। ਤੇ ਇਸ ਕਰਕੇ ਮਤਲਬ ਕਿ ਸਾਨੂੰ ਬੇਸ਼ੱਕ ਤੁਸੀਂ ਖੁੱਲ ਕੇ ਕੋਈ ਕੁਐਸਚਨ ਪੁੱਛਣਾ ਹੁੰਦਾ ਪੁੱਛਿਆ ਕਰੋ। ਸਾਨੂੰ ਵੀ ਤਕਲੀਫ ਆ ਕਿਉਂਕਿ ਸਾਡੇ ਕੋਲ ਜੋ ਬੰਦਾ ਹੁਣ ਕੱਲ ਪਿਛਲੀ ਵੀਕ ਦੇ ਵਿੱਚ ਅਸੀਂ ਇੱਧਰ ਭੇਜੇ ਸੀਗੇ, ਸਾਡੇ 4 ਮਾਨੀਟਰ ਜਿਹੜੇ ਕੱਟ ਕੇ ਬੰਦੇ ਦੌੜੇ ਆ। ਕਰਾਂਗੇ ਕਿੰਨੇ ਦੇ ਮਗਰ ਅਸੀਂ ਜਾਵਾਂਗੇ। ਇੱਕ ਪਿਛਲੇ ਮਹੀਨੇ ਆਪਣਾ ਮੁੰਡਾ ਮਾਰਤਾ ਸੀ ਉੱਥੇ ਮਿਸਿਸਿਪੀ ਚ, ਨਹੀਂ ਲਿਵਿੰਗਸਟਨ ਵੀ ਆ ਜਿਹਦਾ ਨਾਮ ਰੱਖਿਆ ਆਪਣਾ ਮੁੰਡਾ। ਹਾਂ ਉਹ ਤਾਂ ਉਹਨਾਂ ਦਾ ਮਤਲਬ ਕਿ ਵੀ ਹੁਣ ਆਪਾਂ ਬਾਹਲੀ ਗੱਲ ਉਹਦੇ ਕਰਨੀ ਨਹੀਂ ਚਾਹੁੰਦੇ, ਮਤਲਬ ਕਿ ਉਹਦੇ ਇੱਕ ਦਿਨ ਪਹਿਲਾਂ ਉਹ ਸਾਡੇ ਕੋਲ ਇੱਥੋਂ ਹੋ ਕੇ ਗਿਆ, ਪ੍ਰੋਬੇਸ਼ਨ ਤੇ ਸੀਗਾ ਉਹ ਵੀ। ਅੱਛਾ, ਉਹ ਪ੍ਰੋਬੇਸ਼ਨ ਤੇ ਸੀਗਾ। ਮੇਰੇ ਨਾਲ ਗੱਲ ਕੀਤੀ, ਬੋਲਿਆ ਉਹ। ਬਹੁਤ ਮਾੜੀ ਗੱਲ। ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਫਿਊਚਰ ਦੇ ਵਿੱਚ ਜ਼ਰੂਰ ਤੁਹਾਨੂੰ ਲੈ ਕੇ ਆਇਆ ਕਰਾਂਗੇ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਮਿਹਨਤ ਕਰਦੀ, ਤੁਹਾਨੂੰ ਵੀ ਪਤਾ, ਆਪਾਂ ਪੰਜਾਬੀ ਭੈਣ ਭਰਾ ਆ, 18 ਘੰਟੇ ਕੰਮ ਕਰਦੇ ਆ। ਤੇ ਜੇ ਆਪਾਂ ਅਮਰੀਕਾ ਦੇ ਵਿੱਚ ਇਹ ਸੁਪਨਾ ਲੈ ਕੇ ਆਏ ਆ ਵੀ ਅਸੀਂ ਅਮਰੀਕਾ ਦੇ ਵਿੱਚ ਸੇਫ ਆ, ਅਮਰੀਕਾ ਸਕਸੈਸਫੁਲ ਹੋ ਸਕਦੇ ਆ, ਤੇ ਸਾਡੇ ਘਰੋਂ ਹੀ ਸਾਨੂੰ ਪੂਰੇ ਪਰਿਵਾਰ ਨੂੰ ਕੋਈ ਚੱਕ ਕੇ ਲੈ ਕੇ ਮਾਰ ਜਾਏ, ਇਹ ਤਾਂ ਬਹੁਤ ਖਤਰੇ ਵਾਲੀ ਘੰਟੀ ਆ। ਅਮਰੀਕਾ ਦੀ ਇਦਾਂ ਦੀ ਚੀਜ਼ ਕਦੀ ਸੁਣੀ ਨਹੀਂ, ਕਦੀ ਹੋਈ ਨਹੀਂ। ਤੁਸੀਂ ਵੀ ਆਪਣੀ ਹਿਸਟਰੀ, ਆਪਣੇ ਤਜਰਬੇ ਚੋਂ ਦੱਸ ਸਕਦੇ ਵੀ ਇਦਾਂ ਦੀ ਕਦੀ ਕੋਈ ਕਾਂਡ ਜਿਹੜਾ ਉਹ ਹੋਇਆ ਹੀ ਨਹੀਂ ਆ। ਸੋ ਚਲੋ, ਥੈਂਕ ਯੂ ਤਰਲੋਚਨ ਜੀ, ਤੁਸੀਂ ਆਏ ਤੇ ਓਕੇ, ਥੈਂਕ ਯੂ। ਸੋ ਇਹ ਸਨ ਤਰਲੋਚਨ ਸੋਹਲ ਜੀ, ਜਿਹੜੇ ਕਿ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਉਹ ਕੰਮ ਕਰਦੇ ਆ। ਸੋ ਹਰਜੋਤ ਸਿੰਘ ਜੀ, ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਾ ਸੀ, ਜਿਹੜਾ ਉਹਦਾ ਜੁਰਮ ਸੀ ਉਹਨੇ ਸਜ਼ਾ ਪੂਰੀ ਕਰਤੀ ਸੀਗੀ। ਪਰ ਇਹਦੇ ਵਿੱਚ ਹੁਣ ਇੱਕ ਲੈਸਨ ਤਾਂ ਸਾਰਿਆਂ ਲਈ ਇਹ ਆ ਵੀ ਭਾਈ, ਜਦੋਂ ਤੁਸੀਂ ਬੰਦਾ ਹਾਇਰ ਕਰਦੇ ਆ ਨਾ, $200-400 ਵੱਧ ਲਾਓ, ਉਹਦਾ ਜਿਹੜਾ ਆ ਉਹ ਤੁਹਾਨੂੰ ਰੈਕਡ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਦੇਖੋ, ਕ੍ਰਾਈਮ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਚੋਰੀ ਕਰਨੀ ਹੋਰ ਚੀਜ਼ ਆ, ਕਿਸੇ ਨੂੰ ਕਿਡਨੈਪ ਕਰਕੇ ਉਹਦੇ ਘਰ ਦੇ ਵਿੱਚ ਬੰਧਕ ਬਣਾ ਕੇ ਰੱਖਣਾ ਹੋਰ ਚੀਜ਼ ਹੈ। ਇਹ ਲੈਵਲ ਦਾ ਬਹੁਤ ਵੱਡਾ ਫਰਕ ਆ ਵੀ ਇਹ ਕ੍ਰਿਮੀਨਲ ਬਿਰਤੀ ਵੀ ਕਈ ਤਰ੍ਹਾਂ ਦੀ ਆ। ਸੋ ਇਹਦੇ ਵਿੱਚ ਬਹੁਤ ਜ਼ਰੂਰੀ ਆ ਵੀ ਭਾਈ ਇਹ ਧਿਆਨ ਰੱਖੋ। ਬਾਕੀ ਜਿਹੜੀ ਇਹਨਾਂ ਨੇ ਕਹੀਆਂ ਵੀ ਆਪਣੇ ਬਿਜ਼ਨਸਿਸ ਦਾ ਜਿਹੜਾ ਫਰੰਟ ਆ ਉਹ ਦੂਰੋਂ ਨੇੜੋਂ ਪਬਲਿਕ ਨੂੰ ਜਿਹੜਾ ਉਹ ਦਿਸਦਾ ਹੋਵੇ। ਕਈ ਵਾਰੀ ਆਪਾਂ ਇਹ ਸੋਚਣ ਲੱਗ ਜਾਂਦੇ ਵੀ ਨਹੀਂ, ਲੁਕਾ ਕੇ ਰੱਖੋ ਵੀ ਅੰਦਰ ਜਿਹੜਾ ਉਹ ਪਤਾ ਨਾ ਲੱਗੇ ਵੀ ਕੀ ਜਿਹੜਾ ਉਹ ਆਪਾਂ ਰੱਖਿਆ ਆ। ਪਰ ਇਹੋ ਜਿਹੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ, ਉਹਨਾਂ ਨੂੰ ਜਿਹੜਾ ਲੁਕਿਆ ਹੋਇਆ ਚੀਜ਼ ਜਾਂ ਹਨੇਰਾ ਆ ਉਹ ਪਸੰਦ ਹੁੰਦਾ ਹੈ। ਉਹਨਾਂ ਨੇ ਇਹ ਤੁਸੀਂ ਦੇਖੋ ਰਾਜਕਰਮਵੀਰ ਸਿੰਘ ਜੀ, ਵੀ ਕਿੱਦਾਂ ਦਾ ਬੰਦਾ ਹੋਊਗਾ ਜਿਸ ਨੇ 8 ਮਹੀਨਿਆਂ ਦੀ ਬੱਚੀ ਨੂੰ ਕਤਲ ਕੀਤਾ। ਕਿੰਨਾ ਸ਼ੌਕਿੰਗ ਤੇ ਡਿਸਗਸਟਿੰਗ ਹੈਗਾ ਆ। ਬਿਲਕੁਲ, ਇੱਕ ਬਿੱਲੀ ਵੀ ਕਿਤੇ ਮਰ ਜਾਏ ਨਾ, ਬੰਦਾ, ਆਮ ਬੰਦਾ ਦੁਖੀ ਹੁੰਦਾ ਯਾਰ। ਤੁਸੀਂ ਦੇਖੋ ਵੀ ਬੱਚੇ ਨੂੰ ਚੱਕ ਕੇ ਸਣੇ ਉਹਦੇ ਪਰਿਵਾਰ, ਕਿੱਦਾਂ ਦਾ ਉਹ ਬੰਦੇ ਦਾ ਮਾਈਂਡ ਸੈਟ ਹੋਊਗਾ, ਕਿੱਦਾਂ ਉਹ 10 ਸਾਲ ਜੇਲ੍ਹ 'ਚ ਰਹਿ ਕੇ ਪੂਰੀ ਆਪਣੀ ਟਰਮ ਕਰਕੇ ਫੇਰ ਬਾਹਰ ਆਇਆ, ਫੇਰ ਚੇਂਜ ਨਹੀਂ ਹੋਇਆ। ਸੋ ਇਹ ਹੁਣ ਆਪਾਂ ਨੂੰ ਸਾਰਾ ਕੁਛ ਇਹ ਦੇਖਣਾ ਪੈਣਾ। ਇਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਮੋਟਿਵ ਜਿਹੜਾ ਆ ਉਸ ਦੇ ਉੱਤੇ ਜਿਹੜਾ ਇਸ ਟਾਈਮ ਲੱਗਾ ਆ ਜ਼ੋਰ, ਵੀ ਪਤਾ ਲੱਗੇ ਵੀ ਅਸਲ ਦੇ ਵਿੱਚ ਇਸ ਪੂਰੀ ਘਟਨਾ ਦੇ ਵਿੱਚ ਕਾਰਨ ਕੀ ਆ, ਇਹਨੇ ਜਿਹੜਾ ਐਡਾ ਕੋਹਰਾਮ ਜਿਹੜਾ ਆ ਉਹ ਕਿਉਂ ਮਚਾ ਛੱਡਿਆ, ਕਿਉਂ ਜਿਹੜੇ ਨਜਾਇਜ਼ ਜਿਹੜੇ ਆ ਉਹ 4 ਲੋਕਾਂ ਦੀ ਜਾਨ ਜਿਹੜੀ ਆ ਹਰਜੋਤ ਸਿੰਘ ਜੀ ਉਹਨੇ ਲੈ ਲਈ। ਇਹ ਇਸ ਟਾਈਮ ਵੱਡੇ ਜਿਹੜੇ ਸਵਾਲ ਨੇ ਵੀ ਉਹਨਾਂ ਦਾ ਜਵਾਬ ਜਿਹੜਾ ਉਹ ਲੱਭਣਾ। ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹਰਜੋਤ ਸਿੰਘ ਜੀ, ਇੱਕ ਤਾਂ ਚੀਜ਼ ਜਿਹੜੀ ਕਲੀਅਰ ਆ, ਆਪਣੀ ਸੇਫਟੀ ਦੇ ਲਈ, ਆਪਣੀ ਪਰਿਵਾਰ ਦੀ ਸੇਫਟੀ ਦੇ ਲਈ ਤੁਹਾਨੂੰ ਖੁਦ ਹੀ ਜਿਹੜਾ ਉਹ ਅੱਗੇ ਆਉਣਾ ਪੈਣਾ ਆ। ਆਪਾਂ ਬਹੁਤ ਇੱਥੇ ਗੱਲਾਂ ਜਿਹੜੀਆਂ ਉਹ ਸੁਣਦੇ ਆ, ਕਈ ਵਾਰੀ ਕਹਿੰਦੇ ਵੀ ਆਹ ਵੀ ਰੋਕ ਦਿਓ, ਉਹ ਵੀ ਬੈਨ ਕਰ ਦਿਓ, ਉਹ ਵੀ ਕਰ ਦਿਓ। ਹੁਣ ਇਹਨਾਂ ਨੂੰ 1 ਵਜੇ ਹਰਜੋਤ ਸਿੰਘ ਜੀ ਦੱਸਿਆ, ਇਹਨਾਂ ਨੇ 1:02 ਕਿੰਨੇ ਮਿੰਟ ਦੇ ਉੱਤੇ ਜਾ ਕੇ ਇਹਨਾਂ ਨੂੰ ਰਿਪੋਰਟ ਮਿਲੀ ਵੀ 8:30 ਵਜੇ ਦੇ ਕਰੀਬ, 8:30 ਵਜੇ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ। ਤੇ ਕਿੰਨੀ ਚਿਰ ਬਾਅਦ ਜਾ ਕੇ ਜਿਹੜੀ ਇਹਨਾਂ ਨੂੰ ਉਹ ਰਿਪੋਰਟ ਮਿਲੀ, ਉਹਨੇ ਚਿਰ ਨੂੰ ਤੇ ਇਸਨੇ ਘਟਨਾ ਨੂੰ ਅੰਜਾਮ ਵੀ ਦੇ ਦਿੱਤਾ। ਪੁਲਿਸ ਕੀ ਕਰ ਲੂਗੀ ਉੱਥੇ, ਸ਼ੈਰਿਫ ਡਿਪਾਰਟਮੈਂਟ ਉੱਥੇ ਜਿਹੜਾ ਉਹ ਕੀ ਕਰ ਲੂਗਾ। ਉਹ ਜਿਹੜੀ ਪੁਲਿਸ ਤੇ ਸ਼ੈਰਿਫ ਆ, ਦੇ ਆਲਵੇਜ਼ ਦੇਅਰ ਆਫਟਰ ਦੀ ਇਨਸੀਡੈਂਟ, ਡਿਊਰਿੰਗ ਇਨਸੀਡੈਂਟ ਕਦੀ ਵੀ ਜਿਹੜੇ ਉਹ ਉੱਥੇ ਨਹੀਂ ਹੁੰਦੇ। ਉਸ ਟਾਈਮ ਤੇ ਤੁਸੀਂ ਹੁੰਦੇ ਆ।
ਸੋ ਸ਼ਸਤਰ ਕੇ ਅਧੀਨ ਹੈ ਰਾਜ, ਜਿਹੜੀਆਂ ਗੱਲਾਂ ਆਪਾਂ ਸੁਣਦੇ ਆ ਨਾ, ਉਹ ਐਵੇਂ ਨਹੀਂ ਜਿਹੜਾ ਆਖਿਆ ਜਾਂਦਾ। ਹੁਣ ਇਹਦੇ ਕੋਲ ਹਥਿਆਰ ਸੀਗਾ, ਉਸੇ ਦੀ ਨੋਕ ਤੇ ਹੀ ਉਹਨੇ ਕੀਤਾ ਕੰਮ। ਜੇ ਉਹਦੇ ਕੋਲ ਕੋਈ ਡੰਡਾ ਹੁੰਦਾ ਜਾਂ ਸੋਟਾ ਹੁੰਦਾ ਤੇ ਅੱਗੋਂ ਬੰਦਾ ਲੜਦਾ ਆ, ਕਰਦਾ ਆ, ਤੇ ਜਾਂ ਉਹਦੇ ਕੋਲ ਬਰਾਬਰ ਦੀ ਲੜਾਈ ਤਾਂ ਉਦੋਂ ਹੀ ਹੁੰਦੀ ਜਦੋਂ ਦੋਨਾਂ ਕੋਲ ਬਰਾਬਰ ਦਾ ਹਥਿਆਰ ਹੋਵੇ। ਫਿਰ ਜਦੋਂ ਕ੍ਰਿਮੀਨਲ ਨੂੰ ਉਹ ਹਥਿਆਰ ਲੈਣ 'ਚ ਕਾਮਯਾਬ ਹੋ ਜਾਂਦਾ ਆ, ਤੇ ਆਮ ਬੰਦੇ ਦੇ ਉੱਤੇ ਕਿਉਂ ਰੋਕ ਲਾਈ ਜਾਂਦੇ ਆ ਵੀ ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ, ਤੁਹਾਨੂੰ ਏਦਾਂ ਆ, ਤੁਹਾਨੂੰ ਓਦਾਂ ਆ। ਕੁਛ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ, ਸਰੋਤੇ ਤੁਸੀਂ ਜੀ। ਵੀ ਸੋ ਸਰੋਤਿਓ, ਜੇ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ, ਜਰੂਰ ਤੁਸੀਂ ਕਾਲ ਕਰਿਓ 408 272 5200। ਲਾਈਵ ਪ੍ਰੋਗਰਾਮ ਚੱਲਦਾ। ਕੀ ਤੁਹਾਨੂੰ ਲੱਗਦਾ ਨਹੀਂ ਪੰਜਾਬੀ ਕਮਿਊਨਿਟੀ ਆਪਾਂ 16 18 ਘੰਟੇ ਕੰਮ ਕਰਕੇ ਇੰਨਾ ਵਧੀਆ ਸਕਸੈਸਫੁਲ ਹੁੰਨੇ ਆ, ਇੰਨੇ ਜ਼ਿਆਦਾ ਟੈਕਸਸ ਦਿੰਨੇ ਆ। ਹੁਣ ਦੇਖੋ ਇਹਨਾਂ ਦਾ ਪਾਰਕਿੰਗ ਲੋਟ ਬਣਾਇਆ ਸੀ, 17 18 ਟਰੱਕ ਸੀ, ਸੋ ਕਾਉਂਟੀ ਨੂੰ ਵੀ ਟੈਕਸ ਜਾਂਦਾ, ਸਿਟੀ ਨੂੰ ਵੀ ਜਾਂਦਾ। ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ? ਜਿਸ ਕੰਮ ਕਰਕੇ ਅਸੀਂ ਇੰਡੀਆ ਨੂੰ ਛੱਡ ਕੇ ਆਏ ਆ ਵੀ ਸਾਡੀ ਉੱਥੇ ਸੇਫਟੀ ਨਹੀਂ ਹੈਗੀ, ਆਪਾਂ ਉੱਥੇ ਸਕਸੈਸਫੁਲ ਨਹੀਂ ਹੋ ਸਕਦੇ। ਤੇ ਜੇ ਹੁਣ ਇੱਥੇ ਆਪਾਂ ਸਕਸੈਸਫੁਲ ਹੋਏ ਆ, ਜੇ ਸਾਡੀ ਸੇਫਟੀ ਨਹੀਂ, ਇਹ ਇੱਕ ਤਰ੍ਹਾਂ ਦਾ ਅਮਰੀਕਨ ਡ੍ਰੀਮ ਉਹ ਮਰ ਤਾਂ ਨਹੀਂ ਰਿਹਾ? ਕਿੰਨਾ ਡਰ ਹੈਗਾ ਆਪਣੇ ਵਿੱਚ। ਤੇ ਇਹ ਗੱਲ ਹਮੇਸ਼ਾ ਮਨ 'ਚ ਚੱਲ ਕੇ ਚੱਲੋ, ਆਪਣੀ ਕਮਿਊਨਿਟੀ ਬਹੁਤ ਸਕਸੈਸਫੁਲ ਆ, ਪਰ ਜੈਲਸੀ ਬਹੁਤ ਜ਼ਿਆਦਾ ਆ ਲੋਕਾਂ ਦੇ ਵਿੱਚ, ਜਿਹੜੇ ਆਲੇ ਦੁਆਲੇ ਆ ਨਾ, ਜਦੋਂ ਆਪਣੀਆਂ ਕਾਰਾਂ, ਆਪਣੇ ਘਰ, ਉਹ ਸਾਰਾ ਕੁਝ ਦੇਖਦੇ, ਉਹ ਸੋਚਦੇ ਵੀ ਪਤਾ ਨਹੀਂ ਕੀ ਆ। ਹਾਲਾਂਕਿ ਕਈਆਂ ਨੇ ਤਾਂ 20 ਸਾਲ ਕਿਤੇ ਵਕੇਸ਼ਨ ਹੀ ਨਹੀਂ ਕੀਤੀ ਹੁੰਦੀ, ਮੇਰੇ ਵਰਗਿਆਂ ਨੇ। ਸੋ ਇਹ ਗੱਲ ਵੀ ਬੜੇ ਸਾਨੂੰ ਧਿਆਨ 'ਚ ਰੱਖਣ ਯੋਗ ਹੈਗੀ ਆ ਜੀ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਆਪਣੇ ਹੁਣ ਚਲੋ ਕੀ ਕਹੀਏ, ਬਹੁਤ ਜ਼ਿਆਦਾ ਮਾੜਾ ਹੋਇਆ ਹਨਾ। ਵਿਚਾਰੀ 8 ਜੇ ਉਹਦੀ ਬੰਦੇ ਦੀ ਕਿਸੇ ਇਹਨਾਂ ਨਾਲ ਲੱਗਦੀ ਵੀ ਸੀ, ਵਿਚਾਰੀ 8 ਮਹੀਨੇ ਦੀ ਕੁੜੀ ਦਾ ਕੀ ਕਸੂਰ ਸੀਗਾ। ਤੇ ਮੈਂ ਖਾਲਸਾ ਬਾਈ ਜੀ ਤੁਹਾਨੂੰ ਕਹਿਣਾ ਚਾਹੁੰਦਾ, ਕੱਲ ਨਾ ਜਿਵੇਂ ਤੁਸੀਂ ਆ ਕੇ ਰੇਡੀਓ ਤੇ ਇਹਨਾਂ ਨੂੰ ਆਪਣੇ ਲੋਕਾਂ ਨੂੰ ਕਿਹਾ ਨਾ ਵੀ ਤੁਹਾਨੂੰ ਕੀ ਹੋਇਆ, ਉੱਠਦੇ ਨਹੀਂ ਹੈਗੇ ਜੀ। ਉਹ ਆਪਣਿਆਂ ਨੂੰ ਬਾਈ ਜੀ ਏਦਾਂ ਨਾ ਉਹਦੇ ਕਹਿਣਾ ਨੂੰ ਥੋੜਾ ਜਿਹਾ ਕਹਿਣਾ ਪੈਂਦਾ। ਜਿਵੇਂ ਹੁਣ ਆਪਾਂ ਗੱਲ ਕਰਦੇ ਆ, ਇਹ ਤੁਸੀਂ ਹੁਣੀ ਦੱਸਿਆ ਵੀ ਇੰਡੀਆ ਤੋਂ ਉਰੇ ਆ ਗਏ, ਅਸੀਂ ਇੰਡੀਆ ਤੋਂ ਉਰੇ ਆ ਗਏ, ਹੁਣ ਅਸੀਂ ਕੀ ਕਰਦੇ ਆ, ਹੁਣ ਅਸੀਂ ਇੰਡੀਆ ਕੀ ਚੱਲਦਾ ਉਹ ਦੇਖੀ ਜਾਂਦੇ ਆ ਜੀ। ਮੈਂ ਬਾਈ ਜੀ 15 ਸਾਲ ਦਾ ਸੀ ਜਦੋਂ ਮੈਂ ਉਰੇ ਆਇਆ ਸੀ ਹਨਾ। ਮੈਂ ਨਾ ਕਦੇ ਇੰਡੀਆ ਵੋਟ ਪਾਈ ਆ, ਨਾ ਮੈਂ ਕਦੇ ਇੰਟਰਸਟ ਰੱਖਿਆ ਪੋਲੀਟਿਕਸ ਦਾ। ਜੀ। ਤਾਂ ਹੀ ਮੈਂ ਕਦੇ ਇੰਡੀਆ ਵਾਲੇ ਕਿਸੇ ਵੀ ਰੇਡੀਓ ਸ਼ੋਅ ਤੇ ਕਦੇ ਕਾਲ ਨਹੀਂ ਕਰਦਾ, ਮੈਂ ਸਿਰਫ ਇਸੇ ਰੇਡੀਓ ਸ਼ੋਅ ਤੇ ਕਾਲ ਕਰਦਾ ਕਿਉਂਕਿ ਮੈਨੂੰ ਵਧੀਆ ਲੱਗਦਾ। ਆਪਣੇ ਇੱਥੇ ਲੋਕ ਆ ਕੇ ਜੀ, ਹੁਣ ਜਿਵੇਂ ਆਪਾਂ ਨੂੰ ਸ਼ਰਫ ਬਾਈ ਜੀ ਆਪ ਦੱਸ ਗਏ ਵੀ ਉਹਨਾਂ ਨੇ ਤਾਂ ਸਿਰਫ ਪੋਲੀਟੀਸ਼ੀਅਨ ਨੂੰ ਫੋਲੋ ਕਰਨਾ। ਇੰਡੀਆ ਅਸੀਂ ਰੌਲਾ ਪਾਉਂਦੇ ਆ ਵੀ ਸਾਨੂੰ ਬਾਦਲ ਜਾਂ ਫਲਾਣੇ ਕੁੱਟਦੇ ਨੇ, ਜੇ ਅਸੀਂ ਗੱਲ ਕਰਦੇ ਆ ਉਰੇ ਤਾਂ ਵੋਟ ਪਾ ਸਕਦੇ ਹਾਂ ਜੀ ਅਸੀਂ। ਲੋਕ ਇੱਥੇ ਪ੍ਰੈਜ਼ੀਡੈਂਟ ਨੂੰ ਸਿੱਧੀਆਂ ਗਾਲਾਂ ਕੱਢ ਦਿੰਦੇ। ਆਪਾਂ ਜੇ ਪੋਲੀਟੀਸ਼ੀਅਨ ਨੂੰ ਕਹੀਏ ਵੀ ਤੁਸੀਂ ਭਾਈ ਆਹ ਗੰਦ ਪਾਇਆ, ਵੀ ਲੋਕ ਚੋਰੀਆਂ ਕਰੀ ਜਾਂਦੇ, ਅਸੀਂ ਚਾਹ ਦੇਂਗੇ, ਅਸੀਂ ਤੈਨੂੰ ਵੋਟ ਨਹੀਂ ਪਾਉਣੀ। ਦੇਖੋ ਸਨੀ ਭਾਈ ਜੀ, ਹੁਣ ਗੱਲ ਸਿੱਧੀ ਆ, ਚਲੋ ਪਰਿਵਾਰ ਗਿਆ, ਬਹੁਤ ਦੁੱਖ ਆ ਆਪਾਂ ਸਾਰਿਆਂ ਨੂੰ, ਆਪਣੇ ਬੰਦਿਆਂ ਦੇ। ਜਿੱਦਾਂ ਮੈਂ ਪਹਿਲਾਂ ਵੀ ਉਸੋਲ ਨਾਲ ਗੱਲ ਕੀਤੀ ਸੀ ਭਾਜੀ ਨਾਲ, ਵੀ ਦੇਖੋ ਹਰ 99 ਦੇ ਹਰ ਉੱਧਰ ਇੱਧਰ ਦੋਨੋਂ ਪਾਸਿਆਂ ਤੇ ਆਪਣੇ ਕਿੰਨੇ ਹੈਗੇ ਆ ਪਾਰਕਿੰਗ ਟਰੱਕਾਂ ਦੀ, 20 40 50 ਟਰੱਕ ਆ। ਠੀਕ ਆ, ਹੁਣ ਤੁਹਾਡਾ ਸਾਰਿਆਂ ਦਾ ਫਰਜ਼ ਨਹੀਂ ਬਣਦਾ ਵੀ ਦੇਖੋ ਯਾਰ, ਸਾਡਾ ਇੱਕ ਪਰਿਵਾਰ ਚੱਕ ਕੇ ਘਰੋਂ ਹੀ ਚੱਕ ਕੇ ਲੈ ਕੇ ਮਾਰਤਾ, ਸਾਡੀ ਸੇਫਟੀ ਦਾ ਕੀ ਬਣੂਗਾ? ਮੈਂ ਕੱਲ ਵੀ ਡਿਸਕਸ ਕੀਤਾ ਸੀ, ਕਾਲੇ ਮੂਲ ਦਾ ਇੱਕ ਬੰਦਾ, ਠੀਕ ਆ, ਉਹ ਗਲਤ ਮਾਰਿਆ ਸੀ ਪੁਲਿਸ ਵਾਲਿਆਂ ਨੇ, ਹਾਲਾਂਕਿ ਉਹ ਵੀ ਕ੍ਰਿਮੀਨਲ ਸੀ, ਪੂਰੇ ਅਮਰੀਕਾ ਦੇ ਵਿੱਚ ਅੱਗ ਲਾਤੀ ਸੀ। ਘੱਟੋ ਘੱਟ ਅਸੀਂ ਇਹ ਨਹੀਂ ਕਹਿੰਦੇ ਵੀ ਅੱਗ ਲਾਣੀ ਆ ਜਾਂ ਕੋਈ ਪ੍ਰੋਟੈਸਟ ਕਰਨਾ ਆ, ਘੱਟੋ ਘੱਟ ਆਪਣੀ ਕਮਿਊਨਿਟੀ ਇੰਨਾ ਟੈਕਸ ਦਿੰਦੀ ਆ, ਇੰਨੇ ਸਕਸੈਸਫੁਲ ਆ, ਉਹਨਾਂ ਨੂੰ ਤਾਂ ਆਪਣੇ ਲੋਕਲ ਪੁਲਿਸ ਨੂੰ ਜਾਂ ਇਹ ਕਹਿ ਸਕਦੀ ਵੀ ਤੁਸੀਂ ਕੀ ਸਾਡੇ ਲਈ ਕਰ ਸਕਦੇ ਹੈਗੇ। ਬਾਈ ਜੀ ਉਹੀ ਆਪਾਂ ਕਹਿ ਦਿੰਦੇ ਵੀ ਗੁਰਦੁਆਰਿਆਂ ਨੂੰ ਕਹਿਣ ਲੱਗ ਜਾਣਾ ਵੀ ਗੁਰਦੁਆਰੇ 'ਚ ਕਰੋ, ਗੁਰਦੁਆਰੇ 'ਚ ਕਰੋ। ਸਾਨੂੰ ਕੀ ਹੋਇਆ? ਸਾਡੀ ਕਿਹੜਾ ਲੱਤਾਂ ਬਾਹਾਂ ਟੁੱਟੀਆਂ ਹੋਈਆਂ? ਨਹੀਂ ਬਿਲਕੁਲ ਜੀ। ਚਲੋ ਇੱਥੇ ਬੰਦੇ ਆਵਾਜ਼ ਮਾਰਨ, ਆਪਾਂ ਚੌਂਕ ਤੇ ਖੜਦੇ ਆ ਲੈ ਕੇ ਸਾਈਨ ਵੀ ਸਾਡੇ ਨਾਲ ਗਲਤ ਹੋਇਆ ਵਾ। ਨਹੀਂ ਬਿਲਕੁਲ ਜੀ, ਇਹ ਤਾਂ ਜੇ ਆਵਾਜ਼ ਨਹੀਂ ਚੱਕੂਗੇ ਤਾਂ ਪੋਲੀਟੀਸ਼ੀਅਨ ਤਾਂ ਹੁੰਦਾ ਹੀ ਬੋਲੇ ਆ, ਇਹਨਾਂ ਨੂੰ ਤਾਂ ਸੁਣਦਾ ਹੀ ਕੱਖ ਨਹੀਂ ਆ। ਇਹ ਸ਼ਰੇਆਮ ਰਾਜਕਰਮਵੀਰ ਸਿੰਘ ਕਹਿ ਗਿਆ, ਦੇਖ ਲਓ ਵੀ ਕਹਿੰਦਾ ਜ਼ੀਰੋ ਬੇਲ ਤੇ ਛੱਡੀ ਜਾਂਦੇ ਆ। ਹੁਣ ਸ਼ੈਰਿਫ ਨਹੀਂ, ਉਹ ਤਾਂ ਹੈ ਹੀ ਆ, ਉਹ ਤਾਂ ਕਾਨੂੰਨ ਹੀ ਆ, ਉਹ ਕਾਨੂੰਨ ਹੀ ਆ ਇਹਦੇ ਵਿੱਚ। ਹੁਣ ਉਹ ਕਹਿੰਦੇ ਵੀ ਤੁਸੀਂ ਹੁਣ ਆਪ ਹੀ ਕਹਿੰਦੇ ਅਸੀਂ ਤਾਂ ਕਾਨੂੰਨ ਨੂੰ ਹੁਣ ਫੋਲੋ ਹੀ ਕਰ ਸਕਦੇ ਆ, ਜੋ ਹੈਗਾ ਵੀ ਉਹ ਉਹਨਾਂ ਦੇ ਹੱਥ ਬੰਨੇ ਆ। ਉਹਨਾਂ ਦੇ ਹੱਥ ਕੌਣ ਬੰਨੀ ਜਾਂਦਾ? ਜਿਹੜੇ ਸੈਕਰਾਮੈਂਟੋ 'ਚ ਬੈਠੇ ਆ। ਸੈਕਰਾਮੈਂਟੋ ਵਾਲਿਆਂ ਨੂੰ ਗਰਾਊਂਡ ਰਿਐਲਿਟੀ ਪਤਾ ਹੀ ਨਹੀਂ, ਉਹ ਰਹਿੰਦੇ ਵੱਡੇ ਸ਼ਹਿਰਾਂ 'ਚ, ਵੱਡੇ ਸ਼ਹਿਰਾਂ ਵਾਲੇ ਕਾਨੂੰਨ ਬਣਾਈ ਜਾਂਦੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਰੂਰਲ ਇਲਾਕੇ ਦਾ, ਪੇਂਡੂ ਇਲਾਕੇ ਦੇ ਵਿੱਚ ਕੀ ਸਮੱਸਿਆਵਾਂ ਨੇ, ਕਿਸਾਨਾਂ ਦੀਆਂ ਕੀ ਨੇ, ਬਿਜ਼ਨਸ ਵਾਲਿਆਂ ਦੀਆਂ ਕੀ ਨੇ, ਆਮ ਲੋਕਾਂ ਦੀਆਂ ਕੀ ਹੈ। ਉਹਨਾਂ ਨੂੰ ਪਤਾ ਹੀ ਨਹੀਂ। ਉਹਦੇ ਮੂੰਹ ਚੱਕ ਕੇ ਕੋਈ ਜਿਹਦਾ ਜੀ ਕਰਦਾ ਆ ਉਹ ਚੱਕ ਕੇ ਜਿਹੜੀਆਂ ਆਪਣੀਆਂ ਪਾਲਿਸੀਜ਼ ਜਿਹੜੀਆਂ ਉਹ ਲਈ ਆਉਂਦੇ ਆ ਤੇ ਹਾਲਾ ਲਾਲਾ ਕਰਾਈ ਜਾਂਦੇ ਆ। ਤੇ ਇੱਕ ਤਾਂ ਭਾਈ ਆਪਣੀ ਕਮਿਊਨਿਟੀ ਨਾ ਇਸ ਚੀਜ਼ ਦੇ ਵਿੱਚ ਹੁਣ ਸੁਧਰ ਜੇ।
ਵੀ ਗੁਰਦੁਆਰੇ ਆ ਕੇ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਤੀ, ਸਤਿ ਸ੍ਰੀ ਅਕਾਲ ਬੁਲਾਤੀ, ਉਹ ਯਾਰ ਇਹ ਤਾਂ ਪੰਜਾਬੀ ਬੋਲਦਾ, ਇਹਦੇ ਪਾਓ ਗੱਲ 'ਚ ਸਰੋਪਾ ਤੇ ਇਹਨੂੰ ਪਾਓ ਵੋਟਾਂ, ਇਹ ਕੀ ਗੱਲ ਹੋਈ? ਉਹਨੂੰ ਸਵਾਲ ਪੁੱਛਿਆ ਕਰੋ, ਉਹਨੂੰ ਕਰਿਆ ਕਰੋ ਵੀ ਤੂੰ ਸਾਡੀਆਂ ਭਾਈ ਇਸ਼ੂਜ਼ ਦੇ ਉੱਤੇ ਕਰਨ ਕੀ ਡਏ ਆ, ਜਾਂ ਬੀਬੀ ਆ ਜਾਂ ਬੰਦਾ ਜੋ ਵੀ ਆ, ਵੀ ਉਹ ਪੁੱਛੋ ਵੀ ਕੀ ਜਿਹੜਾ ਉਹ ਕਰਦੇ ਆ। ਸੋ ਇਹ ਜਿੰਨੀ ਦੇਰ ਤੱਕ ਤੁਸੀਂ ਪੋਲੀਟੀਸ਼ੀਅਨ ਨੂੰ ਅਕਾਊਂਟੇਬਲ ਨਹੀਂ ਹੋਲਡ ਕਰਦੇ, ਕਿਉਂਕਿ ਪਾਲਿਸੀਜ਼ ਤਾਂ ਇਹਨਾਂ ਨੇ ਹੀ ਬਣਾਉਣੀਆਂ ਆ, ਇਵੈਂਚੁਅਲੀ ਪਾਲਿਸੀ ਮੇਕਰ ਜਿਹੜੀ ਇਹੀ ਨੇ। ਜੇ ਇਹਨਾਂ ਨੂੰ ਤੁਸੀਂ ਖੁੱਲ੍ਹਦੇ ਰੱਖੀ ਇੰਨੀ ਕੁ ਗੱਲ ਦੇ ਉੱਤੇ ਹੀ ਖੁਸ਼ ਹੋ ਕੇ ਵੀ 4 ਬੰਦਿਆਂ ਨੇ ਫੋਟੋ ਖਿਚਾ ਲਈ ਆ, ਇਹਨੇ ਫਤਿਹ ਬੁਲਾਤੀ ਆ ਤੇ ਇਹਨੂੰ ਵੋਟ ਪਾਓ, ਇਹ ਕੋਈ ਗੱਲ ਨਹੀਂ ਆ। ਲਿਆ ਕੇ ਕਮਿਊਨਿਟੀ ਦੇ ਵਿੱਚ ਇਹਨਾਂ ਦੇ ਸਾਹਮਣੇ ਮਸਲੇ ਰੱਖੋ, ਜਿਹੜੇ ਵੀ ਕੰਟੈਂਡਰ ਹੁੰਦੇ ਆ ਉਸ ਜਿਹੜੀ ਇਲੈਕਸ਼ਨ ਦੇ ਲਈ, ਉਹਨਾਂ ਨੂੰ ਦੋਨਾਂ ਨੂੰ ਜਿਹੜੇ 2-3 ਜਿੰਨੇ ਵੀ ਜਾਣੇ ਉਹਨਾਂ ਨੂੰ ਪੁੱਛੋ ਵੀ ਦੇਖੋ ਕੀ ਆ, ਜੇ ਉਹ ਨਹੀਂ ਕਰਦਾ ਅਗਲੀ ਵਾਰੀ ਉਹਨੂੰ ਨਾ ਕਰੋ, ਉਹਨੂੰ ਕਹੋ ਵੀ ਤੈਨੂੰ ਨਹੀਂ ਅਸੀਂ ਵੋਟ ਪਾਉਣੀ, ਨਾ ਹੀ ਤੂੰ ਸਾਡੇ ਵੱਲ ਨੂੰ ਆਈ। ਸੋ ਇਹ ਬਹੁਤ ਜ਼ਰੂਰੀ ਆ। ਦੂਜੀ ਗੱਲ ਇਹ ਆ ਰਾਜਕਰਮਵੀਰ ਸਿੰਘ ਜੀ, ਜਿੰਨੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਦੇ ਬਿਜ਼ਨਸ ਆ ਕੁਛ ਵੀ ਆ ਯਾਰ, ਆਪਣੇ ਇੱਕ ਦੂਜੇ ਬੰਦੇ ਦੀ ਸਪੋਰਟ ਕਰੋ, ਇੱਕ ਦੂਜੇ ਬੰਦੇ ਵੱਲ ਦੇਖੋ, ਇੱਕ ਦੂਜੇ ਦੇ ਬਿਜ਼ਨਸ ਵੱਲ ਦੇਖੋ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ ਵੀ 2002 ਚ ਮੈਂ ਸਟਾਕਟਨ ਜਾਂਦਾ ਸੀ, ਹਾਈਵੇ 5 ਤੇ ਮੀਂਹ ਬਹੁਤ ਪੈਂਦਾ ਤੇ ਕਾਰ ਮੇਰੀ ਸਲਿੱਪ ਕਰਕੇ ਮਿਡਲ ਦੇ ਵਿੱਚ ਜਿਹੜਾ ਹੁੰਦਾ ਡਿਵਾਈਡਰ ਉੱਥੇ ਫਸ ਗਈ ਤੇ ਅੱਧੇ ਘੰਟੇ ਚ ਉੱਥੇ 4-5 ਜਾਣੀਆਂ ਆਪਣੀਆਂ ਕਾਰਾਂ ਖੜ ਗਈਆਂ ਵੀ ਅਸੀਂ ਹੈਲਪ ਕਰਦੇ। ਉਧਰੋਂ ਪੁਲਿਸ ਵਾਲਾ ਆਇਆ, ਪੁਲਿਸ ਵਾਲਾ ਕਹਿੰਦਾ ਵੀ ਮਿਸਟਰ ਸਿੰਘ ਯੂ ਸੀਮਸ ਵੈਰੀ ਪੋਪੂਲਰ, ਹਨਾ। ਮੈਂ ਕਿਹਾ ਨਹੀਂ ਇਹ ਨਹੀਂ, ਇਹ ਮੇਰੀ ਦਸਤਾਰ ਦੀ ਗੱਲ ਆ, ਪੱਗ ਦੀ ਗੱਲ ਆ, ਇਹ 2002 ਦੀ ਗੱਲ ਮੈਂ ਦੱਸਦਾ ਵੀ ਇੱਕ ਪੱਗ ਦੇਖ ਕੇ ਇੱਕ ਦੂਜੇ ਦੇ ਵਿੱਚ ਯਾਰ ਬੰਦਾ ਫਸਿਆ, ਇਹਨੂੰ ਕਰੀਏ। ਸੋ ਆਪਾਂ ਜਿੱਥੇ ਵੀ ਕਿਸੇ ਦਾ ਬਿਜ਼ਨਸ ਹੈਗਾ ਇੱਕ ਦੂਜੇ ਨਾਲ ਜੈਲਸੀ ਨਾ ਕਰੀਏ, ਇੱਕ ਦੂਜੇ ਦੀ ਐਨ ਪੂਰੀ ਅੱਖ ਰੱਖੀਏ, ਭਾਈ ਇਹਦੇ ਕੋਲ ਗਲਤ ਬੰਦਾ ਤਾਂ ਨਹੀਂ ਆ ਰਿਹਾ, ਕਿੱਦਾਂ ਆ, ਜਿੱਥੇ ਵੀ ਆਪਾਂ ਹੈਲਪ ਕਰ ਸਕਦੇ ਹੈਗੇ ਜੀ। ਥੈਂਕ ਯੂ ਸਨੀ ਕਾਲ ਦੇ ਲਈ। ਆਪਣੇ ਅਗਲੇ ਕੁਝ ਕਾਲਰ ਨੇ ਅਮਨ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਇੱਥੇ ਸੈਕਰਾਮੈਂਟੋ ਬੋਲਦਾ ਜੀ। ਜੀ ਹਾਂਜੀ, ਮੈਂ ਬੜਾ ਦੁੱਖ ਹੋਇਆ ਜਿਹੜਾ ਆਪਣੇ 4 ਮੈਂਬਰ ਜਿਹੜੇ ਪੰਜਾਬੀ ਉਹਨਾਂ ਦੇ ਮਤਲਬ ਪਿਆ ਨਾ, ਇਹ ਸੇਮ ਹੈਪਨ ਲਾਸਟ ਈਅਰ ਮੇਰੇ ਨਾਲ ਵੀ ਹੋਣਾ ਸੀ, ਸਾਡੀ ਫੈਮਿਲੀ ਨਾਲ ਵੀ। ਅੱਛਾ, ਅਸੀਂ ਵੀ, ਸਾਡਾ ਵੀ ਟਰਕਿੰਗ ਯਾਰਡ ਹੈ ਸੈਕਰਾਮੈਂਟੋ। ਠੀਕ ਹੈ। ਤੇ ਇੱਕ ਮਕਸੀਕਾ ਸੀਗਾ, ਉਹ ਪਹਿਲਾਂ ਨਾ ਸਾਡੇ ਇੱਥੇ ਕਾਰਾਂ ਕੂਰਾਂ ਪਾਰਕ ਕੀਤੀਆਂ, 2-3 ਸਾਲ ਕੀਤੀਆਂ ਉਹਨੇ, ਰੈਂਟ ਰੂੰਟ ਪਹਿਲਾਂ ਰੈਂਟ ਤੇ ਕੀਤਾ, ਬਾਅਦ ਚ ਮੈਂ ਕਿਹਾ ਰੈਂਟ ਨੂੰ ਕਾਲਾਂ ਕੀਤੀਆਂ, ਨਹੀਂ ਕੀਤੀਆਂ ਉਹਨੇ, ਤੇ ਅਸੀਂ ਉਹਦੀ ਕਾਰਾਂ ਤੇ ਲੀਨ ਪਾ ਕੇ ਸੇਲ ਕਰਤੀਆਂ ਜੀ, ਲੈਟਰ ਵੀ ਪਾਏ। ਤੇ ਅਸੀਂ ਤਾਂ ਲੀਗਲ ਤਰੀਕੇ ਨਾਲ ਕੰਮ ਕਰਦੇ ਸੀ, ਹਨਾ। ਉਹ ਮਤਲਬ ਜੂਨ 1 2021 ਨੂੰ ਆਇਆ ਸਾਡੇ ਆਊਟਸਾਈਡ, ਸਵੇਰੇ 10 ਵਜੇ ਆਇਆ, ਹਨਾ ਜੀ। ਤੇ ਉਹ ਜਦੋਂ ਨਿਕਲੀਏ ਕਦੇ ਗਨ ਦਿਖਾਵੇ, ਕਦੇ ਕੁਛ ਕਰੇ, ਹਨਾ। ਤੇ ਅਸੀਂ ਆਪਣਾ ਅੰਦਰ ਸੀਗੇ, ਹਨਾ ਜੀ। ਤੇ ਮੈਂ ਪੁਲਿਸ ਨੂੰ ਵੀ ਕਾਲ ਕੀਤੀ, ਪੁਲਿਸ ਨਹੀਂ ਆਈ, ਹਨਾ। ਸਵੇਰੇ 10 ਵਜੇ ਦੇ ਸ਼ਾਮ ਦੇ 6:30 ਵੱਜ ਗਏ, ਅਸੀਂ ਘਰੇ ਜਾਣਾ ਸੀ। ਮੈਂ ਸੀ, ਮੇਰਾ ਬ੍ਰਦਰ ਸੀਗਾ ਤੇ ਉਹਦਾ ਬੇਟਾ, ਮੇਰਾ ਬੇਟਾ ਉਹਦਾ ਛੋਟਾ ਆ, ਮਤਲਬ 13 ਸਾਲਾਂ ਦਾ, ਮੇਰਾ ਥੋੜਾ 17-17 ਸਾਲਾਂ ਦਾ ਸੀਗਾ ਜੀ। ਤੇ ਕਾਲ ਕੀਤੀ ਤੇ ਉਹ ਨਹੀਂ ਆਏ, ਹਨਾ। ਤੇ ਜੇਕਰ ਕਾਲ ਕੀਤੀ ਉਹਨਾਂ ਪਹਿਲਾਂ ਵੀ ਕੀਤੀ, ਕਹਿੰਦੇ ਇੱਥੇ ਗੋਲੀ ਤਾਂ ਨਹੀਂ ਚੱਲਦੀ। ਤੇ ਮੈਂ ਇਹ ਬਿਲਕੁਲ ਜਦੋਂ ਪੁਲਿਸ ਨੂੰ ਕਾਲ ਕਰੇ ਨਾ, ਉਹ ਇਹੀ ਕਹਿੰਦੇ ਆ ਵੀ ਚੱਲੀ ਤਾਂ ਨਹੀਂ, ਵੀ ਤੁਸੀਂ ਦੇਖੀ ਆ, ਕਿੱਥੇ ਸੀ, ਕਿਹੜਾ ਰੰਗ ਆ, ਕੀ ਉਹ ਕੁਐਸਚਨ ਹੀ ਕਰੀ ਜਾਊਗੇ ਜਦ ਤੱਕ ਅਗਲਾ ਮਾਰ ਕੇ ਭੱਜ ਵੀ ਜਾਵੇ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਮਰੇ ਤਾਂ ਹੈਗੇ ਹੀ ਆ ਹੁਣ, ਵੀ ਜੋ ਹੋਊਗਾ ਦੇਖੀ ਜਾਊਗੀ। ਮੇਰੇ ਕੋਲ ਵੀ ਗਨ ਸੀਗੀ, ਮੈਂ ਬਾਹਰ ਨਿਕਲ ਕੇ ਨਾ ਮਤਲਬ ਆਪਣੇ ਅੰਦਰ ਏਅਰ ਫਾਇਰ ਕੀਤਾ, ਮੈਂ ਚਲਾਊਗਾ ਤਾਂ ਮੇਰੇ ਤੇ ਚਲਾਓ, ਮੈਂ ਤੁਸੀਂ ਅੰਦਰ ਹੋ ਜਾਓ, ਵੀ ਮੈਂ ਬਾਹਰ ਹੋ ਜਾਂਦਾ, ਵੀ ਚਲਾਊਗਾ ਤਾਂ ਦੇਖੀ ਜਾਊ, ਉਹ ਮੈਨੂੰ ਮਾਰ ਦੂ, ਮੈਂ ਉਹਨੂੰ ਮਾਰ ਦੂੰਗਾ, ਬਾਕੀ ਤਾਂ 3 ਬਚ ਜਾਣਗੇ ਨਾ। ਤੇ ਉਹ ਜੀ ਮੈਨੂੰ ਆਏ ਮਹੀਨੇ ਕੋਰਟ ਡੇਟ ਤੇ ਸੱਦ ਲੈਂਦੇ ਉਹਨੇ। ਫਿਰ ਉਹ ਜਿਹੜਾ ਮਕਸੀਕਾ ਸੀਗਾ, ਹਨਾ, ਮੈਂ ਪੁਲਿਸ ਆਈ, ਹਨਾ, ਮੈਂ ਘਰੇ ਚੱਲ ਗਿਆ, ਉਹਨੇ ਰਾਹ ਛੱਡਤਾ ਸਾਨੂੰ, ਅਸੀਂ ਸਾਰੇ ਮਤਲਬ ਆਪਣੇ ਘਰੇ ਚੱਲ ਗਏ, ਹਨਾ। ਜੇ ਘਰੇ ਗਏ ਤਾਂ ਪੁਲਿਸ ਆ ਗਈ ਮਗਰੋਂ, ਹਨਾ। ਉਹਨੇ ਕਾਲ ਕੀਤੀ ਵੀ ਮੇਰੇ ਤੇ ਗੋਲੀ ਚਲਾਈ ਆ ਜੀ। ਤੇ ਮੈਨੂੰ ਘਰੋਂ ਸੱਦ ਲਿਆ ਇਹਨਾਂ ਨੇ, ਹਨਾ, ਬਿਨਾਂ ਅਰੈਸਟ ਵਾਰੰਟ ਤੋਂ ਇਹਨਾਂ ਨੇ ਮੇਰੇ ਸਾਰੇ ਆਫਿਸ ਦੀ ਤਲਾਸ਼ੀ ਲਈ। ਅੱਛਾ, ਵਿਦਆਊਟ ਸਰਚ ਵਾਰੰਟ? ਹਾਂ, ਸਰਚ ਵਾਰੰਟ ਤੋਂ। ਤੇ ਮੈਂ ਕਿਹਾ ਤੁਹਾਡੇ ਕੋਲ ਵਾਰੰਟ ਹੈਗਾ? ਕਿ ਸਾਨੂੰ ਵਾਰੰਟ ਦੀ ਲੋੜ ਨਹੀਂ ਗੀ। ਤੇ ਧੱਕਾ ਕਰਕੇ ਉਹਨਾਂ ਮੇਰੇ ਇੱਕ ਏਅਰ ਗਨ ਪਈ ਸੀ, ਥੋੜੇ ਬੁਲਟ ਪਏ ਸੀ, ਉਹ ਲੈ ਕੇ ਚੱਕ ਕੇ। ਅੱਛਾ। ਤੇ ਨਾਲ ਹੀ ਮੈਨੂੰ ਅਰੈਸਟ ਕਰ ਲਿਆ, ਉਹਨੂੰ ਛੱਡਤਾ, ਮੈਨੂੰ ਅਰੈਸਟ ਕਰ ਲਿਆ। ਖਤਰਾ ਤੋਂ ਜਾਨ ਤੇ ਸਾਡੀ ਉਹਨੇ ਟੰਗਿਆ ਸੀਗਾ। ਉਹਨਾਂ ਨੇ, ਮੈਂ ਕਿਹਾ ਯਾਰ ਤੁਸੀਂ ਕਾਲਾਂ ਮੈਂ ਕਰੀ ਜਾਂਦਾ, ਹਨਾ ਜੀ, ਦੇਖ ਲਓ ਪ੍ਰੋਬਲਮ ਸਾਨੂੰ, ਉਹ ਸਾਡੀ ਪ੍ਰਾਪਰਟੀ ਦੇ ਮੂਹਰੇ ਖੜਾ, ਹਨਾ, ਸਾਨੂੰ ਗੰਨਾ ਦਿਖਾਈ ਜਾਂਦਾ, ਹਨਾ। ਉਹਦੀ ਵੀਡੀਓ ਬਣੀ ਹੋਈ ਮੇਰੇ ਕੋਲ, ਪਿੱਛੇ ਜਾ ਕੇ ਉਹਨੇ ਫੈਂਸ ਦਾਤ ਉਹਦੇ ਕੋਲ ਵੱਡਾ ਪਿੱਛੋਂ ਫੈਂਸ ਵੱਢੀ ਜਾਂਦਾ। ਮੈਂ ਕਿਹਾ ਵੀ ਤੁਸੀਂ ਉਹਨੂੰ ਤਾਂ ਅਰੈਸਟ ਨਹੀਂ ਕਰਦੇ, ਹਨਾ, ਮੈਨੂੰ ਵੀ ਇਹਦੀ ਤਲਾਸ਼ੀ ਲਓ। ਉਹਨੂੰ ਕੁਛ ਨਹੀਂ ਕਿਹਾ, ਉਹਨੂੰ ਜਾਣ ਦਿੱਤਾ, ਮੈਨੂੰ ਅਰੈਸਟ ਕਰਕੇ ਲੈ ਗਏ, ਹਨਾ। ਮੈਨੂੰ ਰਾਤ ਨੂੰ ਰੱਖਿਆ, ਬੇਲ ਕਰਤੀ, ਹਨਾ। ਆਏ ਮਹੀਨੇ ਮੇਰੀ ਕੋਰਟ ਡੇਟ ਪਾ ਦਿੰਦੇ, ਹਨਾ। ਉਧਰੋਂ ਵਕੀਲ ਪੈਸੇ ਬਣਾਈ ਜਾਂਦਾ, ਕੀ ਸੇਫਟੀ ਅਸੀਂ ਕਰ ਲੈਂਦੇ ਆ, ਜੇ ਸੇਫਟੀ ਕਰਦੇ ਆ ਤਾਂ ਸਾਨੂੰ ਹੋਰ ਰਗੜਦੇ ਆ ਇਹ। ਉਹ ਵਕੀਲ ਨੂੰ ਇਹ ਆ ਵੀ ਉੱਥੇ ਵੀ ਉਹ ਵੀ ਆਪਣੇ ਪੰਜਾਬੀ ਹੋਈ ਆ, ਵਿੱਚ ਹੈਗੇ ਆ,
ਚੱਲ ਮੁਰਗੀ ਸੂਤ ਆਈ ਆ, ਵੱਢ ਲਓ ਇਹਨਾਂ ਨੂੰ ਹੁਣ। ਕੋਈ ਕਿਸੇ ਦੀ ਹੈਲਪ ਨਹੀਂ ਕਰਦਾ। ਮੈਂ ਤਾਂ ਇੱਥੇ ਵੇਖ ਲਿਆ ਸਭ ਆਪਣੀ ਜੇ ਹੈਗਾ ਆ। ਅਸੀਂ ਚਲੋ ਹੋਇਆ, ਚੱਲ ਮੈਂ ਤਰੀਕਾਂ ਤੇ ਜਾਈ ਜਾਂਦਾ, ਬਾਕੀ ਬਚ ਤਾਂ ਸਾਰੇ ਗਏ ਨਾ। ਨਹੀਂ ਬਿਲਕੁਲ, ਇਹ ਤਾਂ ਹੈ ਹੀ ਆ ਜੀ, ਇਹ ਤਾਂ ਹੈ ਹੀ ਆ। ਕੱਲ ਨੂੰ ਮੇਰੀ ਫੇਰ ਕੋਰਟ ਡੇਟ ਹੈ, ਕਿਹੜਾ ਪੰਜਾਬੀ ਮੇਰੇ ਨਾਲ ਖੜਦਾ? ਕੋਈ ਨਹੀਂ ਖੜਦਾ। ਸੱਦੋਗਾ ਕਿਹੜਾ ਆਉਂਦਾ? ਕਿਸੇ ਨੇ ਨਹੀਂ ਆਉਣਾ। ਵੈਰੀ ਸੈਡ ਭਾਜੀ। ਇਹ ਲਾਈਕ ਹੁਣ ਤੁਸੀਂ ਦੇਖ ਲਓ ਵੀ ਪੁਲਿਸ ਕਿਸ ਹਿਸਾਬ ਦੇ ਨਾਲ ਉੱਥੇ ਕੰਮ ਕਰ ਰਹੀ ਹੈ, ਵੀ ਜਿਹੜਾ ਬੰਦਾ ਡਰਾ ਰਿਹਾ ਆ ਉਹਨੂੰ ਕੁਛ ਨਹੀਂ ਜਿਹੜਾ ਉਹ ਕਹਿਣਾ, ਤੇ ਜਿਹੜਾ ਸਗੋਂ ਵਿਕਟਮ ਸੀਗਾ ਉਹਨੂੰ ਤੁਸੀਂ ਜਿਹੜਾ ਕ੍ਰਿਮੀਨਲ ਬਣਾਉਣ ਨੂੰ ਤੁਰੇ ਆ। ਫਿਰ ਬੰਦਾ ਅੱਕ ਦਾ ਕੀ ਕਰਦਾ? ਅੱਕ ਚੱਪਦਾ ਹੀ ਹੈ ਨਾ। ਫਿਰ ਇਹੀ ਕੁਛ ਕਰਨਾ ਪੈਣਾ। ਮੈਂ ਕ੍ਰਿਮੀਨਲ ਤਾਂ ਇਹ ਬਣਾਈ ਜਾਂਦਾ ਬੰਦੇ ਨੂੰ, ਜਿਹੜੇ ਪੁਲਿਸ ਹੀ ਬਣਾਉਂਦੇ ਹੀ ਆ। ਜੇ ਤੁਸੀਂ ਉਸ ਟਾਈਮ ਆਉਂਦੇ ਤਾਂ ਮੈਨੂੰ ਕੀ ਲੋੜ ਪਈ ਸੀ ਗੋਲੀ ਚਲਾਉਣ ਦੀ? ਤੇ ਹੁਣ ਕਹਿੰਦੇ ਵੀ ਨਹੀਂ ਜੀ ਤੇਰੀ ਗਲਤੀ ਹੈ, ਤੂੰ ਗੋਲੀ ਇਹ ਸੈਕਰਾਮੈਂਟੋ ਕਾਉਂਟੀ ਦਾ ਇਹ ਲਾਓ ਆ, ਤੂੰ ਇੰਨੀ ਦੂਰ ਗੋਲੀ ਨਹੀਂ। ਮੈਂ ਆਪਣੀ ਪ੍ਰਾਪਰਟੀ ਚਲਾਈ ਆ, ਮੈਂ ਉੱਪਰ ਨੂੰ ਚਲਾਈ ਆ, ਇਹਦੇ ਵੱਲ ਨੂੰ ਥੋੜੀ ਚਲਾਈ। ਮੈਂ ਜੇ ਇਹਦੇ ਕੋਲ ਹੋਊਗੀ, ਇਹਨੇ ਦੇਖ ਲਿਆ ਵੀ ਇਹਦੇ ਕੋਲ ਗਨ ਵਧੀਆ, ਸ਼ਾਇਦ ਵੀ ਇਹ ਜੇ ਮੇਰੀ ਚੱਲੇ ਨਾ ਚੱਲੇ, ਇਹਦੇ ਵਾਲੀ ਤਾਂ ਚੱਲ ਜਾਣੀ ਆ, ਆਪੇ ਪਿੱਛੇ ਹੋ ਗਿਆ ਉਹ। ਥੈਂਕ ਯੂ ਅਮਨ ਜੀ ਸ਼ੇਅਰ ਕਰਨ ਦੇ ਲਈ। ਥੈਂਕ ਯੂ, ਧੰਨਵਾਦ। ਥੈਂਕ ਯੂ। ਸੋ ਇਹ ਪਾਲਿਸੀਜ਼ ਦਾ ਪਰਦਾਫਾਸ਼ ਕਰਦੀਆਂ ਇਦਾਂ ਦੀਆਂ ਗੱਲਾਂ, ਵੀ ਕੀ ਜਿਹੜਾ ਇਹ ਪਾਲਿਸੀਜ਼ ਦੇ ਵਿੱਚ ਕਰ ਰਿਹਾ, ਕੌਣ ਕਿਹਦੀ ਹੈਲਪ ਦੇ ਲਈ ਕਿੱਦਾਂ ਜਿਹੜਾ ਉਹ ਹੋ ਰਿਹਾ ਵੀ। ਸੋ ਇਵੈਂਚੁਅਲੀ ਕੀ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਪੁਲਿਸ ਆ, ਕਿ ਆਮ ਲੋਕਾਂ ਨੂੰ ਜਿਹੜਾ ਟੈਕਸ ਪੇ ਕਰ ਰਿਹਾ, ਜਿਹੜੇ ਉਹ ਸਾਰਾ ਕੁਝ ਕਰ ਰਹੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਉਹ ਹੈਗਾ। ਨੋ ਡਾਊਟ ਤੁਸੀਂ ਰੂਲਸ ਜਿਹੜੇ ਉਹ ਬਣਾਈ ਜਾਂਦੇ ਆ, ਪਰ ਵੇਅਰਸ ਦਾ ਸਪੇਸ? ਬੰਦੇ ਦੇ ਲਈ ਸਪੇਸ ਕਿੱਥੇ? ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਬਚਾਉਣ ਦੇ ਲਈ ਕਿੱਥੇ ਆ ਉਹ ਸਪੇਸ ਤੁਸੀਂ ਦਿੱਤੇ ਆ? ਤੁਸੀਂ ਤਾਂ ਹੁਣ ਕਾਲ ਕਰਦੇ ਸਭ ਤੋਂ ਪਹਿਲਾਂ ਜਦੋਂ ਕਿਹਾ ਵੀ ਪੁੱਛਦੇ ਹੀ ਇਹ ਵੀ ਗੋਲੀ ਚੱਲੀ ਕਿ ਨਹੀਂ ਚੱਲੀ। ਜੇ ਗੋਲੀ ਚੱਲੀ ਹੋਈ ਤਾਂ ਭਾਈ ਮੈਂ ਤੈਨੂੰ ਕਾਲ ਥੋੜੀ ਕਰਨੀ, ਉਹ ਤਾਂ ਮੇਰੀ ਲੱਗੀ ਹੋਣੀ ਆ, ਹਨਾ ਵੀ ਉਹਦੇ ਵਿੱਚ ਕੀ ਇਹ ਕਿਹੜੇ ਕਿੱਦਾਂ ਦੇ ਸਵਾਲ ਨੇ। ਸੋ ਦੇ ਓਵਰ ਰੈਂਪ ਜਿਹੜਾ ਹੈ ਨਾ, ਸਾਰਾ ਕੁਝ ਚੇਂਜ ਹੋਣ ਵਾਲਾ ਆ ਇੱਥੇ ਬਹੁਤ ਕੁਝ। ਬਲਜਿੰਦਰ ਜੀ। ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਟੋਰਾਂਟੋ ਤੋਂ ਜੀ। ਮੈਂ ਥੋੜਾ ਰੇਡੀਓ ਥੋੜਾ ਲੇਟ ਲਾਇਆ। ਮੈਂ ਪੁੱਛਣਾ ਸੀਗਾ ਵੀ ਇਹ ਆਪਣੇ ਜਿਹੜੇ ਵੀਰ ਇਹਨਾਂ ਦੀ ਜਿਹਨੂੰ ਦੋਨਾਂ ਦੀ ਡੈਥ ਹੋਈ ਆ, ਉਹਨਾਂ ਨੂੰ ਜਾਣਦਾ ਸੀਗਾ ਇਹ ਉਹਨਾਂ ਦੇ ਲਈ ਉਹਨੇ 2020 ਚ ਕੰਮ ਕੀਤਾ ਸੀਗਾ, 2020 ਚ ਮਹੀਨੇ ਬਹੁਤ ਜ਼ਿਆਦਾ ਅਫਸੋਸ ਹੈ ਜੀ, ਬਹੁਤ ਦੁਖਦਾਈ ਘਟਨਾ ਹੈ ਜੀ। ਪਰਿਵਾਰ ਦੇ ਨਾਲ ਪੂਰਾ ਅਫਸੋਸ ਕਰਦੇ ਆ ਜੀ। ਤੇ ਥੈਂਕ ਯੂ ਵੈਰੀ ਮਚ ਭਾਜੀ। ਧੰਨਵਾਦ, ਧੰਨਵਾਦ ਜੀ। ਅਗਲੇ ਕਾਲਰ ਨੇ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜ ਕਰਨ ਤੇ ਖਾਲਸਾ ਜੀ ਦੋਨਾਂ ਨੂੰ ਉਹਦਾ ਖਾਲਸਾ ਦੇ ਫਤਿਹ ਭਾਜੀ। ਭਾਜੀ ਮੈਂ ਇਹੀ ਕਹਿਣਾ ਵੀ ਆਪਾਂ ਨਾ ਜਿਹੜਾ ਕੈਨ ਯੂ ਟੇਕ ਦਿਸ ਵਨ ਓਕੇ, ਵੀ ਜਿਹੜਾ ਆਪਾਂ ਕਰਦੇ ਆ ਨਾ ਭਾਜੀ, ਸਭ ਤੋਂ ਪਹਿਲਾਂ ਆਪਣੇ ਸਾਰਿਆਂ ਦੇ ਬਿਜ਼ਨਸ ਨੇ ਹੁਣ, ਹਨਾ। ਮੈਂ ਕਹਿੰਦਾ ਜੇ ਬੈਕਗਰਾਉਂਡ ਚੈੱਕ ਹੋ ਜੇ ਨਾ, ਸਭ ਤੋਂ ਪਹਿਲਾਂ ਜੀ ਕਿਸੇ ਵੀ ਕੰਮ ਦੇ ਵਿੱਚ ਲਾ ਲਓ, ਜਿਵੇਂ ਹੁਣ ਮੰਨ ਲਓ ਮੈਂ ਘਰ ਦੇ ਵਿੱਚ ਮੈਂ ਸਫਾਈ ਵੀ ਕਰਵਾਈ ਹੈ, ਮੈਂ ਪਹਿਲਾਂ ਬੈਕਗਰਾਉਂਡ ਚੈੱਕ ਜ਼ਰੂਰ ਕਰਵਾਉਣਾ, ਹਨਾ। ਕਿਉਂਕਿ ਭਾਜੀ ਕਹਿੰਦੇ ਨੇ ਮੂਰਖੇ ਨਾਲ ਨਾ ਲੁੱਝੀਏ, ਜਿਹੜਾ ਪਹਿਲਾਂ ਹੈ ਹੀ ਮੂਰਖ ਹੈ, ਜਿਹਨੇ ਕੰਮ ਹੀ ਇਹ ਕਰਨਾ ਹੈ, ਹਨਾ ਜੀ, ਬਿਲਕੁਲ ਉਹਦੇ ਲਈ ਬੈਟਰ ਹੈ ਉਧਰ ਉਸ ਪਾਸੇ ਜਾਵੇ ਹੀ ਨਾ ਜੀ। ਤੇ ਮੇਰੀ ਇਹੀ ਸਲਾਹ ਸੀਗੀ ਭਾਜੀ ਵੀ ਜਦੋਂ ਵੀ ਕੋਈ ਜੇ ਮੰਨ ਲਓ ਬਿਜ਼ਨਸ ਨੇ ਆਪਣੇ ਟਰੱਕਿੰਗ ਦੇ ਨੇ, ਜਿਹੜਾ ਵੀ ਬੰਦਾ ਹਾਇਰ ਕਰਦੇ ਆ ਤਾਂ ਐਟਲੀਸਟ ਉਹਦਾ ਬੈਕਗਰਾਉਂਡ ਆਪਾਂ ਨੂੰ ਪਤਾ ਤਾਂ ਹੋਵੇ ਨਾ। ਹੁਣ ਇਹ ਬੰਦਾ ਮੈਨੂੰ ਲੱਗਦਾ ਇਹਨਾਂ ਦੀ ਆਵਾਜ਼ ਜਿਹੜੀ ਉਹ ਘੱਟ ਹੋ ਗਈ ਆ, ਸੌਰੀ। ਪਰ ਇਹ ਵੀ ਚਲੋ ਜਿਹੜਾ ਉਹ ਆਪਾਂ ਸਮਝਦੇ ਹਾਂ ਇਸ ਚੀਜ਼ ਨੂੰ, ਵੀ ਚਾਹੇ ਉਹ ਸਜ਼ਾ ਉਸਨੇ ਪੂਰੀ ਵੀ ਕਰ ਲਈ ਸੀਗੀ, ਪਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਉਹਨੇ ਕੀਤਾ ਕੀ ਸੀ, ਕਾਰਾ ਜਿਹੜਾ ਉਹਨੇ ਕਿੱਦਾਂ ਦਾ ਕੀਤਾ ਸੀਗਾ। ਤੁਸੀਂ ਐਟਲੀਸਟ ਉਸ ਚੀਜ਼ ਨੂੰ ਜਿਹੜਾ ਉਹ ਦੇਖ ਲੈਂਦੇ ਆ। ਇੰਦਰਜੀਤ ਜੀ। ਹਾਂਜੀ ਇੰਦਰਜੀਤ। ਹਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ ਚਲੋ ਦੁੱਖ ਤਾਂ ਬਹੁਤ ਆ, ਪਰ ਮੇਰੇ ਹਿਸਾਬ ਨਾਲ ਤਾਂ ਸਿੱਖਣ ਵਾਲਾ ਚਾਹੀਦਾ ਸਾਡੀ ਕਮਿਊਨਿਟੀ ਨੂੰ, ਜਿਹੜੀਆਂ ਵੀ ਚੀਜ਼ਾਂ ਸਿੱਖਣ ਵਾਲੀਆਂ, ਜਿੱਦਾਂ ਕਹਿੰਦੇ ਵੀ ਸੇਫਟੀ ਘਰ ਤੋਂ ਸ਼ੁਰੂ ਹੁੰਦੀ ਭਾਜੀ ਮੇਰੇ ਹਿਸਾਬ ਨਾਲ। ਤਾਂ ਜਦੋਂ ਬਿਜ਼ਨਸ ਕਰਨਾ ਦੁਸ਼ਮਣ ਬਣਨੇ ਆ ਭਾਜੀ, ਇਹ ਬੱਟ ਤੇ ਮਤਲਬ ਵੀ ਕਹਿ ਲਓ ਵੀ ਪਿਆ ਵੀ ਅੱਜ ਨਹੀਂ ਤਾਂ ਕੱਲ, ਮਹੀਨੇ ਬਾਅਦ, ਸਾਲਾਂ ਬਾਅਦ ਬਣਨੇ। ਤੇ ਜਿਹੜੇ ਬੰਦੇ ਏਦਾਂ ਦੇ ਖਾਂ ਰੱਖਦੇ ਨਾ ਭਾਜੀ, ਇਹ ਹੈਪਨ ਤੇ ਚਲੋ ਸਾਡੀ ਕਮਿਊਨਿਟੀ ਨਾਲ ਹੋਇਆ। ਪਹਿਲਾਂ ਡਿਸਪੈਚਰ ਬਹੁਤ ਮਾਰੇ ਲੋਕਾਂ ਨੇ, ਡਰਾਈਵਰਾਂ ਨੇ। ਸੈਂਸਨਿਟੀ ਦੇ ਵਿੱਚ ਵੀ ਹੈਪਨ ਹੋਇਆ ਸੀਗਾ। ਹਾਂਜੀ, ਗੋਰਾ ਸੀਗਾ ਉਹ ਡਿਸਪੈਚਰ, ਮਤਲਬ ਅਸੀਂ 10 ਮਿੰਟ ਉੱਥੋਂ ਨਿਕਲ ਗਏ ਉਸ ਕੰਪਨੀ ਤੋਂ ਬਾਅਦ, ਮੁੜ ਕੇ 74 ਤੇ ਟਰੱਕ ਸਟਾਪ ਤੇ ਪੈਟਰੋਲ ਤੇ ਆ ਕੇ ਬਹਿ, ਕਹਿੰਦਾ ਮੈਂ ਮਾਰੇ। ਉਹਦਾ ਰੀਜ਼ਨ ਸੀਗਾ, ਕਹਿੰਦਾ ਕੇਸ ਵੀ ਮੈਂ ਹੀ ਲੜਨਾ। ਤੇ ਵਧੀਆ ਗੋਰਾ ਸੀ ਉਹ। ਅੱਛਾ ਜੀ। ਉਹਦਾ ਇਹ ਸੀਗਾ, ਕਹਿੰਦਾ ਮੇਰਾ ਟੱਬਰ, ਮੈਂ ਰਿਕੁਐਸਟ ਕੀਤੀ ਡਿਸਪੈਚਰ ਨੂੰ ਵੀ ਮੇਰੀ ਮਿਹਨਤ ਕਰ ਲਾ, ਵੀ ਮੇਰੀ ਕੁੜੀ ਡਾਕਟਰੀ ਕਰਦੀ, ਮੇਰਾ ਟੱਬਰ ਰੁਲ ਜਾਣਾ। ਉਹਦਾ ਇਹੀ ਸੀਗਾ ਜਾਣੀ ਕਿ। ਇਸ ਕਰਕੇ ਕਹਿਣ ਦਾ ਮਤਲਬ ਦੁਸ਼ਮਣੀ ਚ ਖਾਰ ਪਤਾ ਨਹੀਂ ਹੁੰਦਾ ਕੋਈ ਬੰਦਾ ਕਿੱਥੇ ਤੇ ਰੱਖਦਾ ਆ। ਇਹ ਸਾਨੂੰ ਸੋਚਣਾ ਚਾਹੀਦਾ, ਜਾਣੀ ਕਿ ਇਹਨੂੰ ਲੀਨੀਅਟ ਨਹੀਂ ਲੈਣਾ ਚਾਹੀਦਾ ਈਜ਼ੀ। ਤੇ ਬਾਕੀ ਸੇਫਟੀ ਦੇਖੋ, ਉਹ ਫੈਮਿਲੀ ਜਦੋਂ ਵੀਡੀਓ ਦੇਖਦੇ ਆ
ਜਿੰਨਾ ਥੋੜਾ ਜਿਹਾ ਜਿੱਦਾਂ 2 ਭਰਾ ਸੀਗੇ, ਜਿੱਦਾਂ ਹੁਣ ਵੀਰ ਜੀ ਪਹਿਲੇ ਵੀ ਜਦੋਂ ਪਹਿਲਾਂ ਬਹੁਤ ਸੋਹਣਾ ਦੱਸ ਕੇ ਗਏ ਵੀ ਉਹਨਾਂ ਨੇ ਫਾਇਰ ਕੀਤਾ ਹਨਾ, ਮਤਲਬ ਐਟ ਲੀਸਟ ਮਤਲਬ ਉਹ ਪਤਾ ਨਹੀਂ ਭੋਲੀ ਸੀ ਜੀ ਜਾਂ ਉਹਨਾਂ ਨੂੰ ਪਤਾ ਨਹੀਂ ਹੁਣ ਉਹਦੇ ਬਾਰੇ ਕਿਹੜਾ ਸ਼ਬਦ ਵਰਤੀ ਹੈ ਨਾ, ਏਦਾਂ ਥੋੜੀ ਜਿਹੀ ਗੱਲ ਨਹੀਂ ਬਣਦੀ ਹੈਗੀ। ਥੋੜਾ ਜਿਹਾ ਸਾਨੂੰ ਤਕੜੇ ਹੋਣਾ ਪੈਣਾ, ਡਿਫੈਂਡ ਕਰਨਾ ਪੈਣਾ ਆ। ਹਥਿਆਰ ਨਹੀਂ ਸਿੱਟ ਕੇ ਸਰਦਾ ਜੀ। ਦੇਖੋ ਜਿਹੜੀ ਮੁੱਕ ਦੀ ਗੱਲ ਇਹ ਆ ਵੀ ਜਿਹੜਾ ਜੁਝਾਰੂਪਨ ਤਾਂ ਤੁਹਾਨੂੰ ਰੱਖਣਾ ਹੀ ਪੈਣਾ। ਹੁਣ ਕੋਈ ਤੁਹਾਡੇ ਤੇ ਚੜ੍ਹ ਕੇ ਆ ਗਿਆ, ਹਥਿਆਰ ਸਿੱਟੂਗੇ ਤਾਂ ਉਹਨੇ ਤਾਂ ਫਿਰ ਦੱਬੀ ਹੋਈ ਜਾਣਾ। ਜਦੋਂ ਦਿਮਾਗ ਸਾਡਾ ਨਾ ਕਲਿੱਕ ਕਰਦਾ ਆ ਵੀ ਇਸ ਬੰਦੇ ਨਾਲ ਮੈਂ ਕੋਈ ਗਲਤ ਕੰਮ, ਮੇਰਾ ਹੱਥ ਹੈਗਾ ਰੌਲਾ ਰੱਪਾ, ਉਹ ਜਿੰਨਾ ਮਰਜ਼ੀ ਮਿੱਠਾ ਹੋਵੇ, ਮਤਲਬ ਬਿਜ਼ਨਸ ਦੇ ਵਿੱਚ ਥੋੜਾ ਉਹਨੂੰ ਹਿਸਾਬ ਨਾਲ ਰੱਖੋ। ਤੇ ਗੱਲ ਉਹ ਆ ਜਾਂਦੀ ਵੀ ਸਾਨੂੰ ਐਕਟਿਵ ਹੋਣਾ ਪੈਣਾ, ਬਾਹਲੇ ਬੀਬੇ ਬਣ ਕੇ ਨਹੀਂ ਭਾਜੀ ਕਈ ਵਾਰੀ ਸਰਦਾ ਇਹਨਾਂ ਮੁਲਕਾਂ ਦੇ ਵਿੱਚ ਨਾ। ਬਿਲਕੁਲ ਇੰਦਰਜੀਤ ਜੀ, ਹਰਜੋਤ ਜੀ, ਆਪਾਂ ਕਿੰਨੀਆਂ ਖਬਰਾਂ ਕੀਤੀਆਂ ਆ ਵੀ ਡਿਸਗਰੰਟਲਡ EMPLOYE ਨੇ ਜਾ ਕੇ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਆਪਣੇ ਸਾਥੀ ਮਾਰਤੇ। ਪਿੱਛੇ ਇੰਡੀਆਨਾ ਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ, ਫੈਡੈਕਸ ਦੇ ਵਿੱਚ ਜਿਹੜਾ ਉਹ ਦੇਖਿਆ। ਸੋ ਇਹ ਸ਼ਦਾਈ ਬੰਦੇ ਤਾਂ ਹੁੰਦੇ ਹੀ ਆ। ਸੋ ਆਪਾਂ ਨੂੰ ਆਪਣੀ ਸੇਫਟੀ ਦਾ ਖੁਦ ਧਿਆਨ ਜਿਹੜਾ ਉਹ ਰੱਖਣਾ ਪੈਣਾ। ਥੈਂਕ ਯੂ ਇੰਦਰਜੀਤ ਜੀ ਕਾਲ ਦੇ ਲਈ। ਥੈਂਕ ਯੂ। ਸਟੋਰਾਂ ਦੇ ਭਾਜੀ ਕਈ ਵਾਰ ਅਸੀਂ ਕੰਮ ਕੀਤਾ ਨਾ, ਬਟਨ ਲੱਗ ਜਾਂਦਾ, ਜਿੱਦਾਂ ਨਾ ਬਟਨ ਵੀ ਹੁੰਦਾ, ਬਹੁਤ ਚੀਜ਼ਾਂ ਹੁੰਦੀਆਂ, ਉਹ ਆਪਣੀ ਕੰਮ ਲੱਭੇ ਹੋਣ, ਕਹਿਣ ਦਾ ਮਤਲਬ। ਜੀ ਜੀ, ਥੈਂਕ ਯੂ ਜੀ, ਧੰਨਵਾਦ। ਅਗਲੇ ਕਾਲਰ ਭਗਵੰਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਪ੍ਰਮਾਤਮਾ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਜੋ ਵੀ ਉਹਨੇ ਦਰਿੰਦੇ ਨੇ ਕੀਤਾ, ਤੇ ਪਰਿਵਾਰ ਨੂੰ ਦੁੱਖ ਦੇ ਵਿੱਚੋਂ ਨਿਕਲਣ ਦਾ ਬਲ ਬਖਸ਼ੇ। ਬਹੁਤ ਮਾੜਾ ਹੋਇਆ। ਬਾਕੀ ਕਪਲ ਥਿੰਗਸ ਆ ਮੈਂ ਜਿਹੜੀਆਂ ਸ਼ੇਅਰ ਕਰਦਾ। ਤੁਸੀਂ ਪਹਿਲੀ ਗੱਲ ਕਰ ਚੁੱਕੇ ਆ ਕਿ ਸਾਡੀ ਸੇਫਟੀ ਇੱਥੇ ਬਿਲਕੁਲ ਨਹੀਂ ਰਹੀ। ਅਸੀਂ ਇੰਡੀਆ ਨੂੰ ਦੇਖੀ ਜਾਂਦੇ ਹਾਂ ਜੀ, ਉੱਥੇ ਇਹ ਚੱਲਦਾ ਹੁਣ ਅਸੀਂ ਇੱਥੇ ਦੇ ਜੇ ਸਿਟੀਜ਼ਨ ਆ ਤਾਂ ਸਾਨੂੰ ਇੱਥੇ ਦੀ ਸੇਫਟੀ ਦਾ ਦੇਖਣਾ ਪੈਣਾ ਹਨਾ। ਮੈਂ ਰੋਜ਼ ਐਵਰੀਡੇ ਨਿਊਜ਼ ਪੜ੍ਹਦਾ, ਇੰਗਲਿਸ਼ ਨਿਊਜ਼, ਤੁਹਾਡੀ ਨਿਊਜ਼ ਸੁਣਦਾ ਹਨ। ਐਵਰੀਡੇ ਨਿਊਜ਼ ਹੁੰਦੀ ਹੈ ਜੀ। ਮੈਂ ਲੋਕਲ ਸਾਡੀ ਸਿਟੀ ਕੈਲੀਫੋਰਨੀਆ 'ਚ ਹੀ ਰਹਿਣਾ, ਤੇ ਸਾਡੀ ਸਿਟੀ ਦੇ ਵਿੱਚ ਹਰੇਕ ਵੀਕ ਵੈਪਨਸ ਫੜ ਹੁੰਦੇ ਆ, ਤੇ ਉਹ ਮੋਸਟਲੀ ਇਲੀਗਲ ਵੈਪਨ ਹੁੰਦੇ ਆ ਜੀ, ਮੋਸਟਲੀ ਇਲੀਗਲ ਵੈਪਨ। ਤੇ ਉਹ ਕਿੱਧਰੋਂ ਆਉਂਦੇ ਆ ਜੀ? AK-47 ਇੱਕ ਦਿਨ ਫੁੱਲੀ ਲੋਡਡ ਮਿਲੀ, ਮਸ਼ੀਨ ਗਨ ਫੁੱਲੀ ਲੋਡਡ ਮਿਲੀ, ਤੇ ਉਹ ਕਿੱਧਰੋਂ ਆ ਰਹੇ ਆ? ਇੰਨੇ ਵੈਪਨਸ ਜੇ ਇਲੀਗਲ ਆ ਰਹੇ ਆ ਤਾਂ ਉਹ ਆ ਕਿੱਧਰੋਂ ਰਹੇ ਆ? ਵਨ ਟਾਈਮ ਮੇਰੇ ਕਜ਼ਨ ਹੋਣਾ ਦਾ ਸਟੋਰ ਆ, ਉਹ ਬੈਂਕ 'ਚ ਗਿਆ ਡਿਪੋਜ਼ਿਟ ਕਰਾਉਣ ਰਿਚਮੰਡ ਦੇ ਵਿੱਚ, ਤੇ ਉਹਨੂੰ ਆਪਣੇ ਇੱਕ ਬੰਦਾ ਆ ਕੇ ਕਹਿੰਦਾ, ਉਹਨੂੰ ਪਤਾ ਨਹੀਂ ਉਹਦੇ ਕੋਲ ਸੀਗੀ ਗਨ ਜਾਂ ਕਿਵੇਂ, ਕਹਿੰਦਾ ਮੇਰੇ ਕੋਲ ਗਨ ਆ, ਮੈਨੂੰ ਬੈਂਕ 'ਚੋਂ ਸਾਰੇ ਪੈਸੇ ਲਿਆ ਕੇ ਦੇ ਦੇ। ਕਹਿੰਦਾ ਜੇ ਤੂੰ ਕਿਸੇ ਨੂੰ ਵੀ ਕਾਂਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਮੈਨੂੰ ਤੇਰੀ ਫੈਮਿਲੀ ਦਾ ਸਾਰਾ ਪਤਾ, ਤੇਰੇ ਬਿਜ਼ਨਸ ਦਾ, ਤੇਰੇ ਘਰ ਦਾ, ਮੈਂ ਤੇਰੇ ਸਾਰੇ ਜਾਣੇ ਮਾਰ ਦੇਣੇ। ਠੀਕ ਹੈ ਜੀ। ਉਹ ਅੰਦਰ ਗਿਆ, ਉਹਨੇ ਪੈਸੇ ਦਿੱਤੇ ਐਂਡ ਹੀ ਲੈਫਟ। ਉਹ ਜਿਹੜਾ ਬੰਦਾ ਸੀਗਾ ਉਹ ਨਿਕਲ ਗਿਆ। ਮੇਰੇ ਕਜ਼ਨ ਨੇ ਕਾਲ ਕੀਤੀ ਪੁਲਿਸ ਨੂੰ ਕਿ ਆਹ ਹੈਪਨ ਹੋਇਆ। ਪੁਲਿਸ ਨੇ ਕਿਹਾ ਅੱਛਾ ਜੀ, ਅਸੀਂ ਕੁਛ ਨਹੀਂ ਕਰ ਸਕਦੇ। ਤੇ ਉਹਨਾਂ ਨੇ ਇਹ ਵੀ ਕਿਹਾ ਸਾਨੂੰ ਪਤਾ ਬੰਦਾ ਕੌਣ ਹੈ, ਬਟ ਸਾਡੇ ਕੋਲ ਕੋਈ ਇੱਦਾਂ ਦਾ ਹੈ ਨਹੀਂ ਕਿ ਅਸੀਂ ਕੁਛ ਕਰ ਸਕਦੇ ਹਾਂ। ਤੁਸੀਂ ਕੀ ਕਰੋ, ਆਪਣੀ ਕਾਰ ਦੀਆਂ ਪਲੇਟ, ਜਿਹੜੀ ਲਾਇਸੈਂਸ ਪਲੇਟ ਹੈ, ਉਹ ਚੇਂਜ ਕਰ ਦਿਓ। ਐਂਡ ਆਫਟਰ ਸਮ ਮੰਥ ਮੇਰੇ ਤਾਇਆ ਜੀ ਹੁਣੀ ਉਹ ਡਿਪੋਜ਼ਿਟ ਕਰਾਉਣ ਗਏ ਬੈਂਕ 'ਚ, ਐਂਡ ਕੋਈ ਪਰਸਨ ਸੀਗਾ ਉਹਨਾਂ ਨੂੰ ਚੇਸ ਕਰ ਰਿਹਾ ਸੀ ਮਗਰੋਂ। ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਦੀ ਸਰਜਰੀ ਹੋਈ ਸੀ, ਐਂਡ ਉਹਨਾਂ ਨੂੰ ਥੋੜੀ ਲਾਈਕ ਬਾਥਰੂਮ ਜ਼ਿਆਦਾ ਆਉਂਦਾ ਸੀ। ਉਹ ਜਲਦੀ ਨਾਲ ਘਰੇ ਆਏ ਡਿਪੋਜ਼ਿਟ ਕਰਾ ਕੇ, ਤੇ ਉਹਨਾਂ ਨੇ ਘਰ ਦੇ ਬਾਹਰ ਪਿਕਅਪ ਟਰੱਕ ਲਾਇਆ, ਅੰਦਰ ਚਲ ਗਏ ਨੱਠ ਕੇ। ਬੰਦਾ ਆਇਆ, ਉਹਨੇ ਆਲਾ ਦੁਆਲਾ ਦੇਖਿਆ, ਪਿਕਅਪ ਦਾ ਸ਼ੀਸ਼ਾ ਤੋੜਿਆ ਤੇ ਅੰਦਰ ਕੈਸ਼ ਪਿਆ ਸੀ। ਚਲੋ ਇੰਨਾ ਜ਼ਿਆਦਾ ਨਹੀਂ ਸੀਗਾ, ਬਟ ਉਹ ਕੈਸ਼ ਚੱਕ ਕੇ ਤੇ ਉਹ ਨਿਕਲ ਗਿਆ। ਪੁਲਿਸ ਨੂੰ ਕਾਲ ਕੀਤੀ, ਪੁਲਿਸ ਆਈ ਤੇ ਉਹਨਾਂ ਨੇ ਦੇਖਿਆ, ਕੈਮਰੇ ਦੇਖੇ। ਉਹ ਕਹਿੰਦੇ ਕਿ ਜਿਹੜੀ ਉਹਦੀ ਕਾਰ ਸੀ ਉਹ ਪਿੱਛੇ ਪਾਰਕ ਕਰਤੀ ਤੇ ਉੱਤੇ ਕੋਈ ਲਾਇਸੈਂਸ ਪਲੇਟ ਹੈ ਨਹੀਂ, ਤੇ ਅਸੀਂ ਕੁਛ ਨਹੀਂ ਕਰ ਸਕਦੇ। ਸੋ ਦੈਟ ਵਾਸ ਗੋਇੰਗ ਔਨ ਰਾਈਟ ਨਾਓ। ਸਾਨੂੰ ਰੀਅਲੀ ਲਾਈਕ ਅਸਲ ਦੇ ਵਿੱਚ ਪਿੱਛੇ ਇੰਡੀਆ ਦੇ ਵਿੱਚ ਵੀ ਆਪਣੇ ਸਾਰਿਆਂ ਨੂੰ ਹੈਗਾ ਕਿ ਕੁਰਸੀਆਂ ਦਾ, ਇੱਥੇ ਵੀ ਕੁਰਸੀਆਂ ਦਾ ਹੀ ਰਹਿ ਗਿਆ। ਬਿਲਕੁਲ 100%। ਨਾਰਮਲ ਬੰਦਿਆਂ ਦੀ ਕੋਈ ਸੇਫਟੀ ਸਿਕਿਉਰਿਟੀ ਨਹੀਂ। ਮੈਂ ਟਰੱਕ ਡਰਾਈਵਰ ਆ, ਮੈਂ ਬਾਹਰ ਰਹਿਣਾ, ਮੇਰਾ ਹਮੇਸ਼ਾ ਦਿਲ ਘਰਦਿਆਂ ਲਈ ਧੜਕਦਾ ਕਿ ਮੇਰੀ ਫੈਮਿਲੀ ਪਿੱਛੇ ਸੇਫ ਹੋਵੇ। ਫੈਮਿਲੀ ਨਹੀਂ ਸੇਫ, ਸਾਡਾ ਕੰਮ ਕਰਨ ਦਾ ਕੀ ਫਾਇਦਾ? ਰਾਈਟ। ਸਾਨੂੰ ਇਹ ਆਵਾਜ਼ ਹੁਣ ਚੱਕਣੀ ਚਾਹੀਦੀ ਆ ਸਾਡੀ ਕਮਿਊਨਿਟੀ ਨਾਲ, ਕਿਸੇ ਦੀ ਵੀ ਕਮਿਊਨਿਟੀ। ਇਨ ਦੀ ਐਂਡ ਅਸੀਂ ਇੱਕ ਹਿਊਮਨ ਆ, ਐਜ਼ ਅ ਹਿਊਮੈਨਿਟੀ ਅਸੀਂ ਕਿਸੇ ਲਈ ਵੀ ਇਹ ਚੀਜ਼ ਨਹੀਂ ਕਰਨਾ ਚਾਹੁੰਦੇ ਕਿ ਇਦਾਂ ਦਾ ਕਿਸੇ ਦੇ ਨਾਲ ਵੀ ਹੋਵੇ, ਹੈ ਨਾ। ਕੱਲ ਨੂੰ ਮੇਰੀ ਫੈਮਿਲੀ ਹੋ ਸਕਦੀ ਹੈ, ਇਸ ਕਰਕੇ ਮੈਂ ਇਹ ਕਹਿਣਾ ਚਾਹੂੰਗਾ ਕਿ ਹਾਂ, ਅੱਗੇ ਆਓ ਕਿ ਅਸੀਂ ਇਸ ਚੀਜ਼ ਦੀ ਆਪ ਹੀ ਅਵੇਅਰ ਹੋਈਏ ਤੇ ਲੋਕਾਂ ਨੂੰ ਵੀ ਦੱਸੀਏ ਕਿ ਆਹ ਕੁਛ ਇੱਥੇ ਵਰਤ ਰਿਹਾ, ਭਾਣਾ ਜੋ ਵੀ ਏਦਾਂ ਦਾ ਹੋ ਰਿਹਾ ਇੱਥੇ। ਥੈਂਕ ਯੂ ਭਗਵੰਤ। ਧੰਨਵਾਦ। ਸੋ ਬਿਲਕੁਲ ਸਾਡਾ ਇਹੀ ਹੁੰਦਾ ਵੀ ਅਸੀਂ ਜਿੱਥੇ ਵੀ ਸਾਡੇ AM ਸਟੇਸ਼ਨਸ ਆ, ਅਸੀਂ ਉੱਥੇ ਦੀ ਲੋਕਲ ਖਬਰ ਕਰੀਏ। ਸ਼ਾਮ ਵਾਲੇ ਕੈਲੀਫੋਰਨੀਆ ਅਪਡੇਟ ਅਮਰੀਕਾ ਪ੍ਰੋਗਰਾਮ, ਉੱਥੇ ਮਰਮਰਾਈ ਤੋਂ ਬਿਨਾਂ ਹੁੰਦੀਆਂ ਹੀ ਨਹੀਂ ਖਬਰਾਂ। ਚਾਹੇ ਬੇਕਰਫੀਲਡ ਲੈ ਲਓ, ਸੈਕਰਾਮੈਂਟੋ ਲੈ ਲਓ, ਸਟਾਕਟਨ ਲੈ ਲਓ, ਓਕਲੈਂਡ ਲੈ ਲਓ। ਸੋ ਸਾਨੂੰ ਹੁੰਦਾ ਵੀ ਬੰਦੇ ਤਾਂ ਯਾਰ ਦੁਖੀ ਹੋ ਜਾਣੇ ਖਬਰਾਂ ਸੁਣ ਕੇ। ਇੱਕ ਗੱਲ ਜ਼ਰੂਰ ਹੈ ਵੀ ਜਦੋਂ ਪਿਛਲੀ ਵਾਰੀ ਬਲੈਕ ਲਾਈਵ ਮੈਟਰਸ ਦਾ ਬਹੁਤ ਰੌਲਾ ਪਿਆ ਸੀ,
ਠੀਕ ਆ, ਉਹਨਾਂ ਨਾਲ ਵੀ ਧੱਕਾ ਹੁੰਦਾ ਬਹੁਤ ਵਾਰ। ਆਪਣੀ ਕਮਿਊਨਿਟੀ ਦੇ ਯੂਨੀਵਰਸਿਟੀਆਂ ਜਾਣ ਵਾਲੇ ਨਿਆਣਿਆਂ ਨੇ ਬਹੁਤ ਵੱਡੇ ਪ੍ਰੋਟੈਸਟ ਕੀਤੇ ਸੀ। ਸੈਕਰਾਮੈਂਟੋ 'ਚ ਹੋਰ ਵੱਡੇ ਕੈਂਡਲ ਲਾਈਟ ਵਿਜਲ ਕੀਤੇ ਸੀ। ਭਾਈ ਹੁਣ ਪੰਜਾਬੀ ਲਾਈਵ ਮੈਟਰ ਆ, ਹੁਣ ਸਾਡੇ ਨਾਲ ਵਾਪਰੀ ਆ। ਜਿੱਥੇ ਵੀ ਰਹਿੰਦੇ ਆ ਅਮਰੀਕਾ ਦੇ ਵਿੱਚ, ਇੰਡੀਆ ਨੂੰ ਦਫਾ ਕਰੋ। ਆਪਣੇ ਸ਼ਹਿਰ 'ਚ ਜਿੰਨੇ ਵੀ ਇਕੱਠੇ ਹੋ ਸਕਦੇ ਆ, ਚਾਹੇ ਕੋਈ ਕੈਂਡਲ ਲਾਈਟ ਵਿਜਲ, ਕੁਛ ਵੀ ਜਿਹੜੇ ਪਰਿਵਾਰ ਨਾਲ ਧੱਕਾ ਹੋਇਆ ਉਹਦੀ ਯਾਦ ਦੇ ਵਿੱਚ ਪ੍ਰੋਗਰਾਮ ਕਰੋ, ਤੇ ਨਾਲ ਉੱਥੇ ਮੀਡੀਆ ਸੱਦੋ, ਨਾਲ ਪੋਲੀਟੀਸ਼ੀਅਨ ਨੂੰ ਪਤਾ ਲੱਗ ਸਕੇ ਵੀ ਦੇਖੋ ਘਰੋਂ ਹੀ ਚੱਕ ਕੇ ਹੁਣ ਤਾਂ ਬੰਦੇ ਮਾਰਨੇ ਸ਼ੁਰੂ ਕਰਤੇ। ਇੱਕ ਇਹਦੇ ਵਿੱਚ ਕਿੱਥੇ ਬੈਠੇ, ਇੱਕ ਇਹਦੇ ਵਿੱਚ ਹੋਰ ਐਡ ਕੀਤੀ ਜਾਵੇ ਗੱਲ, ਜਿੰਨੇ ਤੁਹਾਡੇ ਲੋਕਲ ਪੋਲੀਟੀਸ਼ੀਅਨ ਆ, ਜਿੰਨੇ ਵੀ ਆ, ਸਾਰਿਆਂ ਨੂੰ ਕਾਲ ਕਰਕੇ ਦੱਸੋ ਵੀ ਪੈਸੇ ਅਸੀਂ ਦਿੰਨੇ ਆ, ਟੈਕਸ ਅਸੀਂ ਦਿੰਨੇ ਆ, ਵੀ ਏਡਾ ਵੱਡਾ ਯਾਰਡ ਆ, ਉਹ ਪੈਸੇ ਦੇ ਰਿਹਾ, ਸੇਲ ਟੈਕਸ ਆ, ਪ੍ਰਾਪਰਟੀ ਟੈਕਸ ਆ, ਇੰਨਾ ਕੁਛ ਆ। ਕੰਮ ਕਰਦੇ ਬੰਦੇ ਨੂੰ ਸੇਫਟੀ ਕਿੱਥੇ ਆ? ਭਾਈ ਤੁਹਾਡੀਆਂ ਪਾਲਿਸੀਜ਼ ਕਿੱਧਰ ਜਾ ਰਹੀਆਂ ਆ? ਮੰਨਦੇ ਆ ਵੀ ਤੁਸੀਂ ਲਿਬਰਲ ਪਾਲਿਸੀਜ਼ ਦੇ ਵੱਲ ਨੂੰ ਤੁਹਾਡਾ ਝੁਕਾਅ ਹੈਗਾ, ਪਰ ਇੰਨੀਆਂ ਵੀ ਜਿਹਦੇ ਵਿੱਚ ਕੋਈ ਬੰਦੇ ਦੀ ਸੇਫਟੀ ਨਹੀਂ ਕਿਸੇ ਪਾਸੇ ਵੱਲ ਨੂੰ ਵੀ ਲੋਕਾਂ ਦੀ ਜਾਨ, ਮੱਛੀ ਦੀ ਜਾਨ ਵਾਸਤੇ ਤਾਂ ਪਾਣੀ ਤੁਸੀਂ ਪੂਰਾ ਛੱਡੀ ਜਾਂਦੇ ਆ, ਪਰ ਲੋਕਾਂ ਦੀ ਜਾਨ ਲਈ ਕੀ ਕਰਦੇ ਹੋ ਭਾਈ? ਉਹ ਤੁਸੀਂ ਕਿੱਥੇ ਜਿਹੜਾ ਉਹ ਕਰ ਰਹੇ ਹੋ? ਸਾਡੀ ਕੋਈ ਕਦਰ ਨਹੀਂ, ਸਾਡੀ ਕੋਈ ਕੀਮਤ ਨਹੀਂ ਵੀ ਤੁਸੀਂ ਸਿਰਫ ਸਾਨੂੰ ਇੱਕ ਫੰਡ ਰੇਜ਼ਿੰਗ ਦਾ ਟੂਲ ਬਣਾ ਕੇ ਰੱਖਿਆ ਆ ਵੀ ਆਓ ਫੋਟੋ ਖਿਚਾਓ, ਫੰਡ ਰੇਜ਼ਿੰਗ ਕਰੋ ਤੇ ਚੱਕ ਦੋ ਜੀ। ਇਹਨਾਂ ਨੇ ਤਾਂ ਵੋਟਾਂ ਅੱਖਾਂ ਮੀਟ ਕੇ ਜਿਹੜੀਆਂ ਉਹ ਪਾ ਹੀ ਦੇਣੀਆਂ। ਨਹੀਂ, ਲੋਕਾਂ ਨੂੰ ਜਾਗਣ ਦੀ ਜ਼ਰੂਰਤ ਆ, ਲੋਕਾਂ ਨੂੰ ਇਹਨਾਂ ਨੂੰ ਸਵਾਲ ਪੁੱਛਣ ਦੀ ਜ਼ਰੂਰਤ ਹੈ, ਇਹਨਾਂ ਨੂੰ ਦੇ ਨੀਡ ਟੂ ਬੀ ਹੈਲਡ ਅਕਾਊਂਟੇਬਲ। ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ 'ਚ ਕਿਸੇ ਵੱਡੇ ਪੋਲੀਟੀਸ਼ੀਅਨ ਦੀ ਇਹਦੇ ਤੇ ਜੇ ਕਿਤੇ ਬਿਆਨ ਆ ਗਿਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਜਿਹੜਾ ਉਹ ਕਰਨਾ। ਦਬਾਅ ਪਾਓ, ਕਾਲਾਂ ਕਰਨੀਆਂ ਨਾ ਛੱਡਿਓ। ਜਿੰਨੇ ਲਾਅ ਮੇਕਰ ਆ ਉਹਨਾਂ ਦੇ ਜਿਹੜੇ ਬੋਰਡਸ ਆ ਉਹ ਭਰ ਦਿਓ ਫੋਨ ਕਰਕੇ ਵੀ ਸਾਡਾ ਪਰਿਵਾਰ ਘਰੋਂ ਚੱਕ ਕੇ, ਬਿਜ਼ਨਸ ਤੋਂ ਚੱਕ ਕੇ ਜਿਹੜਾ ਉਹ ਮਾਰ ਦਿੱਤਾ, ਤੁਸੀਂ ਕਿੱਥੇ ਸੁੱਤੇ ਬੈਠੇ ਹੋ? ਤੁਸੀਂ ਹੁਣ ਵੋਟਾਂ ਮੰਗਣ ਦੇ ਲਈ ਦਰ ਦੇ ਉੱਤੇ ਆਉਣਾ ਆ, ਤੁਸੀਂ ਕਿ ਸੁੱਤੇ ਬੈਠੇ ਹੋ? ਕੀ ਤੁਸੀਂ ਪਬਲਿਕ ਸੇਫਟੀ ਦੇ ਲਈ ਜਿਹੜਾ ਉਹ ਕਰ ਰਹੇ ਆ? ਸਾਨੂੰ ਤਾਂ ਖਤਰਾ ਲੱਗ ਰਿਹਾ ਹੈ। ਜਦੋਂ ਫਿਊਨਰਲ ਹੋਣਾ ਤੁਸੀਂ ਦੇਖ ਲਓ, ਬਥੇਰੇ ਉੱਥੇ ਪੋਲੀਟੀਸ਼ੀਅਨ ਆਣੇ, ਬਥੇਰਾ ਉਹਨੇ ਬਕਵਾਸ ਕਰਨਾ ਹੈਗਾ। ਆਪਾਂ ਦੇਖਦੇ ਹੀ ਆ, ਪਹਿਲਾਂ ਵੀ ਕਿੰਨੀ ਵਾਰੀ ਇਨਸੀਡੈਂਟਸ ਹੋਈਆਂ, ਉਹ ਸੇਮ ਹੀ ਕੰਮ। ਸੋ ਆਪਾਂ ਕੁਝ ਹੋਰ ਕਾਲਰਸ ਕਾਫੀ ਚਿਰ ਤੋਂ ਜਿਹੜੇ ਜੁੜੇ, ਉਹਨਾਂ ਦੇ ਵੀ ਆਪਾਂ ਵਿਚਾਰ ਜਿਹੜੇ ਉਹ ਲੈ ਲਈਏ। ਆਈ ਨੋ ਆਪਾਂ ਥੋੜਾ ਜਿਹਾ ਅੱਜ ਲੰਬਾ ਜਿਹੜਾ ਚੱਲ ਰਹੇ ਆ, ਪਰ ਕੋਈ ਗੱਲ ਨਹੀਂ। ਸਰੋਤਿਓ, ਟਰਾਈ ਕਰਿਓ ਆਪਣੇ ਜਿਹੜੇ ਵਿਚਾਰ ਆ ਉਸ ਨੂੰ ਜਲਦੀ ਸਮੇਟਣ ਦੀ। ਰਾਜੇਸ਼ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਮਾੜਾ ਹੋਇਆ ਜੀ, ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਤਾਂ ਸਿਰਫ ਦੋ ਗੱਲਾਂ ਕਰਨੀਆਂ ਜੀ। ਆ ਜਦ ਦਾ ਟਰੰਪ ਪ੍ਰਸ਼ਾਸਨ ਆਇਆ, ਮਾਮਲਾ ਇੱਕ ਤਰਫਾ ਹੋ ਗਿਆ। ਉਹ ਕਹਿੰਦੇ ਨਾ ਵੀ ਛੁਰੀ ਤੇ ਖਰਬੂਜਾ ਗਿਰਿਆ, ਖਰਬੂਜੇ ਤੇ ਛੁਰੀ ਕੱਟਣਾ, ਖਰਬੂਜੇ ਨਹੀਂ ਹੈ। ਮਾਮਲਾ ਬਹੁਤ ਜ਼ਿਆਦਾ, ਇਹ ਸਾਡੇ ਐਡੇ ਪੈਸੇ ਵਾਲੇ ਲੋਕ ਬੈਠੇ, ਇਹਨਾਂ ਨੂੰ ਅੱਗੇ ਆਉਣਾ ਚਾਹੀਦਾ। ਸਰਕਾਰ ਦੀ ਖਿਚਾਈ ਹੋਣ ਵਾਲੀ ਹੈ। ਤੇ ਦੂਜੀ ਗੱਲ ਮੈਂ ਕਹਿਣੀ ਹੈ ਜੀ, ਵੀ ਜਿਹੜੇ ਵੀ ਬੰਦੇ, ਜਿੱਦਾਂ ਸਿੰਗਲ ਬੰਦਾ ਗਨ ਲੈ ਕੇ ਕੋਈ ਆਇਆ ਨਾ, ਤੇ ਉਹਨੂੰ ਜੱਫਾ ਪਾਉਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਤੁਸੀਂ ਸੇਵ ਕਰਨ ਦੀ ਕੋਸ਼ਿਸ਼ ਕਰੋ, ਤੇ ਨਾਲੇ ਹਥਿਆਰ ਰੱਖਣੇ ਚਾਹੀਦੇ ਆਪਣੇ ਬੰਦਿਆਂ ਕੋਲ। ਇੰਨਾ ਪੈਸਾ, ਤੁਸੀਂ ਵੀ ਗਨ ਰੱਖੋ। ਤੇ ਸੈਲਫ ਡਿਫੈਂਸ ਸਭ ਤੋਂ ਪਹਿਲਾਂ ਬਾਜੀ। ਤੁਸੀਂ ਜੱਫਾ ਪਾ ਲਓਗੇ ਤਾਂ ਉਹਦੇ ਵਿੱਚ ਜਾਨ ਬਚਣ ਦੇ ਬਹੁਤ ਜ਼ਿਆਦਾ ਚਾਂਸਿਸ ਬਣ ਜਾਂਦੇ। ਉਹ ਮੁੰਡਾ ਗੈਸ ਸਟੇਸ਼ਨ ਤੇ ਮਾਰਿਆ, ਕੱਲਾ ਸੀਗਾ ਉਹ। ਜਦੋਂ ਕਾਊਂਟਰ ਟੱਪ ਕੇ ਆਇਆ, ਉਹਨੂੰ ਲੰਬਾ ਪਾ ਲੈਂਦਾ। ਆਪਣਾ ਮੁੰਡਾ ਕਿਹੜੇ ਕਮਜ਼ੋਰ ਸੀਗਾ, ਉਹਨੂੰ ਲੰਬਾ ਪਾ ਲੈਂਦਾ ਉੱਥੇ, ਮਰਿਆ ਜਾਂ ਕਾਲਾ। ਸੋ ਇਹ ਜਿਹੜੀ ਗੱਲਾਂ ਅਸੀਂ ਕਹਿੰਦੇ ਨਾ ਵੀ ਉਹਨੂੰ ਲੈਣ ਦਿਓ, ਸਾਰਾ ਕੁਝ ਕਰਨ ਦਿਓ, ਉਹ ਗਲਤ ਹੈ। ਤੁਸੀਂ ਟੂ ਵੀ ਸਮਾਰਟ, ਉਹਨੂੰ ਫੜੋ, ਜੇ ਕੋਸ਼ਿਸ਼ ਕਰੋ ਉਹਨੂੰ ਫੜਨ ਦੀ, ਤੇ ਬੰਦਾ ਹੱਥ ਗਲਾਵਾਂ ਇੱਕ ਵਾਰੀ ਪੈ ਗਿਆ, ਫੇਰ ਨਹੀਂ ਪੰਜਾਬੀ ਛੱਡਦਾ। ਥੈਂਕ ਯੂ ਵੈਰੀ ਮਚ। ਬਸ ਆਹੀ ਮੈਂ ਗੱਲ ਇਹ ਆ ਵੀ ਪਹਿਲਾਂ ਦੱਸਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਥੇ ਜਿਹੜੀ ਹੈਗੀ ਡੈਮੋਕ੍ਰੇਟ ਦੀ ਸਰਕਾਰ ਆ ਕੈਲੀਫੋਰਨੀਆ 'ਚ, ਧੱਕਾ ਹੁੰਦਾ, ਮੰਨੋ ਚਾਹੇ ਨਾ ਮੰਨੋ, ਤੁਹਾਡੇ ਫੇਸ ਨੂੰ ਦੇਖਿਆ ਜਾਂਦਾ। ਓਕਲੈਂਡ ਦੇ ਵਿੱਚ ਇੱਕ ਸਟੋਰ ਲੁੱਟਿਆ ਪੰਜਾਬੀਆਂ ਦਾ, ਪੰਜਾਬੀ ਬੰਦਾ ਆਪਣਾ ਪਿੱਛੇ ਭੱਜਾ ਉਹਨਾਂ ਦੇ ਲੈ ਕੇ, ਉਸ ਪੰਜਾਬੀ ਦੇ ਉੱਤੇ ਕੇਸ ਕਰਤਾ ਵੀ ਤੂੰ ਕਾਹਦੇ ਮਾਰਨ ਲੱਗਾ, ਤੈਨੂੰ ਲਾਈਫ ਨੂੰ ਖਤਰਾ ਨਹੀਂ ਸੀ। 3 ਹਫ਼ਤੇ ਪਹਿਲਾਂ ਆਪਾਂ ਖਬਰ ਕੀਤੀ ਆ, ਲਾਸ ਐਂਜਲਸ ਗੋਰਿਆਂ ਵਾਲੇ ਏਰੀਏ 'ਚ 82 ਸਾਲਾਂ ਦੇ ਬਜ਼ੁਰਗ ਸਟੋਰ ਤੇ ਕੰਮ ਕਰਦਾ ਸੀ। ਰਾਤ ਨੂੰ ਕਾਲੇ ਆਏ ਲੁੱਟਣ, ਤੇ ਉਹਨਾਂ ਨੇ ਗਨ ਲੈ ਕੇ ਆਏ, ਸਿੱਧੇ ਗੋਰੇ ਨੇ ਉਹਦੇ ਗੋਲੀ ਮਾਰੀ, ਉੱਥੋਂ ਭੱਜ ਗਿਆ। ਤੇ ਪੂਰੇ ਮੀਡੀਆ ਨੇ ਉਸ ਗੋਰੇ ਦੀ ਬੱਲੇ ਬੱਲੇ ਕੀਤੀ ਵੀ ਦੇਖੋ ਗੋਰੇ ਨੇ ਕਿੱਦਾਂ ਭਜਾਇਆ। ਸੋ ਇਹ ਤੁਹਾਡੇ ਸਾਹਮਣੇ ਐਗਜ਼ਾਮਪਲ ਆ। ਇਹ ਹੁਣ ਤੁਸੀਂ ਇਹਨੂੰ ਵਿਤਕਰਾ ਕਹਿ ਲਓ ਜਾਂ ਕਿੱਦਾਂ ਕਹਿ ਲਓ, ਉਹ ਸਿਰਫ ਤੁਹਾਡੇ ਡਾਲਰ ਲੈਣਾ ਪਸੰਦ ਕਰਦੇ, ਤੁਹਾਡੇ ਲਈ ਕੁਝ ਕਰਨਾ ਨਹੀਂ ਪਸੰਦ ਕਰਦੇ। ਇਹ ਜਿੰਨੀ ਇਹਨਾਂ ਨੇ ਉਦੋਂ ਹੀ ਕਰਨਾ ਹੈ ਜਿੰਨੀ ਦੇਰ ਤੱਕ ਇਹਨਾਂ ਨੂੰ ਕਾਨੂੰਨੀ ਤੁਸੀਂ ਫੜਦੇ, ਚਾਹੇ ਉਹ ਪੁਲਿਸ ਦਾ ਪ੍ਰਸ਼ਾਸਨ ਆ, ਚਾਹੇ ਉਹ ਪੋਲੀਟੀਸ਼ੀਅਨਸ ਆ। ਆਪਾਂ ਜ਼ੋਰ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਲਾਈ ਜਾਂਦੇ ਆ, ਇੱਧਰ ਥੋੜਾ ਜ਼ੋਰ ਜਿਹੜਾ ਹੁਣ ਵੱਧ ਲਾਉਣ ਦੀ ਜ਼ਰੂਰਤ ਆ। ਹਰਜੀਤ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਮਾੜਾ ਹੋਇਆ ਜੀ ਸਾਰੀ ਕਮਿਊਨਿਟੀ ਨਾਲ ਤੇ ਸਾਰੇ ਪਰਿਵਾਰ ਦੇ ਨਾਲ। ਬਹੁਤ ਹੀ ਜ਼ਿਆਦਾ ਦੁਖਦਾਈ ਘਟਨਾ ਵਾਪਰੀ ਹੈ। ਪਰ ਜਿੱਦਾਂ ਤੁਸੀਂ ਕਹਿ ਰਹੇ ਆ, ਦੱਸ ਰਹੇ ਆ
ਵੀ ਇਹ ਸਮਾਂ ਹੁਣ ਹੈਗਾ ਆ, ਇਕੱਠੇ ਹੋ ਕੇ ਵਿਜ਼ਲ ਲਾਈਟ ਵਿਜ਼ਨ ਕਰੋ ਆਪਣਾ ਆਪਣੇ ਸਿਟੀ ਦੇ ਵਿੱਚ, ਉਸ ਦੇ ਨਾਲ ਕੈਂਡਲ ਲਾਈਟ ਵਿਜ਼ਨ ਕਰੋ, ਤੇ ਫਿਰ ਨਾਲ ਹੀ ਤੁਸੀਂ ਇਦਾਂ ਦਾ ਪ੍ਰੋਗਰਾਮ ਬਣਾਓ ਕਿ ਸਾਰੀ ਸਟੇਟ ਦੇ ਵਿੱਚ, ਕੈਪੀਟਲ ਵਿੱਚ ਸਾਰੇ ਬੰਦੇ ਇਕੱਠੇ ਹੋਵੋ, ਤਾਂ ਕਿ ਇਹ ਪੋਲੀਟੀਸ਼ੀਅਨਰ ਜਿੰਨੇ ਵੀ ਹੈਗੇ ਇਹਨਾਂ ਤੱਕ ਆਵਾਜ਼ ਪਹੁੰਚੇ। ਇਹ ਆਵਾਜ਼ ਪਹੁੰਚਾਉਣੀ ਇਹ ਬਹੁਤ ਜ਼ਰੂਰੀ ਆ, ਨਹੀਂ ਤਾਂ ਇਦਾਂ ਜਿੱਦਾਂ ਕਮੇਟੀ ਆਪਣੀ ਨਾ ਹੋਇਆ, ਕਿਸੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਵਾਪਰ ਸਕਦਾ। ਹਾਂ, ਹੋਈ ਵੀ ਜਾ ਰਿਹਾ। ਤੇ ਇਹ ਲੋੜ ਸਾਨੂੰ, ਜਿੱਦਾਂ ਹੁਣ ਵੋਟਾਂ ਆ ਰਹੀਆਂ, ਉਹ ਪੋਲੀਟੀਸ਼ੀਅਨਰ ਜਿੱਦਾਂ ਤੁਸੀਂ ਦੱਸਿਆ ਆਉਣਾ ਹੀ ਆ, ਉਹਨਾਂ ਨੇ ਉੱਥੇ ਵੀ ਆਉਣਾ, ਉਹਨਾਂ ਤੱਕ ਗੱਲ ਪਹੁੰਚਾਉਣ ਦਾ ਤਰੀਕਾ ਇੱਕੋ ਹੀ ਆ ਵੀ ਤੁਸੀਂ ਇਕੱਠੇ ਹੋ ਕੇ, ਜਿੱਦਾਂ ਹਰ ਕੈਪੀਟਲ ਦੇ ਵਿੱਚ ਮੈਂ ਕਹਿੰਦਾ ਇਕੱਠੇ ਹੋਵੋ, ਹਰ ਸਟੇਟ ਦੇ ਵਿੱਚ ਇਕੱਠੇ ਹੋ ਕੇ ਕਰਨਾ ਚਾਹੀਦਾ ਆ। ਜਿੱਦਾਂ ਤੁਸੀਂ ਦੱਸਿਆ ਹੀ ਆ, ਇਹ ਕਰਨਾ ਬੜਾ ਜ਼ਰੂਰੀ ਆ ਹਰ ਵਾਸਤੇ। ਹੁਣ ਦੇਖੋ ਸੈਕਰਾਮੈਂਟੋ ਚੋਂ ਮੁੰਡਾ ਕਹਿ ਕੇ ਗਿਆ ਵਿਚਾਰਾ ਵੀ ਮੈਂ ਡੇਟਾ ਭੁਗਤੀ ਜਾਂਦਾ, ਚਾਹੀਦਾ ਤਾਂ ਇਹ ਸੀ ਵੀ ਪੂਰੀ ਕਮਿਊਨਿਟੀ ਉਹਦਾ ਸਾਥ ਦਿੰਦੀ ਵੀ ਭਾਈ ਸਾਡੇ ਤੇ ਤਾਂ ਅੰਦਰ ਹੀ ਆ ਗਏ ਸੀ। ਸੋ ਜ਼ਿਲ੍ਹੇ ਤੁਸੀਂ 50, 100, 200 ਬੰਦਾ ਜਾਓਗੇ, ਮੀਡੀਆ ਆਉਂਦਾ ਲੋਕਲ, ਤੇ ਫਿਰ ਪੋਲੀਟੀਸ਼ੀਅਨਾਂ ਨੂੰ ਵੀ ਪਤਾ ਲੱਗਦਾ ਜਦੋਂ ਲੋਕਲ ਮੀਡੀਆ ਜਾਂਦਾ ਵੀ ਭਾਈ ਇਹ ਕਮਿਊਨਿਟੀ ਇਕੱਠੀ ਆ। ਇਕੱਠੇ ਹੋਣਾ ਪੈਣਾ ਹੁਣ। ਇਹੀ ਹੈ, ਦਿਖਾਉਣ ਵਾਸਤੇ ਸਾਨੂੰ ਯੂਨਿਟੀ ਦੀ ਲੋੜ ਹੈਗੀ ਆ। ਸੌਰੀ ਟੂ ਸੇ, ਮੈਂ ਇੱਥੇ ਨਾ ਇੱਕ ਗੱਲ ਆ, ਜਿਹੜਾ ਕੈਂਡਲ ਲਾਈਟ ਵਿਜ਼ਲ, ਚਲੋ ਠੀਕ ਆ, ਆਪਾਂ ਨੂੰ ਹਮਦਰਦੀ ਆ, ਪਰ ਕੈਂਡਲ ਲਾਈਟ ਵਿਜ਼ਲ ਨਾਲ ਹੁਣ ਹੋਣਾ ਕੁਛ ਨਹੀਂ ਆ। ਮੈਂ ਤੁਹਾਨੂੰ ਇਹ ਵੀ ਜਿਹੜਾ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਹੈ, ਹੋਣਾ ਕੁਛ ਨਹੀਂ ਹੈ ਇਸ ਕੈਂਡਲ ਲਾਈਟ ਵਿਜ਼ਲ ਦੇ ਨਾਲ। ਕਿਹਨੂੰ ਰੋਸ਼ਨੀ ਦਿਖਾਉਣੀ ਆ ਤੁਸੀਂ? ਇਹ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ? ਕੁਛ ਨਹੀਂ ਹੋਣਾ ਇਹਨਾਂ ਕੈਂਡਲ ਲਾਈਟ ਵਿਜ਼ਲਾਂ ਦੇ ਨਾਲ। ਵੀ ਹੋ ਸਕਦਾ ਵੀ ਤੁਹਾਨੂੰ ਲੋਕਾਂ ਨੂੰ ਇਹ ਗੱਲ ਜਿਹੜੀ ਉਹ ਪਸੰਦ ਨਾ ਆਵੇ, ਅਸੀਂ ਉਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ, ਉਸ ਦੇ ਨਾਲ ਹਮਦਰਦੀ ਹੈ ਤੁਹਾਡੀ ਸਾਡੇ ਸਾਰਿਆਂ ਦੀ। ਪਰ ਇਹਨਾਂ ਕੈਂਡਲ ਲਾਈਟ ਵਿਜ਼ਲਸ ਦੇ ਨਾਲ ਇਹਨਾਂ ਪੋਲੀਟੀਸ਼ੀਅਨਾਂ ਦੇ ਕੰਨ ਤੇ ਜੂੰ ਨਹੀਂ ਸਰਕਣੀ, ਇਹਨਾਂ ਪੋਲਿਸੀ ਮੇਕਰਸ ਦੇ ਨਾਲ ਕੰਨ ਦੇ ਉੱਤੇ ਜੂੰ ਨਹੀਂ ਸਰਕਣੀ, ਜਿੰਨੀ ਦੇਰ ਤੱਕ ਤੁਸੀਂ ਇਹਨਾਂ ਨੂੰ ਕੰਨੋਂ ਨਹੀਂ ਫੜਦੇ, ਜਿੰਨੀ ਦੇਰ ਤੱਕ ਉਹਨਾਂ ਨੂੰ ਪਬਲਿਕ ਸੇਫਟੀ, ਸਾਡੀ ਕਮਿਊਨਿਟੀ ਦੀ ਸੇਫਟੀ ਦੀ ਮੰਗ ਜ਼ੋਰ ਸ਼ੋਰ ਨਾਲ ਨਹੀਂ ਜਿਹੜਾ ਉਹ ਤੁਸੀਂ ਚੱਕਦੇ। ਜਿੱਥੇ ਵੀ ਕੋਈ ਜਿੱਥੇ ਵੀ ਇਲੈਕਸ਼ਨਾਂ ਦੇ ਵਿੱਚ ਖੜਾ ਆ, ਉਹਨਾਂ ਨੇ ਉਦੋਂ ਹੀ ਤੁਹਾਡੇ ਮੋਰੇ ਭੱਜਣਾ, ਉਦੋਂ ਹੀ ਅੱਗੇ ਜਿੰਨੀ ਦੇਰ ਤੱਕ ਉਹ ਲਾਉਂਗੇ ਤਾਂ ਉਹ ਕੰਮ ਕਰਨਗੇ, ਨਹੀਂ ਤਾਂ ਉਹਨਾਂ ਨੇ ਕਹਿਣਾ ਤੇ ਵੇਸਲੇ ਜੇ ਬੰਦੇ ਆ, 4 ਬੰਦੇ ਚੱਕ ਕੇ ਮਾਰਤੇ ਆ ਤੇ ਅਜੇ ਵੀ ਕੈਂਡਲ ਲਾਈਟ ਵਿਜ਼ਲ ਕਰ। ਭਾਈ ਪ੍ਰੋਟੈਸਟ ਚਾਹੀਦੇ ਇੱਥੇ ਚਾਹੀਦਾ ਵੀ ਕੈਪੀਟਲ ਦੇ ਮੋਰੇ ਧਰਨੇ ਜਿਹੜੇ ਉਹ ਲੱਗਣ, ਜਰਾ ਇਹਨਾਂ ਨੂੰ ਪਤਾ ਲੱਗੇ ਵੀ ਇਹ ਕਰੀ ਕੀ ਜਾਂਦੇ ਆ, ਵੀ ਪੈਸੇ ਲੈਣ ਨੂੰ ਸਾਡੀ ਕਮਿਊਨਿਟੀ ਤੇ ਮਾਰਨ ਨੂੰ ਵੀ ਅਸੀਂ। ਇਹ ਕੀ ਜਿਹੜੀ ਇਹ ਗੱਲਾਂ ਜਿਹੜੀਆਂ ਹੈਗੀਆਂ। ਸੋ ਨੋ ਡਾਊਟ ਉਹਨਾਂ ਦੀ ਸ਼ਾਂਤੀ ਦੇ ਲਈ, ਰੂਹ ਦੀ ਸ਼ਾਂਤੀ ਦੇ ਲਈ ਜਿਹੜੇ ਪ੍ਰੋਗਰਾਮ ਲਿਖੇ ਉਹ ਤੁਸੀਂ ਜ਼ਰੂਰ ਲਿਖੋ, ਪਰ ਕਮਿਊਨਿਟੀ ਦੀ ਸੇਫਟੀ ਦੇ ਲਈ ਇਵੈਂਚੁਅਲੀ ਫਿਊਚਰ 'ਚ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ, ਉਹਦੇ ਲਈ ਸੁਹਿਰਦਤਾ ਦੇ ਨਾਲ ਪੋਲੀਟੀਕਲੀ ਐਕਟਿਵ ਜਿਹੜੇ ਆ ਨਾ ਉਹ ਸਾਰੇ ਜਾਣੇ ਹੁਣ ਹੋ ਜਾਓ। ਆਪਣੀ ਪੰਜਾਬੀ ਕਮਿਊਨਿਟੀ ਕੋਈ ਵੀ ਸਾਨੂੰ ਪ੍ਰੋਗਰਾਮ ਦਊਗੀ, ਕੀ ਕਰ ਰਹੇ ਆ ਆਪਾਂ, ਹਮੇਸ਼ਾ ਹੀ ਜਦੋਂ ਤੋਂ ਹੀ ਪੰਜਾਬੀ ਰੇਡੀਓ USA 12 ਸਾਲ ਤੋਂ ਵੱਧ ਚੜ ਕੇ ਹਰ ਇੱਕ ਨੂੰ ਸਮਾਂ ਦੇਵਾਂਗੇ, ਜਿੰਨਾ ਵੀ ਅਸੀਂ ਜ਼ੋਰ ਲਾ ਸਕਦੇ ਲਾਵਾਂਗੇ, ਕਮਿਊਨਿਟੀ ਆਪਣਾ ਪ੍ਰੋਗਰਾਮ ਦੇਵੇ ਜੀ। ਹਰਜਿੰਦਰ, ਹੈਲੋ, ਸਤਿ ਸ਼੍ਰੀ ਅਕਾਲ ਅਰਸ਼ਨ। ਸਤਿ ਸ਼੍ਰੀ ਅਕਾਲ ਹਾਂਜੀ ਜੀ, ਬਹੁਤ ਸੁਣ ਕੇ ਦੁੱਖ ਲੱਗਾ ਦਿਲ ਨੂੰ ਜੀ। ਪਰ ਮੈਂ ਉਹ ਜਿੱਦਾਂ ਪੁਲਿਸ ਦੀ ਕੱਲ ਦੀ ਰਿਲੀਜ਼ ਕੀਤੀ ਵੀਡੀਓ ਦੇਖ ਰਹੇ ਸੀ, ਪਰ ਸਮਝ ਨਹੀਂ ਲੱਗਦੀ ਉਹ ਮੁੰਡਿਆਂ ਨੇ ਕਿਉਂ ਕੁਛ ਨਹੀਂ ਕੀਤਾ। ਦੋਨਾਂ ਨੂੰ ਜਦੋਂ ਫੜ ਕੇ ਪਿੱਛੇ ਬਾਹਾਂ ਬੰਨ ਕੇ ਲਈ ਜਾਂਦਾ, ਤੁਸੀਂ ਦੋਨੇ ਇੰਨੇ ਜੰਗ ਆ, ਇਹ ਦਿਮਾਗ ਤੇ ਕਨਫਿਊਜ਼ਿੰਗ ਆ, ਪਤਾ ਨਹੀਂ ਕਿਉਂ ਇਹ। ਬਿਲਕੁਲ ਜੀ, ਇਹ ਤਾਂ ਚਲੋ ਉਹ ਤਾਂ ਹੁਣ ਵਿਚਾਰੇ ਰਹੇ ਨਹੀਂ ਦੱਸਣ ਨੂੰ, ਇਹ ਤਾਂ ਹੁਣ ਸਲਗਾਡੋ ਦੇ ਹੋਸ਼ ਚਾਉ ਤਾਂ ਪਤਾ ਲੱਗੂਗਾ। ਕੈਮਰਾ ਨਹੀਂ ਲਾਇਆ ਸੀ, ਬਾਕੀ ਕਹਿੰਦੇ ਸਾਰੇ ਪਾਸੇ ਲਾਏ ਸੀ। ਯੂਜ਼ਲੀ ਕੀ ਹੁੰਦਾ ਵੀ ਇਨਸਾਈਡ ਵੀ ਕੈਮਰਾ ਇੱਕ ਹੁੰਦਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ। ਬਾਕੀ ਪੁਲਿਸ ਵਾਲੇ ਦੱਸੂਗੇ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਪਰ ਪੁਲਿਸ ਵਾਲੇ ਨੇ ਵੀ ਤਾਂ ਹੀ ਦੱਸਣਾ ਭਾਈ ਜੇ ਉਹਨਾਂ ਦੇ ਉੱਤੇ ਚੜ ਕੇ ਰਹੋਗੇ, ਨਹੀਂ ਤਾਂ ਉਹਨਾਂ ਨੇ ਕਹਿਣਾ ਵੀ ਇਹਨਾਂ ਸਵਾਲ ਪੁੱਛਣ ਵਾਲੇ ਨਾ ਹੋਰ ਆ, ਇਹ ਜੀ ਹਜ਼ੂਰੀ ਜੀ ਕਰੀ ਜਾਂਦੇ ਆ। ਇਹਨਾਂ ਨੇ ਕਿਹੜਾ ਭਾਈ, ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਨੋ ਡਾਊਟ ਆਪਾਂ ਪੁਲਿਸ ਲਾ ਐਨਫੋਰਸਮੈਂਟ ਦੇ ਨਾਲ ਮਿਲ ਕੇ ਚੱਲਦੇ ਆ, ਉਹ 'ਚ ਕੋਈ ਮਾੜੀ ਚੀਜ਼ ਨਹੀਂ ਆ, ਚੰਗੀ ਚੀਜ਼ ਆ। ਪਰ ਜਿੱਥੇ ਕੋਈ ਕੁਤਾਹੀ ਆ, ਜਿੱਥੇ ਕੁਛ ਆ, ਉਹਨਾਂ ਨੂੰ ਅੱਖਾਂ ਵੀ ਦਿਖਾਉਣੀਆਂ ਪੈਂਦੀਆਂ ਭਾਈ, ਤਾਂ ਹੀ ਜਿਹੜਾ ਕੰਮ ਚੱਲਦੇ ਆ ਇੱਥੇ। ਇਹ ਅਦਰਵਾਈਜ਼ ਉਹ ਤਾਂ ਫਿਰ ਤੁਹਾਨੂੰ ਪੁੱਛਦੇ ਹੀ ਨਹੀਂ, ਦੱਬੀ ਜਾਓ, ਚੱਕਰ ਹੀ ਕੋਈ ਨਹੀਂ ਜੀ। ਥੈਂਕ ਯੂ ਜੀ। ਆਪਣੇ ਸਰੋਤੇ ਫੇਸਬੁੱਕ ਤੇ ਚਮਨ ਲਾਲ ਜੀ ਕਹਿੰਦੇ ਆ ਵੀ ਜਿੰਨੇ ਵੀ ਬਲੌਕ ਕਰਨਾ ਚਾਹੀਦਾ ਹਾਈਵੇ 58, 10, 80। ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਰ ਸਕਦੇ ਆ ਹਾਈਵੇ 99 ਤੇ 90% ਟਰੱਕਾਂ ਦੇ ਜਿਹੜੇ ਪੰਜਾਬੀ ਉਹਨਾਂ ਦੇ ਟਰੱਕ ਆ ਵੀ 1 ਘੰਟੇ ਲਈ ਚਾਹੇ ਸਾਈਡ ਦੇ ਉੱਤੇ ਹਾਈਵੇ 99 ਤੋਂ ਵੀ ਤੁਸੀਂ ਇਹ ਪ੍ਰੋਟੈਸਟ ਹੀ ਕਰਨਾ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਹਾਈਵੇ ਰੋਕਣਾ ਹੈਗਾ,
ਤਾਂ ਕਿ ਪੂਰੇ ਅਮਰੀਕਾ 'ਚ ਮੀਡੀਆ ਨੂੰ ਪਤਾ ਲੱਗ ਸਕੇ ਭਈ ਆਹ ਪਰਿਵਾਰ ਨਾਲ ਪੰਜਾਬੀਆਂ ਨਾਲ ਆਹ ਕੁਛ ਹੋਇਆ ਹੈਗਾ। ਇਹ 80% ਬੰਦੇ ਇਹ ਬਿਜ਼ਨਸ ਵਾਲੇ ਆ, ਕੱਲ ਨੂੰ ਕਿਸੇ ਹੋਰ ਦੇ ਨਾਲ ਨਾ ਹੋਵੇ। ਨਾ ਚਾਹੇ ਹਰਜੋਤ ਸਿੰਘ ਜੀ ਬਿਜ਼ਨਸ ਵਾਲੇ ਆ, ਚਾਹੇ ਕੋਈ ਆਮ ਕੰਮ ਕਰ ਰਿਹਾ ਹੈ, ਕੋਈ ਕੁਛ ਵੀ ਆ, ਬੰਦੇ ਦੀ ਜਾਨ ਬਰਾਬਰ ਆ ਜੀ, ਜਿਹੜੀ ਸਿੱਧੀ ਜੀ ਗੱਲ ਆ। ਪਰ ਤੁਹਾਡੀ ਜਿਹੜੀ ਮਨੀ ਆ, ਉਹ ਤੁਹਾਡਾ ਇਨਫਰਾਸਟਰਕਚਰ ਆ, ਉਹ ਚੱਲਦਾ ਆ, ਉਹਦੇ ਨਾਲ ਚੱਲਦਾ ਆ, ਸਾਡੇ ਜਿਹੜੇ ਦਿੱਤੇ ਹੋਏ ਟੈਕਸ ਦੇ ਨਾਲ ਚੱਲਦਾ। ਆਮ ਬੰਦਾ ਜਿਹਨੂੰ ਕਈ ਵਾਰੀ ਇਹ ਕਹਿ ਦਿੰਦੇ ਨਾ ਵੀ ਇਹ ਕੁਛ ਨਹੀਂ ਭਾਈ, ਉਹ ਵੀ ਟੈਕਸ ਦਿੰਦਾ। ਸੇਲ ਟੈਕਸ ਤਾਂ ਹਰ ਇੱਕ ਚੀਜ਼ ਦੇ ਰਿਹਾ ਨਾ, ਸੇਲ ਟੈਕਸ ਤੋਂ ਬਗੈਰ ਤਾਂ ਕੋਈ ਚੀਜ਼ ਖਰੀਦਦਾ ਹੀ ਨਹੀਂ ਆ। ਇੱਦਾਂ ਥੋੜੀ ਕੋਈ ਚੀਜ਼ ਹੈ, ਇਹ ਹਰ ਇੱਕ ਜਾਣਾ ਜਿਹੜਾ ਇਸ ਦੇ ਵਿੱਚ ਕਰ ਰਿਹਾ ਹੈ। ਸੁਖਵਿੰਦਰ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਅਫਸੋਸ ਵਾਲੀ ਗੱਲ ਹੈ ਜੀ, ਇੱਕ ਪਰਿਵਾਰ ਦੇ ਇੱਕ ਕਹਿੰਦੇ ਮਾਂ ਦੇ ਪੁੱਤਰ ਚਲੇ ਗਏ। ਮੈਂ ਵੀ ਇੱਕ ਮਾਂ ਆ। ਨਹੀਂ, ਸੈਕਰਾਮੈਂਟੋ ਤੋਂ ਕਾਲ ਕਰ ਰਹੀ ਹਾਂ। ਪਰ ਜਿਹੜੇ ਸੈਕਰਾਮੈਂਟੋ ਦਾ ਜੋ ਹਾਲ ਹੈ ਜੀ, ਉਹ ਤਾਂ ਗੁਰਦੁਆਰਿਆਂ ਦੇ ਵਿੱਚ ਵੀ ਪੋਲੀਟਿਕਸ ਚੱਲਦੀ ਹੈ। ਉੱਥੇ ਵੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਜਾਤ ਪਾਤ ਚੱਲਦੀ ਹੈ। ਤਕੜੇ ਦੇ ਸਾਰੇ ਆ, ਮਾੜੇ ਦਾ ਕੋਈ ਨਹੀਂ ਹੈਗਾ। ਤੇ ਜੇ ਮੈਨੂੰ ਜ਼ਿਆਦਾ ਸਪੋਰਟ ਮਿਲੀ ਹੈ ਤੇ ਜਿਹੜੀ ਦੂਸਰੀ ਕਮਿਊਨਿਟੀ ਆ ਉਹਨਾਂ ਤੋਂ ਮਿਲੀ ਆ, ਤੇ ਨਾ ਕਿ ਜਿਹੜੇ ਆਪਣੇ ਲੋਕੀ ਆ। ਸਾਡੇ ਲੋਕਾਂ ਨੂੰ ਤੇ ਸਿਰਫ ਇੱਕ ਨਾ ਵਰਤਣਾ ਆਉਂਦਾ, ਵਰਤ ਕੇ ਪਿੱਛੋਂ ਲੱਤ ਮਾਰਦੇ ਆ ਕਿ ਹੁਣ ਜਾਂਦਾ ਲੱਗੇ ਜੀ ਇਹ, ਠੀਕ ਆ। ਤੇ ਅਸੀਂ ਰਹਿੰਦੇ ਆ ਇੱਥੇ, ਜਿਹੜੇ ਸਾਡੇ ਬੰਦੇ ਆ ਉਹ ਕੰਮ ਕਰਨ ਜੋਗੇ ਆ, ਤੇ ਜਿਹੜੀਆਂ ਬੀਬੀਆਂ ਆ ਉਹ ਘਰ ਬਹਿ ਕੇ ਸਿਰਫ ਸੂਟ ਆਰਡਰ ਕਰਨ ਜੋਗੀਆਂ ਆ। ਬਾਹਰ ਕੋਈ ਨਹੀਂ ਨਿਕਲਦਾ। ਕਿਸੇ ਬੀਬੀ ਨੂੰ ਕਹਦੇ ਗੁਰਦੁਆਰੇ ਲਈ ਸੇਵਾ ਲਈ ਕਹਿ ਦਿਓ, ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂਗਾ, ਅਸੀਂ ਘਰ ਵਾਂ ਜੀ। ਕੋਈ ਬਾਹਰ ਨਿਕਲਣਾ ਮੰਗਦਾ ਹੀ ਨਹੀਂਗਾ। ਜੇ ਕੋਈ ਸਾਡੇ ਆਏਗਾ ਬਾਹਰ ਹੋ ਕੇ ਬੋਲਦਾ ਵੀ ਹੈ, ਤੇ ਜਿਹੜੇ ਫਿਰ ਜਿਨ੍ਹਾਂ ਨੂੰ ਕੋਈ ਕਈਆਂ ਨੂੰ ਸਾਡਾ ਨੰਬਰ ਮਿਲ ਜਾਂਦਾ ਤਾਂ ਉਹ ਫਿਰ ਨਾ ਰਾਤ ਨੂੰ ਬਲੌਕ ਕਰਕੇ ਕਾਲਾਂ ਕਰਦੀ ਆ। ਸਾਡੇ ਪੰਜਾਬੀਆਂ ਦਾ, ਮਰਦਾਂ ਦਾ ਇਹ ਹਾਲ ਹੈ। ਧੰਨਵਾਦ। ਸੋ ਇਹ ਇਸ਼ੂ ਨਹੀਂ ਹੈ ਭੈਣ ਜੀ, ਇਹ ਗੱਲ ਇਹ ਆ ਵੀ ਏਦਾਂ ਨਹੀਂ ਹੈ ਸਾਰਾ ਕੁਛ। ਸਾਰੀਆਂ ਪੰਜਾਬੀ ਬੀਬੀਆਂ ਕੰਮ ਵੀ ਕਰਦੀਆਂ ਬਹੁਤ, ਏਦਾਂ ਤੁਸੀਂ ਨਹੀਂ ਕਰ ਸਕਦੇ। ਜਾਤ ਪਾਤ ਵਾਲੀ ਗੱਲ ਦਾ ਕੋਈ ਇਸ਼ੂ ਨਹੀਂ ਹੈ ਇੱਥੇ ਚੱਲ ਰਿਹਾ। ਤੇ ਆਪਾਂ ਕਰ ਰਹੇ ਆ ਵੀ ਕ੍ਰਾਈਮ ਹੋਇਆ ਤੁਹਾਡੇ ਘਰੋਂ, ਤੁਹਾਡੇ ਪਰਿਵਾਰ ਨੂੰ ਚੱਕ ਕੇ ਲਿਜਾ ਕੇ ਗੋਲੀਆਂ ਮਾਰ ਦੇਣ, ਤੁਹਾਡੇ ਬਿਜ਼ਨਸ ਤੋਂ ਚੱਕ ਕੇ ਮਾਰ ਦੇਣ। ਵੀ ਇਹ ਅਮਰੀਕਾ ਆ, ਇਹ ਅਸੀਂ ਇਸੇ ਕਰਕੇ ਅਮਰੀਕਾ ਦੇ ਵਿੱਚ ਸੋਚ ਰਹੇ ਹਾਂ ਵੀ ਅਸੀਂ ਇੱਥੇ ਸੇਫ ਆ, ਇੱਥੇ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਸਕਦੇ ਹਾਂ। ਤੇ ਇਸ ਹੁਣ ਇੱਕ ਪਰਿਵਾਰ ਨਾਲ ਤਾਂ ਸਾਡੇ ਨਾਲ ਵਾਪਰ ਗਿਆ, ਕੱਲ ਨੂੰ ਹੋਰ ਕਿਸੇ ਪਰਿਵਾਰ ਨਾਲ ਨਾ ਵਾਪਰੇ, ਉਹਦੇ ਲਈ ਆਪਾਂ ਕਰ ਰਹੇ, ਨਾ ਕਿ ਆਪਾਂ ਇੱਕ ਦੂਜੇ ਦੀ ਲੱਤ ਖਿੱਚੀ ਜਾਈਏ। ਮੈਂ ਪਹਿਲੇ ਕਿਹਾ ਸੀ ਕਿ ਜੈਲਸੀ ਨੂੰ ਪਰੇ ਛੱਡ ਕੇ ਆਪਾਂ ਇਕੱਠੇ ਹੋਈਏ, ਇੱਕ ਦੂਜੇ ਦੇ ਵੱਲ ਦੇਖੀਏ। ਕਿਸੇ ਦਾ ਗੁਆਂਢ ਸਟੋਰ ਆ, ਕਿਸੇ ਦਾ ਪਾਰਕਿੰਗ ਲੋਟ ਆ, ਭਾਈ ਉਹਦੇ ਕਿੱਦਾਂ ਠੀਕ ਆ, ਕੋਈ ਹੈਲਪ ਦੀ ਤਾਂ ਨਹੀਂ ਜ਼ਰੂਰਤ, ਠੀਕ ਹੈ ਕਿ ਜੀ। ਅਗਲੇ ਕਾਲਰ ਅੰਕਿਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਗੱਲ ਹੈਗੀ ਹੈ ਜੀ ਏਦਾਂ ਵੀ ਮੈਂ ਇਹ ਚੀਜ਼ ਸੋਚਦਾ ਵਾਂ ਵੀ 8-9 ਸਾਲ ਹੋ ਗਏ ਮੈਂ ਇਹ ਚੀਜ਼ ਦੇਖਦਾ ਵਾਂ। ਹਰ ਇੱਕ ਅਮਰੀਕਨ ਦੇ ਵਿੱਚ ਨਹੀਂ ਹੈਗੀ ਜਾਂ ਕਿਸੇ ਹੋਰ ਕਮਿਊਨਿਟੀ 'ਚ ਨਹੀਂ ਹੈਗੀ ਵੀ ਜਿਹੜਾ ਰੇਸਿਸਨੈਸ ਆ ਨਾ ਉਹ ਕਿਤੇ ਨਾ ਕਿਤੇ ਆਪਣੀ ਜਿਹੜੀ ਕਮਿਊਨਿਟੀ ਨੂੰ ਨਾ ਉਹ ਹਾਰਮ ਕਰਦਾ ਪਿਆ ਕਿਤੇ ਨਾ ਕਿਤੇ। ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਵਾ ਵੀ ਇਹ ਕਮਿਊਨਿਟੀ ਹੈ, ਇਹ ਬਹੁਤ ਮਿਹਨਤ ਕਰਦੀ ਆ, ਇਹਨਾਂ ਕੋਲ ਪੈਸਾ ਵੀ ਬਹੁਤ ਆ। ਕੁਛ ਆਪਣੇ ਲੋਕ ਏਦਾਂ ਦੇ ਨੇ ਜਿਹੜੇ ਕੁਛ ਜ਼ਿਆਦਾ ਸ਼ੋਅ ਕਰਦੇ ਨੇ ਵੀ ਹਾਂਜੀ ਸਾਡੇ ਕੋਲ ਹੈਗਾ ਵਾ। ਫਿਰ ਏਦਾਂ ਦੇ ਲੋਕ ਆਪਾਂ ਨੂੰ ਖੋਹਣ ਨੂੰ ਪੈਂਦੇ ਆ ਚੀਜ਼ਾਂ ਨੂੰ। ਜੇ ਕਿਤੇ ਆਪਾਂ ਕਿਤੇ ਕਿਤੇ ਅਮੀਗੇ ਖੜੇ ਹੋਣ, ਉੱਥੇ ਕਿਤੇ ਆਪਾਂ ਚੈਨ ਵੀ ਪਾਈ ਹੋਵੇ ਨਾ ਗੱਲ 'ਚ ਸੋਨੇ ਦੀ, ਉਹ ਵੀ ਆਪਣੇ ਵੱਲ ਐਂ ਦੇਖਣਗੇ ਵੀ ਪਤਾ ਨਹੀਂ ਬੰਦੇ ਕੋਲ ਕਿੰਨਾ ਕੁ ਪੈਸਾ ਵਾ। ਤੇ ਇਹ ਜਿੱਦਾਂ ਹੁਣ ਤੁਸੀਂ ਗੱਲ ਕਹੀ ਹੈ ਫਨਲ ਹੋਊਗੀ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਨਾ, ਇਹ ਸਾਰੇ ਆਉਣਗੇ, ਇਹਨਾਂ ਨੇ ਕੁਛ ਨਹੀਂ ਕਰਨਾ ਹੈਗਾ। ਆਪਾਂ ਜੋ ਮਰਜ਼ੀ ਕਰ ਲਈਏ, ਜਿੰਨੇ 'ਚ ਭਾਵੇਂ ਸੜਕਾਂ ਜਾਮ ਕਰ ਲਈਏ, ਭਾਵੇਂ ਕੁਛ ਵੀ ਕਰ ਲਈਏ, ਇਹਨਾਂ ਨੇ ਆਪਣੇ ਤੋਂ ਨਹੀਂ ਡਰਨਾ ਕਿਉਂਕਿ ਆਪਣੀ ਅਮਾਊਂਟ ਹੈਗੀ ਹੈ ਬਹੁਤ ਜ਼ਿਆਦਾ ਛੋਟੀ। ਨਹੀਂ ਫਿਰ ਡਰਨਾ ਤਾਂ ਏਦਾਂ ਆ ਵੀ ਅਗਲੇ ਨੂੰ ਵੀ 2-2 ਹੱਥ ਦਿਖਾਉਣੇ ਪੈਣੇ, ਫੇਰ ਹੀ ਡਰੂ ਅਗਲਾ। ਜੇ ਉਹ ਅੱਗੋਂ ਪੈਂਦਾ ਹੈ ਤਾਂ ਫਿਰ ਅੱਗੋਂ ਪੈਣਾ ਪਊ ਭਾਈ। ਆਪਣੀ ਸੇਫਟੀ ਦਾ ਫਿਰ ਏਦਾਂ ਹੀ ਧਿਆਨ ਰੱਖਣਾ ਪੈਣਾ। ਫਿਰ ਮਰੇ ਨਾਲੋਂ ਤਾਂ ਭਾਈ ਫਿਰ ਜੇਲ੍ਹ 'ਚ ਹੀ ਚੰਗੇ ਆ, ਇਹੀ ਕਹਿ ਸਕਦੇ ਫਿਰ ਮਰੇ ਨਾਲੋਂ ਤਾਂ ਜੇਲ੍ਹ 'ਚ ਹੀ ਚੰਗੇ ਆ। ਹੁਣ ਪਹਿਲਾਂ ਬਲੈਕ ਲਾਈਵ ਮੈਟਰ ਹੋਇਆ ਵਾਸ਼ਿੰਗਟਨ DC, ਤੁਸੀਂ ਦੇਖੋ ਸਾਰਾ ਜਾਮ ਕਰਤਾ ਸੀ ਕਾਲਿਆਂ ਨੇ ਨਾ, ਸਾਰਾ ਤੋੜਤਾ ਸੀ। ਮੈਂ ਵਾਸ਼ਿੰਗਟਨ DC 'ਚ ਹੀ ਰਹਿਣਾ ਤੇ ਤੁਸੀਂ ਹਿਸਾਬ ਲਾਓ ਵੀ ਇਹ ਕੱਲਾ ਤੋੜਤਾ ਸੀ, ਮਹਿੰਗੇ ਤੋਂ ਮਹਿੰਗਾ ਸਟੋਰ ਤੋੜਤਾ ਸੀ। ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਤੋੜੋ ਵੀ ਹਨਾ, ਤੋੜ ਭੰਨ ਕਰੋ, ਠੀਕ ਆ। ਜੇ ਆਪਾਂ ਨਹੀਂ ਵੀ ਕੀਤੀ ਨਾ, ਇਹਨਾਂ ਨੇ ਫੇਰ ਵੀ ਆਪਣੇ ਜਿਵੇਂ ਇਹ ਲਾ ਦੇਣਾ ਵਾ ਵੀ ਇਹਨਾਂ ਨੇ ਹੀ ਕੀਤੀ ਆ, ਭਾਵੇਂ ਕੀਤੀ ਕਿਸੇ ਹੋਰ ਕਮਿਊਨਿਟੀ ਤੇ ਹੋਵੇ, ਪਰ ਲੱਗ ਆਪਣੇ ਜਿੰਮੇ ਜਾਣੀ ਆ। ਆਪਣੀ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਸਾਥ ਦਿੱਤਾ, ਕਮਲਾ ਹੈਰਿਸ ਨੇ। ਇਕੱਲਾ ਉੱਥੇ ਨਹੀਂ, ਆਪਣੇ ਸਟੋਰ ਬਹੁਤ ਲੁੱਟ ਹੋਏ ਆਪਣੇ ਬੰਦਿਆਂ ਦੇ, ਸੈਕਰਾਮੈਂਟੋ 'ਚ ਹੋਰ ਸਾਰੇ ਬੋਰਡ ਅਪ ਗਏ, ਬਿਜ਼ਨਸ ਬੰਦ ਹੋਏ, ਕਿੰਨਾ ਠੱਪ ਹੋਇਆ ਕੰਮ। ਦੇਖੋ ਕੱਲੇ ਹੁਣ ਮਨਜੀਤ ਸਿੰਘ ਪੱਤੜ ਉਹਨਾਂ ਦਾ ਮੈਸੇਜ ਆਇਆ ਹਨਾ, ਉਹ ਕਹਿੰਦੇ ਭਾਜੀ ਮੈਂ ਤਾਂ ਆਪਣਾ ਪਰਿਵਾਰ ਲੈ ਕੇ ਜਿਹੜਾ ਫ੍ਰਿਜ਼ਨੋ ਦੇ ਵਿੱਚ ਕਲਿੰਟਨ ਦੇ ਉੱਤੇ ਹਾਈਵੇ 99 ਦੇ ਉੱਤੇ ਬ੍ਰਿਜ ਆ ਉੱਤੇ ਖੜੂਗਾ ਵੀਕਐਂਡ ਦੇ ਦੌਰਾਨ, ਉਹਨਾਂ ਦੀਆਂ ਫੋਟੋਆਂ ਲੈ ਕੇ ਕੁਛ ਨਾ ਕੱਲੇ ਲੈਵਲ ਤੇ ਵੀ ਜੋ ਕੁਛ ਕਰ ਸਕਦੇ ਆ ਆਪਾਂ। ਕੋਈ ਇਦਾਂ ਦਾ ਭੰਨ ਤੋੜ ਜਾਂ ਕੋਈ ਇਹ ਤਾਂ ਕਰਨੀ ਨਹੀਂ, ਉਹ ਤਾਂ ਅਸੀਂ ਕਹਿੰਦੇ ਵੀ ਨਹੀਂ। ਆਪਾਂ ਘੱਟੋ ਘੱਟ ਜਾਂ ਤਾਂ ਆਪਾਂ ਨੂੰ ਇਹ ਕਰਨਾ ਚਾਹੀਦਾ ਵਾ ਵੀ ਹਾਂਜੀ, ਜਾਂ ਤਾਂ ਆਪਾਂ ਨੂੰ ਹੁਣ ਇਹ ਕਰਨਾ ਚਾਹੀਦਾ ਵੀ ਇੱਕ ਜਾਂ 2 ਦਿਨ ਆਪਾਂ ਛੱਡ ਦਈਏ ਕੰਮ,
ਵੀ ਬਸ ਵੀ ਆਪਾਂ ਇਹ ਕਹਿ ਦਈਏ ਵੀ ਉਹ ਆਪਣੇ ਹੀ ਸੀਗੇ, ਆਪਣੇ ਖੂਨ ਦੇ ਹੀ ਸੀਗੇ। ਜੇ ਤਾਂ ਇਹ ਸਮਝ ਕੇ ਇੱਕ ਵਾਰੀ ਆਪਾਂ ਜੇ ਸੜਕਾਂ ਤੇ ਉਤਰਿਆ ਹੈ ਨਾ, ਮਤਲਬ ਜੇ ਆਪਾਂ ਸਾਇਲੈਂਟ ਪ੍ਰੋਟੈਸਟ ਵੀ ਕਰ ਲਈਏ, ਨਾ ਤੋੜ ਭੰਨ ਨਾ ਕੁਝ ਵੀ, ਹੈ ਨਾ, ਜੇ ਆਪਾਂ ਏਦਾਂ ਦਾ ਵੀ ਕਰ ਲਈਏ ਨਾ, ਜਿਹੜੀਆਂ ਹੋਰ ਕਮਿਊਨਿਟੀ ਨੇ, ਗੋਰੇ ਨੇ ਜਾਂ ਕੋਈ ਵੀ ਹੋਰ ਨੇ, ਹੈ ਨਾ ਜੀ, ਉਹਨਾਂ ਨੂੰ ਇਹ ਤਾਂ ਪਤਾ ਲੱਗੂਗਾ ਵੀ ਹਾਂ ਵੀ ਇਹ ਕਮਿਊਨਿਟੀ ਹੈਗੀ ਆ, ਇਹਨਾਂ ਦੇ ਉੱਤੇ ਕੱਲ ਨੂੰ ਦੁੱਖ ਆਇਆ, ਕੱਲ ਨੂੰ ਸਾਡੇ ਬੱਚੇ ਵੀ ਕਿਡਨੈਪ ਹੋ ਸਕਦੇ ਆ ਜੀ। ਹੁਣ ਇਹ ਪੰਜਾਬੀ ਮਿਲੀਅਨਰ ਆਪਣੇ ਆਪ ਨੂੰ ਥੈਂਕ ਯੂ ਅੰਕਿਤ ਕਾਲ ਦੇ ਲਈ, ਥੈਂਕ ਯੂ। ਇੱਕ ਗੱਲ ਜ਼ਰੂਰ ਆਪਣੇ ਸਰੋਤਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਹਰ ਕੰਮ 'ਚ ਗੁਰੂ ਘਰਾਂ ਨੂੰ ਨਾ ਖਿੱਚਿਆ ਕਰੋ। ਗੁਰੂ ਘਰਾਂ ਦਾ ਮਕਸਦ ਡਿਫਰੈਂਟ ਆ, ਉਹ ਜਿੰਨੀ ਕੁ ਸੇਵਾ ਕਰਦੇ ਆ ਉਹ ਕਰਦੇ ਹੈਗੇ ਆ। ਪਰ ਇਹ ਨਹੀਂ ਹੁੰਦਾ ਵੀ ਅਸੀਂ ਐਵੇਂ ਬਲੇਮ ਕਰ ਦਈਏ ਜੀ ਆਹ ਗੁਰੂ ਘਰ ਨੇ, ਹੁਣ ਹਰ ਗੁਰੂ ਘਰ ਜਾਂ ਗੁਰੂ ਘਰ ਦੀ ਕਮੇਟੀ ਨੇ ਕੀ ਕਰਨਾ ਹੈਗਾ, ਪਰ ਅਸੀਂ ਬਾਹਰ ਵੀ ਤਾਂ ਕੰਮ ਕਰਦੇ ਹੀ ਆ। ਨਹੀਂ ਇਸ ਹਿਸਾਬ ਨਾਲ ਨਾ ਭਾਜੀ ਹਰਜੋਤ ਸਿੰਘ ਜੀ, ਧਾਰਮਿਕ ਅਦਾਰੇ ਹੋਰ ਵੀ ਹੈਗੇ ਨੇ ਨਾ, ਫਿਰ ਇਕੱਲੇ ਇੱਕ ਨੂੰ ਨਾ ਖਿੱਚੋ, ਫਿਰ ਸਾਰਿਆਂ ਨੂੰ ਜਿਹੜਾ ਉਹ ਕਹਿਣਾ ਚਾਹੀਦਾ ਇਹ ਨਹੀਂ, ਇਹ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇਹਦਾ ਕੋਈ ਇਹਦੇ ਵਿੱਚ ਇਹ ਨਹੀਂ ਆ ਭਾਈ। ਜੇ ਇਹ ਚੀਜ਼ ਨੇ ਤੁਹਾਨੂੰ ਹਲੂਣਾ ਨਹੀਂ ਨਾ ਦਿੱਤਾ, ਜੇ ਤੁਹਾਨੂੰ ਇਸ ਚੀਜ਼ ਨੇ ਹਲੂਣਾ ਨਹੀਂ ਦਿੱਤਾ, ਤਾਂ ਫਿਰ ਤੁਸੀਂ ਨਮ ਹੋ ਚੁੱਕੇ ਆ, ਤੁਸੀਂ ਸਿਰਫ ਡਾਲਰ ਦੇ ਪੁਜਾਰੀ ਹੋ ਚੁੱਕੇ ਆ, ਤੁਹਾਨੂੰ ਸਿਰਫ ਡਾਲਰਾਂ ਨਾਲ ਪ੍ਰੇਮ ਆ, ਤੁਸੀਂ ਸਿਰਫ ਉਹ ਕਮਾਉਣਾ ਚਾਹੁੰਦੇ ਆ ਵੀ ਮੇਰੇ ਬਸ ਬੈਂਕ 'ਚ ਇੰਨਾ ਹੋਵੇ, ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਉਹ ਹੋਵੇ, ਵੀ ਆਹ ਚੀਜ਼ ਤੁਹਾਨੂੰ ਜੇ ਮੈਟਰ ਨਹੀਂ ਨਾ ਕਰ ਰਹੀ, ਤੁਹਾਨੂੰ ਜੇ 8 ਮਹੀਨੇ ਦੀ ਬੱਚੀ ਦੀ ਉਹ ਲਾਸ਼, ਬੱਚੀ ਦੀ ਉਹ ਜਿਹੜੀ ਉਹ ਚੀਜ਼ ਆ, ਜੇ ਉਹ ਤੁਹਾਨੂੰ ਉਸਨੇ ਤੁਹਾਨੂੰ ਹਿਲਾਇਆ ਨਹੀਂ ਅੰਦਰੋਂ, ਫਿਰ ਤੁਹਾਨੂੰ ਕੁਛ ਨਹੀਂ ਕਰ ਸਕਦਾ। ਇਹ ਭਾਈ ਜਾਗ ਜਾਓ, ਜਾਗ ਜਾਓ। ਇਹ ਜਿਹੜੀ ਸੁੱਤੇ ਆ ਨਾ ਆਪਾਂ ਵੀ ਕੀ ਆ ਵੀ ਡਾਲਰ ਹੀ ਕਮਾਈ ਜਾਣੇ, ਵਧੀਆ ਭਵਿੱਖ ਲਈ ਆਏ ਆ, ਉਹ ਵਧੀਆ ਭਵਿੱਖ ਦਾ ਤਾਂ ਹੀ ਹੋਣਾ ਜੇ ਸਾਰਾ ਕੁਝ ਠੀਕ ਹੋਊਗਾ, ਤੇ ਉਹ ਗੱਲ ਤਾਂ ਹੀ ਜਿਹੜੀ ਉਹ ਹੋਣੀ ਆ। ਜਾਗੋ ਜਾਗੋ, ਜੇ ਨਾ ਜਾਗੇ ਕੰਮ ਖਤਮ ਆ, ਬਸ ਇੱਥੇ ਸੁੱਤੇ ਰਹੋ। ਫਿਰ ਡਾਲਰਾਂ ਦੇ ਕਿਹੜੇ ਜਿਹੜੇ ਉਹਦੇ ਪਲੰਘ ਬਣਾ ਕੇ ਤੁਸੀਂ ਉੱਤੇ ਸੌਂ ਜਾਣਾ, ਜਦੋਂ ਆਇਆ ਤੇ ਅਗਲੇ ਨੇ ਕਿਸੇ ਨੇ ਇਦਾਂ ਹੀ ਖੋ ਕੇ ਲੈ ਜਾਣਾ, ਫਿਰ ਤੁਸੀਂ ਕੀ ਕਰੋਗੇ? ਇਹ ਜਾਗ ਜਾਓ ਇਹ ਸਾਰੀਆਂ ਚੀਜ਼ਾਂ ਚੋਂ। ਤੀਰਥ ਸਿੰਘ ਜੀ। ਹਾਂਜੀ ਭਾਜੀ, ਗੁਰਫਤਿਹ ਜੀ। ਗੁਰਫਤਿਹ ਜੀ। ਇੱਕ ਤੇ ਜਿਹੜਾ ਹੋਇਆ ਬਹੁਤ ਮਾੜਾ ਹੈ ਤੇ ਦੁੱਖ ਦੇ ਵਿੱਚ ਸ਼ਰੀਕ ਆ, ਪਰ ਦੂਜੀ ਗੱਲ ਜਿਹੜੀ ਪੋਲੀਟੀਸ਼ੀਅਨ ਦੀ ਹੋ ਰਹੀ ਹੈ, ਇਹ ਕੋਈ ਕੁਛ ਨਹੀਂ ਜੇ ਕਰਦਾ, ਸਿਰਫ ਤੁਹਾਡੇ ਘਰਾਂ ਗਾੜੀ ਵੋਟ ਲਾਉਣ ਵਾਸਤੇ ਆਉਂਦੇ ਜੇ, ਤੇ ਜਦੋਂ ਵੋਟਾਂ ਪੈ ਜਾਂਦੀਆਂ ਉਦੋਂ ਨਹੀਂ ਜੇ ਕੋਈ ਪੁੱਛਦਾ। ਮੈਂ ਮੰਟੀਕੇ ਰਹਿਣਾ ਵਾ, ਮੇਰੇ 2 ਸਾਲ ਪਹਿਲਾਂ ਟਰੱਕ 'ਚੋਂ ਚੋਰੀ ਹੋ ਗਈ, ਮੇਰੀ ਚੈੱਕ ਬੁੱਕ ਲੈ ਗਿਆ ਉਸ ਚੁੱਕ ਕੇ। ਮੈਂ ਪੁਲਿਸ ਰਿਪੋਰਟ ਕੀਤੀ, ਪੁਲਿਸ ਦੇ ਉੱਤੇ ਪੁਲਿਸ ਨੂੰ ਇਹ ਕਿਹਾ ਵੀ ਜਿਹੜੇ ਬੰਦੇ ਨੇ ਚੈੱਕ ਕੱਟੇ ਆ ਉਹਨੇ ਆਪਣਾ ਨਾਮ ਲਿਖ ਕੇ, ਡਰਾਈਵਰ ਪੇ ਲਿਖ ਕੇ, ਤੇ ਆਪਣੇ ਚੈੱਕ ਉਹਨੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਲਏ। ਜਿਹੜੀ ਬੈਂਕ ਦੇ ਵਿੱਚ ਅਕਾਊਂਟ 'ਚ ਚੈੱਕ ਜਮ੍ਹਾਂ ਹੋਏ, ਉਹ ਬੈਂਕ ਦਾ ਨਾਮ ਉਹਨੇ ਪਿਛਲੇ ਪਾਸੇ ਲਿਖਿਆ। ਮੈਨੂੰ ਤਾਂ ਠੀਕ ਹੈ ਵੀ ਮੈਨੂੰ ਉਹਨਾਂ ਨੇ ਪੈਸੇ ਵਾਪਸ ਕਰਤੇ ਮੇਰੇ, ਪਰ ਮੁੜ ਕੇ 3 ਮਹੀਨਿਆਂ 4 ਮਹੀਨਿਆਂ ਬਾਅਦ ਪੁਲਿਸ ਨੇ ਸਾਨੂੰ ਇਹ ਕਹਿ ਕੇ ਕਹਿਤਾ ਵੀ ਤੁਹਾਡਾ ਜਿਹੜਾ ਕੇਸ ਅਸੀਂ ਕਲੋਜ਼ ਕਰ ਲਾਂਗੇ, ਵੀ ਸਾਨੂੰ ਬੰਦਾ ਨਹੀਂ ਲੱਭਾ, ਸਾਨੂੰ ਪਤਾ ਨਹੀਂ ਵੀ ਕਿਹਨੇ ਕੀਤੇ। ਤੁਸੀਂ ਵੇਖੋ ਵੀ ਇਹਦੋਂ ਵੱਡਾ ਪ੍ਰੂਫ ਹੋਰ ਕੀ ਹੋ ਸਕਦਾ ਵੀ ਚੈੱਕ ਬੁੱਕ ਚੁੱਕੀ ਗਈ, ਚੈੱਕ ਬੁੱਕ ਦੇ ਉੱਤੇ ਸਾਈਨ ਹੋ ਕੇ ਸਾਰਾ ਕੁਝ, ਤੇ ਪੁਲਿਸ ਰਿਪੋਰਟ ਕੀਤੀ ਹੋਵੇ ਤੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ। ਹੁਣ ਤੁਸੀਂ ਦੇਖ ਲਓ ਫਿਰ ਕੀ ਹੈ। ਰੋਜ਼ ਜਾੜਾ ਦੇ ਵਿੱਚੋਂ, ਸਟੋਰਾਂ ਦੇ ਵਿੱਚੋਂ ਟਾਇਰ ਲੱਥਣ ਦੇ, ਟਰੱਕਾਂ ਦੇ ਚੋਰੀ ਹੋਣ ਦੇ, ਕੋਈ ਪੋਲੀਟੀਸ਼ੀਅਨ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੈਗਾ। ਸਿਰਫ ਵੋਟਾਂ ਲੈਣ ਵਾਸਤੇ ਵੋਟ ਟੰਗੇ ਉੱਥੇ ਮੋੜਾਂ ਦੇ ਉੱਤੇ ਵੀ ਸਾਨੂੰ ਵੋਟਾਂ ਪਾ ਦਿਓ, ਸਾਨੂੰ ਮੇਅਰ ਬਣਾ ਦਿਓ, ਸਾਨੂੰ ਫਲਾਨ ਬਣਾ ਦਿਓ, ਅਸੀਂ ਆਹ ਕਰ ਦਾਂਗੇ, ਅਸੀਂ ਜੋ ਕਰ ਦਾਂਗੇ। ਜਿਹੜੇ ਮੇਅਰ ਜਿਹੜੀ ਫਿਰਦੇ ਆ, ਮੈਂ ਸਾਨੂੰ ਵੋਟ ਪਾਉਣ ਤੋਂ ਪਹਿਲਾਂ ਪਿਛਲੇ ਸਾਲ ਕਿਹਾ ਹੈਗਾ, ਮੈਂ ਵੀ ਸਾਨੂੰ ਸਭ ਤੋਂ ਵੱਡੀ ਪਾਰਕਿੰਗ ਦੀ ਪ੍ਰੋਬਲਮ ਆ, ਤੇ ਸਾਨੂੰ ਪਾਰਕਾਂ ਬਣਾ ਕੇ ਦਿਓ, ਭਾਵੇਂ ਸਿਟੀ ਵੱਲੋਂ ਬਣਾ ਕੇ ਦਿਓ, ਭਾਵੇਂ ਜਿਹਦੇ ਵੱਲੋਂ ਮਰਜ਼ੀ ਬਣਾ ਕੇ ਦਿਓ। ਜਦੋਂ ਅਸੀਂ ਬਾਹਰੋਂ ਅਸੀਂ ਕੰਮ ਕਰਕੇ ਆਉਂਦੇ ਹਾਂ, ਸਾਰਾ ਸਿਟੀ ਨੂੰ ਜੋ ਕੁਝ ਫਾਇਦਾ ਹੁੰਦਾ, ਤੇ ਸਾਨੂੰ ਸਾਡੀਆਂ ਲੋੜਾਂ ਕਿਉਂ ਨਹੀਂ ਪੂਰੀਆਂ ਕਰਦੇ? ਪਰ ਇਹ ਸਿਰਫ ਗੋਗਲੂਆਂ ਦੇ ਮਿੱਟੀ ਝਾੜਦੇ ਜੇ, ਹੋਰ ਕੋਈ ਕੁਝ ਨਹੀਂ ਕਰਦਾ। ਜਿਹੜਾ ਪਰਿਵਾਰ ਦੇ ਨਾਲ ਹੋਇਆ ਵਾ, ਇਹ ਹੋ ਸਕਦਾ ਵੀ ਹੋਰ ਵੀ ਕਿਸੇ ਦੇ ਉੱਤੇ ਵਾਰੀ ਆਈ ਜਾਵੇ। ਇੱਕ ਮੈਂ ਪਰਸੋਂ ਜਦੋਂ ਤੁਹਾਡਾ ਪ੍ਰੋਗਰਾਮ ਹੋਇਆ ਸੀਗਾ, ਉਹਦੇ ਵਿੱਚ ਮੈਂ ਇਹ ਕਮੈਂਟ ਕੀਤਾ ਸੀਗਾ ਵੀ ਜਿਹੜੇ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ, ਪਹਿਲਾਂ ਸਭ ਤੋਂ ਉਹਨਾਂ ਦੀ ਪੂਣ ਛਾਣ ਕੀਤੀ ਜਾਵੇ। ਬਿਲਕੁਲ ਜ਼ਰੂਰੀ। ਧੰਨਵਾਦ। ਮੈਂ ਉਹ ਵੇਖ ਲਓ ਵੀ ਉਹ ਬੰਦਾ ਨਿਕਲਿਆ, ਕਿਉਂਕਿ ਸਾਡੇ ਜਿਹੜੇ ਖਾਸ ਕਰਕੇ ਆਪਣੀ ਕਮਿਊਨਿਟੀ ਵਾਲੇ ਲੋਕ ਆ, ਇਹ ਪੈਸੇ ਦੇਣ ਤੋਂ ਜਾਂ ਉੱਦਾਂ ਹੇਰਾਫੇਰੀਆਂ ਕਰਨ ਨੂੰ ਬਹੁਤ ਜ਼ਿਆਦਾ ਡਰਾਈਵਰਾਂ ਨੂੰ ਤੰਗ ਕਰਦੇ ਆ। ਇਹ ਕਰਕੇ ਹੋ ਸਕਦਾ ਉਹਦੇ ਨਾਲ ਕੋਈ ਹੇਰਾਫੇਰੀ ਕੀਤੀ ਹੋਵੇ। ਅੱਗੇ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ, ਮੈਂ ਆਪਾਂ ਕੁਝ ਕਹਿ ਨਹੀਂ ਸਕਦੇ ਇਹਦੇ ਤੇ। ਇੰਨੇ ਮੇਰੇ ਵਿਚਾਰ ਹੈ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪੁਲਿਸ ਦੀ ਗੱਲ ਕਰਦੇ ਆ, ਸੈਨ ਫਰਾਂਸਿਸਕੋ ਤਾਂ 4 ਪੁਲਿਸ ਦੀਆਂ ਕਾਰਾਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਹੋ ਗਏ। ਨਹੀਂ ਹੁਣੇ ਦੱਸ ਕੇ ਗਿਆ ਤਰਲੋਚਨ ਸੋਹਲਣੀ, 4 ਮੋਨੀਟਰ ਉਹਨਾਂ ਦੇ ਚੋਰੀ ਕਰ ਲਏ। ਹੁਣ ਤੁਸੀਂ ਦੇਖ ਲਓ ਵੀ ਇੱਧਰ ਬਿਜ਼ੀ ਸੀ ਤੇ ਪਿੱਛੋਂ ਚੋਰ ਜਿਹੜੇ ਉਹ ਘਾਤ ਲਾ ਕੇ ਜਿਹੜੇ ਉਹਨਾਂ ਨੂੰ ਰਗੜੀ ਜਾਂਦੇ। ਹੈ ਕੋਈ ਅਕਲ? ਕੀ ਇੱਥੇ ਇਹਨਾਂ ਨੇ ਕਰਨਾ? ਸੁਖਦੇਵ ਜੀ ਇੱਕ ਲਾਸਟ ਕਾਲਰ ਲੈਣੇ ਫਿਰ ਆਪਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਰਾਜ ਸਿੰਘ ਜੀ। ਬਹੁਤ ਵਧੀਆ ਤੁਸੀਂ ਕਮਿਊਨਿਟੀ ਨੂੰ ਜਾਗਰੂਕ ਕਰਦੇ ਪਏ ਆ। ਸਭ ਤੋਂ ਪਹਿਲਾਂ ਤਾਂ ਉਹਨਾਂ ਵਿਛੜੀਆਂ ਆਤਮਾ ਦੇ ਵਾਸਤੇ ਅਰਦਾਸ ਕਰਦੇ ਆ, ਵਾਹਿਗੁਰੂ ਚਰਨਾਂ ਚ ਨਿਵਾਸ ਦੇਵੇ। ਤੇ ਆਪਾਂ 1-2 ਸਿਰਫ ਨੁਕਤਾ ਲੈਣਾ ਆ। ਇੱਕ ਤਾਂ ਤੁਸੀਂ ਕੱਲ ਉੱਥੇ ਸੀ ਜਦੋਂ ਹਨਾ ਕਾਨਫਰੰਸ ਹੋਈ ਸੀ ਪੁਲਿਸ ਦੀ ਜੀ, ਤੇ ਤੁਸੀਂ ਉਹ ਵੀਡੀਓ ਜਿਹੜੀ CCTV ਦੀ ਵੇਖੀ ਸੀ ਸਾਰੀ, ਹਨਾ ਜੀ।
ਮੈਨੂੰ ਲੱਗਦਾ ਕਿ ਇੱਕ ਅੱਧੀ ਜਿਹੜੀ ਆਪਾਂ ਉਹਦੇ ਵਿੱਚ ਆਪਾਂ ਆਪਣੀ ਗਲਤੀ ਜਿਹੜੀ ਕੀਤੀ ਸੁਧਾਰ ਸਕਦੇ ਸੀਗੇ। ਮੈਨੂੰ ਨਹੀਂ ਪਤਾ ਉਹ ਕਰੈਕਟ ਹੈ ਕਿ ਨਹੀਂ ਹੈ। ਜਦੋਂ 9:13 ਤੇ ਉਹ ਕਿਡਨੈਪ ਕਰਕੇ ਦੋਨਾਂ ਮੁੰਡਿਆਂ ਨੂੰ ਉਹ ਗੱਡੀ 'ਚ ਬਿਠਾ ਕੇ ਤੁਰ ਪੈਂਦਾ ਆ, ਬਾਅਦ 'ਚ 9:19 ਤੇ ਗੱਡੀ ਫੇਰ ਵਾਪਸ ਆਉਂਦੀ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਉਦੋਂ ਤੱਕ ਉਸ ਕੁੜੀ ਨੇ ਕੋਈ ਪੁਲਿਸ ਕਾਲ ਕਿਉਂ ਨਹੀਂ ਕੀਤੀ ਜੀ। ਉਹੀ ਨਾ, ਆਪਾਂ ਨੂੰ ਹੁਣ ਅੰਦਰ ਇਹ ਨਹੀਂ ਪਤਾ ਵੀ ਉਹਨੂੰ ਬੰਨ ਕੇ ਗਿਆ ਸੀ ਕਿਸੇ ਚੀਜ਼ ਦਾ, ਫੋਨ ਲੈ ਗਿਆ ਸੀ। ਉਹੀ ਗੱਲ ਕਹਿ ਰਿਹਾ ਵੀ ਉਹਦਾ ਕੀ ਪਰ ਉਹਦਾ ਕਾਰਨ ਇਹ ਵੀ ਹੈ ਕਿ ਜਦੋਂ ਉਹ ਵਾਪਸ ਆਣ ਕੇ 9:19 ਤੇ ਆਉਂਦਾ ਆ ਤੇ ਅੱਧੇ ਮਿੰਟ ਦੇ ਵਿੱਚ ਉਹ ਕੁੜੀ ਨੂੰ ਬਿਨਾਂ ਕਿਸੇ ਹੱਥ ਬੰਨੇ ਉਹ ਲੈ ਕੇ ਜਾ ਰਿਹਾ ਆ। ਇਹ ਤੇ ਗੱਲ ਹੈ ਜੀ। ਮੇਰੇ ਦਿਮਾਗ 'ਚ ਡਾਊਟ ਹੈ ਕਿ ਸ਼ਾਇਦ ਉਹ ਕੁੜੀ ਡਰੀ ਆ, ਪਰ ਉਹਨੂੰ ਇਹ ਸਮਝ ਹੀ ਨਹੀਂ ਆਈ ਕਿ ਉਹਨੇ ਕੀ ਕੀਤਾ ਕੀ ਨਹੀਂ ਕੀਤਾ। ਕਿਉਂਕਿ ਜਦੋਂ ਦੇਖੋ, ਜਦੋਂ ਉਹ ਤੁਸੀਂ ਕਹਿੰਦੇ ਬੰਨਿਆ, ਪਰ ਮੈਂ ਉਹ ਧਿਆਨ ਨਾਲ ਬੜੀ ਵਾਰੀ ਵਾਚ ਕੀਤੀ ਵੀਡੀਓ। ਜਦੋਂ ਮੁੰਡਿਆਂ ਨੂੰ ਲੈ ਕੇ ਗਿਆ ਉਦੋਂ ਡੋਰ ਖੁੱਲਾ ਸੀਗਾ, ਜਦੋਂ ਉਹ ਵਾਪਸ ਆਇਆ ਉਦੋਂ ਡੋਰ ਬੰਦ ਸੀ। ਜੀ, ਤੁਸੀਂ ਉਹ ਵੀਡੀਓ ਰਿਵਾਈਂਡ ਕਰਕੇ ਜ਼ਰੂਰ ਦੇਖੋ। ਉਹ ਅਸੀਂ ਗਲਤੀ ਨਾ ਕਰੀਏ। ਅਸੀਂ ਕਈ ਵਾਰੀ ਸਾਡੇ ਵਾਸਤੇ ਵੀ ਅਵੇਅਰਨੈਸ ਡਰਿੱਲਾਂ ਹੋਣੀਆਂ ਚਾਹੀਦੀਆਂ। ਅਸੀਂ ਇਹੋ ਜਿਹੇ ਮੌਕੇ ਤੇ ਕੀ ਕਰਨਾ। ਜਦੋਂ ਮੁੰਡਿਆਂ ਨੂੰ ਲੈ ਕੇ ਗਿਆ ਆ 9:13 ਤੇ ਗਿਆ, 9:19 ਤੇ ਵਾਪਸ ਆਉਂਦਾ, ਤੁਸੀਂ ਉਹ ਵੀਡੀਓ ਬੈਕ ਕਰਕੇ ਦੇਖੋ। ਪਹਿਲਾਂ ਨਹੀਂ, ਜੋ ਇਦਾਂ ਲੱਗ ਰਿਹਾ ਵੀ ਉਹ ਉਹਨਾਂ ਨੂੰ ਨਾ, ਦੋਨਾਂ ਮੁੰਡਿਆਂ ਨੂੰ ਉਹਨਾਂ ਪਿੱਛੇ ਹੱਥ ਤਾਂ ਬੰਨੇ ਸੀ। ਮੈਨੂੰ ਲੱਗਦਾ ਉਹਨੇ 5-6 ਮਿੰਟ ਅੰਦਰ ਬਹਿ ਕੇ ਉਹਨਾਂ ਨੂੰ ਪਿੱਛੇ ਸੀਟ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਵੀ ਹਿੱਲਣ ਨਾ, ਤਾਂ ਉਹਨੂੰ ਟਾਈਮ ਲੱਗਾ। ਉਹ ਗਿਆ ਨਹੀਂ, ਮੈਨੂੰ ਪਤਾ ਆ ਉਹ ਗੱਡੀ ਜਿਹੜੀ ਗਾਂਹ ਨੂੰ ਆਉਂਦੀ ਆ, ਉਹ ਗੇਟ ਦੇ ਲਾਗੇ ਜਿਹੜੀ ਉਹ ਆਉਂਦੀ ਆ। ਨਹੀਂ, ਬਿਲਕੁਲ ਇਹ ਡੈਫੀਨੇਟਲੀ ਬਾਰ-ਬਾਰ ਉਸ ਨੂੰ ਵੇਖਣਾ ਜਿਹੜਾ ਉਹ ਪੈਣਾ। ਕਈ ਵਾਰੀ, ਹਰ ਵਾਰੀ ਜਦੋਂ ਤੁਸੀਂ ਦੇਖਦੇ ਆ ਕੋਈ ਨਵੀਂ ਚੀਜ਼ ਉਸ ਦੇ ਵਿੱਚ ਜਿਹੜੀ ਉਹ ਨਜ਼ਰ ਆਉਂਦੀ ਹੈ। ਮੈਂ ਤਾਂ ਇੱਕ ਚੀਜ਼ ਲੱਭੀ ਆ ਕਿ ਜਦੋਂ ਉਹ ਲੈ ਕੇ ਮੁੰਡਿਆਂ ਨੂੰ ਬਿਠਾ ਲਿਆ ਗੱਡੀ 'ਚ, ਜਦੋਂ ਵਾਪਸ ਆਇਆ ਪਹਿਲਾਂ ਡੋਰ ਖੁੱਲਾ ਸੀਗਾ, ਬਾਅਦ 'ਚ ਡੋਰ ਬੰਦ ਸੀ ਪਿੱਛੇ ਵਾਲਾ, ਜਦੋਂ ਦੁਬਾਰਾ ਕੁੜੀ ਨੂੰ ਲੈ ਕੇ ਗਿਆ। ਚਲੋ ਇਹ ਗੱਲ ਤਾਂ ਹੈਗੀ ਹੈ, ਇਹ ਸਾਨੂੰ ਇਹ ਤਾਂ ਸਮੇਂ ਦੇ ਗਰਭ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਉਸ ਟਾਈਮ ਕੀ ਵਾਪਰਿਆ ਕੀ, ਕਿਉਂਕਿ ਅੰਦਰ ਕੈਮਰਾ ਨਹੀਂ ਸੀਗਾ। ਨੰਬਰ 2, ਆਪਾਂ ਹੁਣ ਕੀ ਕਰਨਾ, ਇਹ ਸਾਰੀ ਕਮਿਊਨਿਟੀ ਨੇ ਸੋਚਣਾ। ਮੈਂ ਇਹ ਕਾਲ ਦੇਣਾ ਚਾਹੁੰਦਾ ਆ ਕਿ ਇਸ ਵੀਕਐਂਡ ਤੇ ਜਾਂ ਸੰਡੇ ਨੂੰ ਜਾਂ ਮੰਡੇ ਨੂੰ ਆਪਾਂ ਇੱਥੇ ਸੈਕਰਾਮੈਂਟੋ ਕੈਪੀਟਲ ਤੇ ਪ੍ਰੋਟੈਸਟ ਕਰਨਾ ਚਾਹੁੰਦੇ ਆ। ਕੈਂਡਲ ਮਾਰਚ ਨਹੀਂ ਕਰਨਾ। ਜਦੋਂ ਤੁਸੀਂ ਗੱਲ ਕੀਤੀ, ਕੈਂਡਲ ਮਾਰਚ ਕਿਹਦੇ ਲਈ ਕਰੀਏ? ਕੋਈ ਸਾਡਾ ਬੰਦਾ ਐਕਸੀਡੈਂਟ ਥੋੜੀ ਮਰਿਆ ਆ। ਕੋਈ ਉਹ ਏਦਾਂ ਤਾਂ ਨਹੀਂ ਹੈਗਾ ਵੀ ਉਹ ਬਿਮਾਰ ਸੀਗਾ ਤੇ ਮਰ ਗਿਆ ਵੀ ਉਹਨੂੰ ਅਸੀਂ ਕੈਂਡਲ ਵਿਜਲ ਕਰਨਾ ਆ। ਜਾਂ ਕੋਈ ਪੁਲਿਸ ਵਿੱਚ ਸੀਗਾ ਤੇ ਉਹ ਜਿੱਦਾਂ ਮੰਨ ਲਓ ਵੀ ਇੱਕ ਵੀ ਚਲੋ ਵੀ ਆਸ ਅਜੇ ਏਦਾਂ ਕੈਂਡਲ ਲਾਈਟ ਵਿਜਲ ਹੁੰਦਾ ਵੀ ਚਲੋ ਵੀ ਆਸ ਆ ਵੀ ਸ਼ਾਇਦ ਬਚ ਕੇ ਆ ਜਾਣ। ਹੁਣ ਤਾਂ ਉਹਨਾਂ ਨੇ ਲਾਸ਼ਾਂ ਲੱਭ ਲੀਆਂ, ਉਹ ਤਾਂ ਹੁਣ ਪਤਾ ਵੀ ਉਹਨੇ ਖਪਾ ਤੇ। ਪੰਜਾਬੀ ਰੇਡੀਓ ਦੇ ਮਾਧਿਅਮ ਦੇ ਇਹ ਗੱਲ ਕਹਿ ਰਿਹਾ ਵਾਂ, ਇਸ ਪਲੇਟਫਾਰਮ ਤੋਂ ਇਹ ਗੱਲ ਕਹਿ ਰਿਹਾ ਵਾਂ ਕਿ ਆਪਾਂ ਸੈਕਰਾਮੈਂਟੋ ਜਿੰਨੀ ਵੀ ਕਮਿਊਨਿਟੀ ਰਹਿੰਦੀ ਆ, ਸਰਾਊਂਡਿੰਗ ਏਰੀਆ ਵਿੱਚ ਰਹਿੰਦੀ ਆ, ਇਹ ਕੈਲੀਫੋਰਨੀਆ ਦੀ ਕੈਪੀਟਲ ਹੈ। ਆਓ ਕੈਪੀਟਲ ਨੂੰ ਘੇਰਨਾ ਹੈ ਆਪਾਂ ਕੈਪੀਟਲ ਨੂੰ। ਇਹਨੂੰ ਛੱਡਣਾ ਨਹੀਂਗਾ। ਜਿਹੜੇ ਅੰਦਰ ਬੰਦੇ ਬੈਠੇ ਇਹਨਾਂ ਦੇ ਕੰਨ ਫੜ ਕੇ ਪੁੱਛਣਾ ਆ, ਤੁਸੀਂ ਸਾਡੀ ਕੀ ਸੇਫਟੀ ਕਰਦੇ ਆ, ਸਾਡੇ ਕੋਲ ਕਿੰਨਾ ਟੈਕਸ ਲੈਂਦੇ ਆ, ਕਿੰਨਾ ਮੈਂ ਕਹਿੰਦਾ ਮੇਰੇ ਘਰ ਦੇ ਚਿੱਠੀ ਆਈ ਪਈ ਆ, $4,500 ਟੈਕਸ ਦੇਣਾ ਮੈਂ ਘਰ ਦਾ। ਕਿਹਦੇ ਲਈ ਦੇਣਾ ਆ? ਇਹਨੂੰ ਦੇਣਾ, ਸਟੇਟ ਨੂੰ ਦੇਣਾ, ਮੈਂ ਸਿਟੀ ਨੂੰ ਦੇਣਾ ਆ। ਤੇ ਜੇ ਅਸੀਂ ਇੰਨਾ ਪੈਸਾ ਦੇ ਰਹੇ ਆ ਤੇ ਉਹਦੇ ਵਾਸਤੇ ਮੇਰੇ ਕੋਲ ਸੇਫਟੀ ਕੀ ਆ? ਇਕੱਲਾ ਗਾਰਬੇਜ ਚੁੱਕਣਾ ਤੇ ਮੈਨੂੰ ਸਟਰੀਟ ਲਾਈਟਾਂ ਦੇਣੀਆਂ ਆ। ਥੈਂਕ ਯੂ। ਕਦੋਂ ਜਾਗਣਾ? ਥੈਂਕ ਯੂ ਸੁਖਦੇਵ ਜੀ। ਕਾਲ ਕਰੋ, ਪ੍ਰੋਟੈਸਟ ਕਰਨ ਵਾਸਤੇ ਜ਼ਰੂਰ ਕਾਲ ਕਰਿਓ ਜੀ। ਜ਼ਰੂਰ ਜੀ। ਜਿੱਦਾਂ ਹੀ ਕੋਈ ਕਮਿਊਨਿਟੀ ਡਿਸਾਈਡ ਕਰਦੀ ਆ, ਸਾਡੇ ਵੱਲੋਂ ਇਹ ਮਾਧਿਅਮ ਤੁਹਾਡੇ ਲਈ ਸਾਰਿਆਂ ਲਈ ਉਪਲਬਧ ਆ। ਤੁਸੀਂ ਜਦੋਂ ਵੀ ਕੋਈ ਬਣ ਜਾਂਦਾ 24 ਆਵਰ ਦੇਖੋ, ਇਹ ਹੁਣ ਇਦਾਂ ਹੀ ਬਣਦਾ ਹੈ ਜੀ ਪ੍ਰੋਗਰਾਮ। ਤਾਂ ਹੁਣ ਕੋਈ ਤਰੀਕ ਮਿਥ ਲਓ ਤੇ ਪਹੁੰਚ ਜਾਓ। ਹੁਣ ਫਿਰ ਉੱਥੇ ਹੁਣ ਇਹੀ ਹੋ ਸਕਦਾ। ਹੁਣ ਅੱਗਾ ਤਰੀਕ ਮਿਥਣੀ ਰਹਿ ਗਈ, ਵੀਕਐਂਡ ਤੇ ਜਾਣਾ ਆ ਵੀ ਕੰਮ ਨਾ ਛੱਡਣਾ ਪਵੇ ਤੇ ਵੀਕਐਂਡ ਤੇ ਕਰ ਲਓ। ਜੇ ਜ਼ਿਆਦਾ ਆਪਾਂ ਨੂੰ ਹੈਗਾ ਤੇ ਫਿਰ ਚਲੋ, ਫਿਰ ਆਪਾਂ ਇਹੀ ਆ, ਫਿਰ ਕੱਲ ਨੂੰ ਹੀ ਚਲੋ। ਫਿਰ ਇਹਦੇ ਵਿੱਚ ਇਹੀ ਮੈਂਬਰ ਦਾ ਹੋਇਆ ਪ੍ਰੋਗਰਾਮ ਕਿੱਥੇ ਵੀ ਆ, ਮਰਸਡ ਆ, ਉੱਥੇ ਆ, ਤਾਂ ਜਰੂਰ ਸਾਨੂੰ ਕਾਲ ਕਰ ਦਿਓ 408-272-5200 ਦੇ ਉੱਤੇ। 24 ਆਵਰ ਇਹ ਫੋਨ ਆਪਾਂ ਚੱਕਾਂਗੇ। ਕੋਈ ਵੀ ਮੈਸੇਜ ਹੋਇਆ ਦੱਸ ਦਿਓ, ਆਪਾਂ ਕਮਿਊਨਿਟੀ ਚ ਰਾਈਟ ਵੇ ਉਹ ਆਪਾਂ ਕਮਿਊਨਿਟੀ ਨਾਲ ਸਾਂਝਾ ਕਰ ਲਾਂਗੇ। ਸੋ ਸਾਡਾ ਖਬਰਾਂ ਦਾ ਸਮਾਂ ਵੀ ਪ੍ਰੋਗਰਾਮ ਜ਼ਰੂਰ ਅੱਜ ਦਾ ਖਤਮ ਆ, ਪਰ ਭਾਈ ਜਾਗਣ ਦਾ ਵੇਲਾ ਆ ਗਿਆ। ਬਾਰ-ਬਾਰ ਅਸੀਂ ਤੁਹਾਨੂੰ ਜਿਹੜਾ ਇਹ ਕਹਿ ਰਹੇ ਆ, ਜੇ ਪਾਲਿਸੀ ਮੇਕਰਸ ਨੂੰ ਕਦੀ ਤੁਸੀਂ ਨਹੀਂ ਪੁੱਛੋਗੇ ਨਾ ਵੀ ਤੁਸੀਂ ਕੀ ਕਰੀ ਜਾ ਰਹੇ ਆ, ਕੋਈ ਉਸ ਦੇ ਉੱਤੇ ਤੁਹਾਡੀ ਕੋਈ ਸਵਾਲ ਨਹੀਂ, ਕੋਈ ਟਿੱਪਣੀ ਨਹੀਂ, ਇਹਨਾਂ ਨੇ ਤੁਹਾਨੂੰ ਵਰਤੀ ਜਾਣਾ ਆ। ਟਿਸ਼ੂ ਪੇਪਰ ਵਾਂਗੂ ਵਰਤ ਕੇ ਹੱਥ ਪੂੰਝ ਕੇ ਉਹ ਸਿੱਟਣਾ ਆ। ਤੁਸੀਂ ਕਿਸੇ ਕੰਮ ਦੇ ਲਈ ਨਹੀਂ ਆ। ਤੁਸੀਂ ਸਿਰਫ ਤੇ ਸਿਰਫ
ਹੱਥ ਪੂੰਝਣ ਲਈ ਜਾਂ ਫੰਡ ਰੇਜ਼ਿੰਗ ਕਰਨ ਦੇ ਲਈ ਤੁਸੀਂ ਰਹਿ ਗਏ ਆ, ਹੋਰ ਤੁਸੀਂ ਅਦਰਵਾਈਜ਼ ਕੁਛ ਨਹੀਂ ਆ। ਆਪਣੀ ਭਾਈ ਸਮਝੋ, ਆਪਣੇ ਹੱਕ ਵੀ ਸਮਝੋ, ਆਪਣੇ ਉਹ ਦੇਖੋ ਵੀ ਇਹ ਕੀ ਇਸ ਚੀਜ਼ ਦੇ ਵਿੱਚ ਤੁਸੀਂ ਕਰਨਾ ਆ, ਕਿਵੇਂ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਉਹ ਤੁਸੀਂ ਵਧਣਾ ਆ, ਮਰ ਕੇ ਹੀ ਜਿਹੜਾ ਇੱਥੇ ਰਹਿਣਾ ਆ ਕਿ ਜੀਣਾ ਆ, ਇਹ ਹੁਣ ਤੁਸੀਂ ਦੇਖ ਲਓ, ਡਿਸਾਈਡ ਜਿਹੜਾ ਉਹ ਤੁਸੀਂ ਇਹ ਕਰਨਾ ਆ। ਨੋ ਡਾਊਟ ਕਈ ਵਾਰੀ ਭਾਵੁਕਤਾ ਦੇ ਵਿੱਚ ਜਿਹੜੀਆਂ ਉਹ ਗੱਲਾਂ ਆ ਉਹ ਵੱਧ ਹੋ ਜਾਂਦੀਆਂ ਆ, ਪਰ ਇਹ ਆ ਵੀ ਇਹਦੇ ਵਿੱਚ ਕੁਛ ਅੱਤ ਕਥਨੀ ਨਹੀਂ ਆ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। ਜੇ ਇਹੋ ਹੁਣ ਹਰਜੋਤ ਸਿੰਘ ਜੀ, ਸੌਰੀ ਟੂ ਸੇ ਆ, ਜੇ ਕਿਤੇ ਗੋਰਾ ਪਰਿਵਾਰ ਜਾਂ ਕਿਸੇ ਹੋਰ ਮੂਲ ਦਾ ਪਰਿਵਾਰ ਕਿਡਨੈਪ ਹੋਇਆ ਹੁੰਦਾ ਨਾ, ਦੁਨੀਆ ਨੇ ਧੜਥੱਲੀ ਮਚਾ ਦੇਣੀ ਸੀ ਜੀ। ਆਪਣੀ ਕੌਮ ਨੇ ਕੀ ਕੀਤਾ, ਤੁਸੀਂ ਬਿਲਕੁਲ ਕੱਲ ਸਹੀ ਕਿਹਾ ਵੀ ਭਾਈ ਨਿਕਲਦੇ ਕਿਉਂ ਨਹੀਂ ਆ, ਉਸੇ ਦਿਨ ਕਿਉਂ ਨਹੀਂ ਜਿਹੜਾ ਇਹ ਪ੍ਰੋਗਰਾਮ ਜਿਹੜੇ ਉਹ ਬਣੇ, ਉਸੇ ਦਿਨ ਵੀ ਸਾਰੇ ਜਣੇ ਹੋਵੋ, ਆਪਾਂ ਵੇਟ ਕਰਦੇ ਰਹੇ ਵੀ ਆਹ ਹੋਊਗਾ, ਆਹ ਹੋਊਗਾ, ਆਹ ਕਰਦੇ ਪਏ ਆ, ਉਹ ਕਰਦੇ ਪਏ ਆ। ਠੀਕ ਆ, ਤੁਸੀਂ ਲਾ ਐਨਫੋਰਸਮੈਂਟ ਦੇ ਉੱਤੇ ਭਰੋਸਾ ਰੱਖਦੇ ਆ, ਨੋ ਡਾਊਟ, ਪਰ ਆਪਣੇ ਪੱਧਰ ਦੇ ਉੱਤੇ ਕਰੋ ਨਾਲ ਦੇ ਨਾਲ ਭਾਈ ਕੁਛ। ਹੱਥ ਸਿੱਟ ਕੇ ਹੱਥ ਦੇ ਉੱਤੇ ਹੱਥ ਧਰ ਕੇ ਜਿਹੜਾ ਉਹ ਨਹੀਂ ਬੈਠਣਾ। ਇਹ ਜੇ ਆਪਾਂ ਚਾਹੁੰਦੇ ਆ ਨਾ ਅਮਰੀਕਾ ਦੇ ਵਿੱਚ ਆਪਾਂ ਬਰਾਬਰਤਾ ਵਾਲੀ ਜਿਹੜੀ ਉਹ ਗੱਲ ਕਰਦੇ ਆ, ਤੇ ਭਾਈ ਫਿਰ ਬਰਾਬਰਤਾ ਦੇ ਲਈ ਜ਼ੋਰ ਵੀ ਉਦਾਂ ਦਾ ਹੀ ਜਿਹੜਾ ਉਹ ਲਾਉਣਾ ਪੈਂਦਾ ਆ, ਕੱਲੇ ਕੰਮ ਹੀ ਨਹੀਂ ਕਰੀ ਜਾਣੇ। ਆਪਾਂ ਦੇਖਦੇ ਆ ਬਾਕੀ ਪ੍ਰੋਟੈਸਟਾਂ ਦੇ ਵਿੱਚ ਹਰਜੋਤ ਸਿੰਘ ਜੀ, ਆਪਾਂ ਦੇਖਦੇ ਆ ਵੀ ਚਲੋ ਜੀ ਵੀ ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਉਹ ਸਾਰੇ ਨਹੀਂ ਇਕੱਠੇ ਹੋਏ, ਉਹ ਏਕੇ ਦੀ ਘਾਟ। ਬਈ ਕਈ ਜਾਣਾ ਕਿ ਕਰਕੇ ਵੀ ਦਿਖਾਉਣਾ, ਕਦੋਂ ਤੱਕ ਕਹੀ ਜਾਵਾਂਗੇ ਵੀ ਯਾਰ ਏਕਾ ਨਹੀਂ ਹੁੰਦਾ, ਵਾ ਕਰਕੇ ਦਿਖਾ ਦੋ। 8 ਮਹੀਨੇ ਦੀ ਬੱਚੀ, ਉਹਦੀ ਮਾਂ, ਉਹਦਾ ਪਿਓ, ਉਹਦਾ ਤਾਇਆ ਘਰੋਂ ਬਿਜ਼ਨਸ ਤੋਂ ਚੱਕ ਕੇ ਖਪਾਤਾ, ਤੇ ਆਪਾਂ ਕੀ ਕਰਨੇ ਆ, ਅਜੇ ਡਿਸਾਈਡ ਕਰ ਰਹੇ ਆ ਵੀ ਪ੍ਰੋਗਰਾਮ ਕੌਣ ਬਣਾਵੇ, ਕੌਣ ਲਿਖੇ, ਕਦੋਂ ਕਿੱਥੇ ਜਿਹੜਾ ਉਹ ਆਪਾਂ ਜਾਣਾ। ਚਲੋ ਜਦੋਂ ਬਣ ਗਿਆ ਦੱਸ ਦਿਓ ਜੀ, ਫਿਰ ਅਸੀਂ ਦੱਸ ਦਾਂਗੇ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਇੱਕ ਹੋਰ ਬਹੁਤ ਹੀ ਦੁਖਦਾਈ ਖਬਰ ਆ। ਆਪਣੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਡਾਕਟਰ ਗੁਰੂਮੇਲ ਸਿੱਧੂ ਜੀ ਫ੍ਰਿਜ਼ਨੋ ਤੋਂ ਉਹ ਕੱਲ ਰਾਤੀ ਚੜ੍ਹਾਈ ਕਰ ਗਏ ਆ। ਬਹੁਤ ਹੀ ਵੈਲ ਨੋਨ ਸਾਇੰਟਿਸਟ, ਜੈਨੇਟਿਕਸ ਤੇ ਉਹਨੇ ਬਹੁਤ ਕੰਮ ਕੀਤਾ ਸੀ। ਤੁਸੀਂ ਅਖਬਾਰਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਉਹਨਾਂ ਦੇ ਸ਼ੋਅ ਸੁਣੇ ਸੀਗੇ। ਮਾਂ ਬੋਲੀ ਦੇ ਉੱਤੇ ਉਹਨੇ ਬਹੁਤ ਕੰਮ ਕੀਤਾ ਸੀ। ਗਦਰੀ ਬਾਬਿਆਂ ਤੇ ਬਹੁਤ ਉਹਨਾਂ ਦੀਆਂ ਬੁੱਕਸ ਹੈਗੀਆਂ। ਸੋ ਸਾਡਾ ਸਾਰਾ ਪੰਜਾਬੀ ਰੇਡੀਓ USA ਦਾ ਪਰਿਵਾਰ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਆ। ਉਹਨਾਂ ਦੇ ਫਿਊਨਰਲ ਦੇ ਬਾਰੇ ਡਿਟੇਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਆਪਾਂ ਹਰਜਿੰਦਰ ਸਿੰਘ ਕੰਗ ਭਾਜੀ ਜਾਂ ਹੋਰ ਉੱਥੇ ਦੇ ਜਿਹੜੇ ਫ੍ਰਿਜ਼ਨੋ ਦੇ ਲੋਕਲ ਉਹਨਾਂ ਦੇ ਸਾਥੀ ਆ, ਉਹਨਾਂ ਨਾਲ ਗੱਲਬਾਤ ਕਰਕੇ ਜ਼ਰੂਰ ਪੰਜਾਬੀ ਰੇਡੀਓ USA ਤੇ ਸ਼ੇਅਰ ਕਰਾਂਗੇ। ਇੱਕ ਵਾਰੀ ਫੇਰ ਦੱਸਦੇ ਜਾਈਏ, ਡਾਕਟਰ ਗੁਰਮੇਲ ਸਿੱਧੂ ਜੀ, ਤੁਸੀਂ ਪੰਜਾਬੀ ਰੇਡੀਓ ਤੇ ਉਹਨਾਂ ਨੂੰ ਸੁਣਦੇ ਰਹੇ ਆ ਪਿਛਲੇ ਸਾਲਾਂ ਦੇ ਵਿੱਚ। ਬਹੁਤ ਹੀ ਵਧੀਆ ਇਨਸਾਨ, ਬਜ਼ੁਰਗ ਹੋਏ ਸੀ। ਹੁਣ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਤੋਂ ਐਜ਼ ਏ ਪ੍ਰੋਫੈਸਰ ਰਿਟਾਇਰ ਸੀਗੇ। ਉਹਨੇ ਬਹੁਤ ਕੰਮ ਕੀਤਾ ਹੈਗਾ ਪੰਜਾਬੀ ਦੇ ਉੱਤੇ, ਗਦਰੀ ਬਾਬਿਆਂ ਤੇ ਹੋਰ ਸਾਹਿਤ ਦੇ ਉੱਤੇ। ਸਾਇੰਟਿਸਟ ਤਾਂ ਉਹ ਸੀਗੇ। ਸੋ ਉਹ ਕੱਲ ਰਾਤੀ ਚੜ੍ਹਾਈ ਕਰ ਗਏ ਹੈਗੇ ਜੀ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਜਿਹੜੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਵੀ ਜਿਹੜੀਆਂ ਉਹ ਪਾਈਆਂ। ਸੋ ਬਹੁਤ ਅਫਸੋਸ ਵਾਲੀ ਗੱਲ ਆ ਇਹ ਘਟਨਾ ਵਾਪਰੀ ਹੈ। ਬੜੀ ਹਰਜੋਤ ਸਿੰਘ ਜੀ, ਜਿੱਦਾਂ ਕਹਿ ਲਓ ਵੀ ਸ਼ੀਤ ਜੀ ਲਹਿਰ ਜਿਹੜੀ ਉਹ ਚੱਲ ਰਹੀ ਆ, ਹਰ ਪਾਸਿਓਂ ਮਾੜੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਸਤਿ ਸ਼੍ਰੀ ਅਕਾਲ।